ਜੀ, ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਸਾਡੀ ਹਿਸਟਰੀ ਲੈਕਚਰ ਸੀਰੀਜ਼ ਦਾ ਪ੍ਰੋਗਰਾਮ ਜਿੱਦਾਂ ਕਿ ਚੱਲ ਰਿਹਾ, ਤਕਰੀਬਨ 1 ਸਾਲ ਗੁਜ਼ਰ ਗਿਆ ਸਾਨੂੰ। ਔਰ ਅਸੀਂ ਇਹਦੇ 'ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੇ ਪੰਜਾਬ ਦੇ ਵੱਖ-ਵੱਖ ਜਿਹੜੇ ਡਿਪਾਰਟਮੈਂਟ ਸਮਝ ਲਓ ਜਾਂ ਉਹਦੇ ਹਿੱਸੇ, ਤਾਰੀਖ ਦੇ ਜਿਹੜੇ ਵੱਖ-ਵੱਖ ਹਿੱਸੇ ਸੀ, ਉਹਨਾਂ ਦੇ ਉੱਤੇ ਗੱਲਬਾਤ ਕੀਤੀ। ਤੇ ਅਸੀਂ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਨਾਲ ਅਸੀਂ ਤਾਰੀਖ ਦੇ ਨਾਲ ਅਸੀਂ ਆਪਣੇ ਮਿਊਜ਼ਿਕ ਦੇ ਹਵਾਲੇ ਨਾਲ ਬਹੁਤ ਸਾਰੇ ਪ੍ਰੋਗਰਾਮ ਕੀਤੇ ਔਰ ਆਰਟ ਦੇ ਹਵਾਲੇ ਨਾਲ ਵੀ ਪ੍ਰੋਗਰਾਮ ਕੀਤੇ। ਅੱਜ ਦਾ ਜਿਹੜਾ ਸਾਡਾ ਬਹੁਤ ਖਾਸ ਪ੍ਰੋਗਰਾਮ ਹੈ ਔਰ ਅਸੀਂ ਬੜੇ ਅੱਜ ਖੁਸ਼ ਹਾਂ। ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ ਕਿ ਅੱਜ ਸਾਡੇ ਨਾਲ ਇੱਕ ਸਾਡੇ ਬਹੁਤ ਸੀਨੀਅਰ ਦੋਸਤ, ਜਿਸ ਤਰ੍ਹਾਂ ਕਿ ਤੁਸੀਂ ਪੋਸਟਰ ਵੀ ਵੇਖ ਲਿਆ ਹੋਏਗਾ, ਕਵਲ ਧਾਲੀਵਾਲ ਜੀ ਅੱਜ ਸਾਡੇ ਨਾਲ ਨਹੀਂ। ਮੈਂ ਬਹੁਤ ਸਾਰੇ ਦੋਸਤ ਤੇ ਸਾਡੇ ਉਹਨਾਂ ਨੂੰ ਜਾਣਦੇ ਹੀ ਨੇ, ਪਰ ਮੈਂ ਅੱਜ ਜ਼ਾਹਿਰ ਹੈ ਅਸੀਂ ਇੱਕ ਰਸਮੀ ਉਹਨਾਂ ਦਾ ਤਾਰਫ ਜਿਹੜਾ ਮੈਂ ਉਹਨਾਂ ਨੂੰ ਕਰਵਾਉਂਦਾ ਜਾਵਾਂ ਕਿ ਆਪ ਇਸ ਵਕਤ ਜਿਹੜਾ ਹੈ ਉਹ ਇੰਗਲੈਂਡ ਰਹਿ ਰਹੇ ਨੇ ਔਰ ਪੇਂਟਰ ਨੇ, ਸਕਲਪਟਰ ਨੇ ਔਰ ਟਰਾਂਸਲੇਟਰ ਨੇ, ਆਥਰ ਨੇ। ਮੈਂ ਇਹਨਾਂ ਦੀ ਬਹੁਤ ਸਾਰੀਆਂ ਪੇਂਟਿੰਗਸ ਵੀ ਵੇਖੀਆਂ ਔਰ ਬਹੁਤ ਇੰਟਰਸਟਿੰਗ ਸਨ। ਖਾਸ ਕਰ ਉਹਨਾਂ ਦੇ ਕਨਸੈਪਟ ਬੜੇ ਖੂਬਸੂਰਤ ਸਨ। ਮੈਂ ਅਗਰ ਉਹਨਾਂ ਦੇ ਜਿਸ ਤਰ੍ਹਾਂ ਮੈਂ ਉਹਨਾਂ ਨੂੰ ਵੇਖ ਰਿਹਾ ਸੀ ਔਰ ਉਹਨਾਂ ਦੀ ਜਿਸ ਤਰ੍ਹਾਂ ਕੰਟਰੀਬਿਊਸ਼ਨ ਮੈਂ ਲਿਟਰੇਚਰ ਵਿੱਚ ਵੇਖੀ, ਉਹਨਾਂ ਨੇ ਬਹੁਤ ਸਾਰੇ ਜਿਹੜੇ ਹੈ ਉਹ ਆਰਟੀਕਲ ਗੁਰਮੁਖੀ 'ਚ ਪਬਲਿਸ਼ ਕੀਤੇ ਔਰ ਕੁਛ ਉਹਨਾਂ ਨੇ ਜਿਹੜੀ ਟਰਾਂਸਲੇਸ਼ਨ ਕੀਤੀਆਂ ਉਹ ਕਾਫੀ ਜ਼ਬਰਦਸਤ ਸਨ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਹਿੰਦੀ ਤੋਂ ਪੰਜਾਬੀ ਜਿਹੜੀ ਵੋਲਗਾ ਤੋਂ ਗੰਗਾ ਤੱਕ, ਫਰੋਮ ਵੋਲਗਾ ਟੂ ਗੰਗਾ, ਉਹਨਾਂ ਨੇ ਟਰਾਂਸਲੇਟ ਕੀਤੀ। ਇਹਦਾ ਫਸਟ ਐਡੀਸ਼ਨ 2013 ਚ ਆਇਆ, ਸੈਕੰਡ 2016 ਚ ਔਰ ਥਰਡ 2018 ਚ ਆਇਆ। ਔਰ ਫਿਰ ਇਹਨਾਂ ਨੇ ਇੰਗਲਿਸ਼ ਤੋਂ ਪੰਜਾਬੀ ਪੋਇਮਸ ਕੀਤੀਆਂ, ਕਮਕੇਸ਼ ਹੋਰਾਂ ਦੀਆਂ ਪੋਇਮਸ ਕੀਤੀਆਂ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਐਡੀਟਰ ਔਰ ਕੋ ਟਰਾਂਸਲੇਟਰ ਇੰਗਲਿਸ਼ ਟੂ ਪੰਜਾਬੀ ਪੰਜਾਬ ਲਡਿਡ ਪਾਰਟੀਸ਼ਨ ਐਂਡ ਕਲੀਨ, ਡਾਕਟਰ ਇਸ਼ਤਿਆਕ ਸਾਹਿਬ ਬੜੇ ਸੀਨੀਅਰ ਹਿਸਟੋਰੀਅਨ ਨੇ। ਉਹਨਾਂ ਦੀ ਇਹਨਾਂ ਨੇ ਕਿਤਾਬ ਨੂੰ ਜਿਹੜਾ ਹੈ ਉਹ ਅੰਗਰੇਜ਼ੀ ਤੋਂ ਪੰਜਾਬੀ ਗੁਰਮੁਖੀ 'ਚ ਇਹਨਾਂ ਨੇ ਟਰਾਂਸਲੇਟ ਕੀਤਾ ਔਰ ਇਸ ਤਰ੍ਹਾਂ ਇਹਨਾਂ ਦਾ ਇੱਕ ਜਿਹੜਾ ਸਾਥ ਹੈ ਤਾਰੀਖ ਦੇ ਨਾਲ, ਇਹਨਾਂ ਦੀ ਪੇਂਟਿੰਗਸ ਤੋਂ ਵੀ ਔਰ ਇਹਨਾਂ ਦੇ ਕੰਮ ਤੋਂ ਵੀ ਤਾਰੀਖ ਦੇ ਨਾਲ ਵੀ ਜੁੜਿਆ ਹੋਇਆ ਔਰ ਪੰਜਾਬ ਦੇ ਨਾਲ ਖਾਸ ਕਰ ਜੁੜਿਆ ਹੋਇਆ। ਅਸੀਂ ਅੱਜ ਬੜੇ ਉਹਨਾਂ ਦੇ ਮਸ਼ਕੂਰ ਹਾਂ ਕਿ ਉਹਨਾਂ ਸਾਨੂੰ ਟਾਈਮ ਦਿੱਤਾ। ਮੈਂ ਹੁਣ ਉਹਨਾਂ ਨੂੰ ਦਰਖਾਸਤ ਕਰਾਂਗਾ ਕਿ ਉਹ ਵੀ ਮੇਰੇ ਨਾਲ ਸਕਰੀਨ ਤੇ ਆਉਣ ਤੇ ਅੱਜ ਦੀ ਗੱਲਬਾਤ ਦਾ ਜਿਹੜਾ ਹੈ ਉਹ ਉਹਦੀ ਮੁੱਢ ਬਣਨ। ਜੀ ਸਰ, ਜੀ ਆਇਆਂ ਨੂੰ ਕਵਲ ਜੀ, ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਅੱਜ ਦੇ ਇਸ ਹਿਸਟਰੀ ਲੈਕਚਰ ਸੀਰੀਜ਼ ਦੇ ਪ੍ਰੋਗਰਾਮ ਵਿੱਚ। ਬਹੁਤ ਸ਼ੁਕਰੀਆ ਤਾਈ ਜੀ, ਤੁਹਾਡਾ ਵੀ ਤੇ ਤੁਹਾਡੇ ਕਲੱਬ ਦਾ ਵੀ। ਮੈਨੂੰ ਤੁਸੀਂ ਮੌਕਾ ਦਿੱਤਾ ਮੇਰੇ ਦੋਸਤਾਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ, ਆਪਣੇ ਇਸ ਕਲਾ ਦੇ ਤਕਰੀਬਨ 40 ਸਾਲ ਦੇ ਸਫ਼ਰ ਦਾ ਕੁਛ ਨਾ ਕੁਛ ਹਿੱਸਾ ਅੱਜ ਅਸੀਂ ਇੱਕ ਦੂਜੇ ਵਿੱਚ ਵੰਡ ਲਾਂਗੇ ਤੇ ਉਹਦੇ ਬਾਰੇ ਕੁਝ ਗੱਲ ਕਰਾਂਗੇ। ਜੀ ਸਰ, ਬਹੁਤ ਬਹੁਤ ਸ਼ੁਕਰੀਆ। ਅਸੀਂ ਤੁਹਾਡੀ ਗੱਲਬਾਤ ਸੁਣਾਂਗੇ। ਸੌਰੀ ਮੈਂ ਤੁਹਾਡੀ ਗੱਲ ਕੱਟੀ, ਹੁਣ ਮੈਂ ਸਕਰੀਨ ਤੁਹਾਡੇ ਹਵਾਲੇ ਤੇ ਤੁਸੀਂ ਗੱਲਬਾਤ ਕਰੋ ਤੇ ਅਸੀਂ ਜਿਹੜਾ ਤੁਹਾਡੀ ਗੱਲਬਾਤ ਸੁਣਨੇ ਮਿਲਨੇ ਤੁਹਾਡੇ ਗੱਲਬਾਤ ਤੋਂ ਬਾਅਦ ਕੁਝ ਸਵਾਲਾਂ ਨਾਲ। ਹਾਂ, ਨਹੀਂ ਤੁਸੀਂ ਇੱਥੇ ਹੀ ਰਹਿਣਾ, ਫਿਰ ਸਾਨੂੰ ਥੋੜਾ ਜਿਹਾ ਪਤਾ ਲੱਗੇਗਾ ਕਿ ਤੁਸੀਂ ਹੋਗੇ ਸਾਹਮਣੇ ਕੋਈ ਹੰਗਾਰਾ ਦੇਣ ਵਾਲਾ ਹੈ। ਜੀ ਜੀ ਬਿਲਕੁਲ, ਅਸੀਂ ਤੁਹਾਨੂੰ ਹੰਗਾਰਾ ਦਿੰਦੇ ਰਹਾਂਗੇ ਸਰ। ਹਾਂਜੀ ਹਾਂਜੀ, ਖੈਰ ਮੇਰਾ ਤੁਸੀਂ ਤਾਰਫ ਜਿਹੜਾ ਬੜਾ ਅੱਛਾ ਕਰਾ ਦਿੱਤਾ। ਮੇਰਾ ਖਿਆਲ ਮੈਂ ਜ਼ਿਆਦਾ ਆਪਣੇ ਬਾਰੇ ਤਾਂ ਹੋਰ ਕੀ ਕਹਿ ਸਕਣਾ ਵਾ। ਸਿਰਫ ਇਹ ਸੀਗਾ ਕਿ ਤੁਹਾਡੇ ਕਲੱਬ ਦਾ ਜਿਹੜਾ ਨਾਮ ਹੈ ਉਹਦੇ ਵਿੱਚ ਹਿਸਟਰੀ ਲਫ਼ਜ਼ ਆਉਂਦਾ ਤੇ ਇਹ ਜਿਹੜੀ ਤੁਹਾਡੀ ਜਿਹੜੀ ਤਨਜ਼ੀਮ ਹੈ, ਹੋ ਸਕਦਾ ਹੈ ਕਿ ਤੁਸੀਂ ਉਸ ਚੀਜ਼ ਨੂੰ ਤਰਜੀਹ ਦਿੰਦੇ ਹੋਵੋਗੇ ਔਰ ਦੇਣੀ ਵੀ ਚਾਹੀਦੀ ਹੈ ਔਰ ਬੜੀ ਇੰਪੋਰਟੈਂਟ ਵੀ ਹੈ, ਕਿਉਂਕਿ ਬੜਾ ਜ਼ਬਰਦਸਤ ਇੱਕ ਸਬਜੈਕਟ ਹੈ ਜਿਹਦੇ ਨਾਲ ਬੜਾ ਵੱਡਾ ਸਾਡੇ ਸੱਭਿਆਚਾਰ ਦਾ ਜਿਹੜਾ ਹੈਗਾ ਉਹਦੇ 'ਚ ਹਿੱਸਾ ਹੈ। ਸੋ ਭਾਵਾਂ ਦੀ ਅੱਜ ਮੇਰਾ ਮੁੱਖ ਜਿਹੜਾ ਮੁੱਦਾ, ਉਹ ਮੁੱਖ ਜਿਹੜਾ ਮੇਰਾ ਟੌਪਿਕ ਸੀ ਉਹ ਆਰਟ ਹੀ ਹੋਏਗਾ ਕਿ ਮੈਂ ਜੋ ਕੀਤਾ। ਲੇਕਿਨ ਹਰ ਚੀਜ਼ ਦਾ ਤਾਂ ਜਿਹੜਾ ਸੰਬੰਧ ਹੈ ਉਹ ਤਾਰੀਖ ਨਾਲ ਹੁੰਦਾ। ਇਸੇ ਤਰ੍ਹਾਂ ਹੀ ਆਰਟ ਦੀ ਵੀ ਇੱਕ ਤਾਰੀਖ ਹੈ। ਭਾਵਾਂ ਦੀ ਅੱਜ ਸਾਡਾ ਉਹ ਮੇਰਾ ਮੇਨ ਜਿਹੜਾ ਮੁੱਦਾ ਨਹੀਂ ਹੈ, ਲੇਕਿਨ ਮੈਂ ਚਾਹੁੰਦਾ ਕਿ ਕੁਝ ਨਾ ਕੁਝ ਜਿਹੜੀ ਗੱਲ ਹੈਗੀ ਆ ਉਹਦੇ ਬਾਰੇ ਵੀ ਕੀਤੀ ਜਾਵੇ ਤਾਂ ਕਿ ਇੱਕ ਤਾਂ ਉਹਦੀ ਰੈਲੇਵੈਂਸ ਵੀ ਰਹੇਗੀ ਔਰ ਆਪਣੀ ਗੱਲ ਕਰਨੀ ਜਿਹੜੀ ਆ ਉਹ ਸੌਖੀ ਵੀ ਹੋਏਗੀ।
ਦੇਖੋ ਹਿਸਟਰੀ ਆਫ ਆਰਟ ਜਿਹੜਾ ਆਪਣੇ ਆਪ 'ਚ ਇੰਨਾ ਵੱਡਾ ਔਰ ਇੰਨਾ ਵਸੀਹ ਮੌਜੂ ਹੈ, ਉਹਦੇ ਬਾਰੇ ਅਸੀਂ ਥੋੜੀ ਜਿਹੀ ਕੁਝ ਗੱਲਾਂ ਕਰਕੇ ਫਿਰ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ, ਜਿਹੜੇ ਮੇਰੇ ਆਰਟ ਬਾਰੇ ਹੈ ਜਾਂ ਮੇਰੀ ਕਲਾ ਬਾਰੇ। ਕਿ ਜਿਹੜੀ ਇਹ ਆਰਟ ਦੀ ਹਿਸਟਰੀ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਇੱਕ ਪਹਿਲੂ ਇਹ ਹੈਗਾ ਕਿ ਅਸੀਂ ਪੁਰਾਣੀ ਚੀਜ਼ਾਂ ਨੂੰ, ਪੁਰਾਣੇ ਰਿਵਾਜ਼ਾਂ ਨੂੰ, ਪੁਰਾਣੇ ਟ੍ਰੈਂਡਸ ਨੂੰ ਰਿਜੈਕਟ ਕਰਕੇ ਅੱਗੇ ਤੁਰਦੇ ਹਾਂ। ਸੋ ਇਸ ਕਰਕੇ ਰਿਜੈਕਸ਼ਨ ਜਿਹੜੀ ਹੈ ਆਰਟ ਵਿੱਚ ਉਹ ਬੜੀ ਜ਼ਰੂਰੀ ਹੈ। ਔਰ ਜਿਹੜੇ ਸੱਭਿਆਚਾਰਾਂ 'ਚ, ਜਿਹੜੇ ਸਿਵਲਾਈਜੇਸ਼ਨ 'ਚ ਇਹ ਰਿਜੈਕਸ਼ਨ ਥੋੜੇ ਸਮੇਂ 'ਚ ਹੀ ਹੋ ਜਾਂਦੀ ਹੈ, ਜਲਦੀ ਹੋ ਜਾਂਦੀ ਹੈ, ਉਹ ਉਹਨਾਂ ਹੀ ਅੱਗੇ ਤੁਰਦੇ ਨੇ। ਇਸੇ ਕਰਕੇ ਮੇਰਾ ਖਿਆਲ ਅਸੀਂ ਬਹੁਤ ਸਮੇਂ ਤੱਕ ਸਾਡਾ ਜਿਹੜਾ ਬਰ ਸਗੀਰ ਤੇ ਹੋਰ ਜਿਹੜੇ ਕਈ ਜਿਹੜੇ ਸੱਭਿਆਚਾਰ ਨੇ ਉਹ ਬਹੁਤ ਦੇਰ ਤੱਕ ਆਪਣੀਆਂ ਪੁਰਾਣੀਆਂ ਰਸਮਾਂ ਰਿਵਾਜ਼ਾਂ ਦੇ ਨਾਲ ਜੁੜੇ ਰਹੇ ਤੇ ਉਹਨਾਂ ਨੂੰ ਟੁੱਟਣ ਤੋਂ ਉਹਨਾਂ ਨੂੰ ਟਾਈਮ ਲੱਗਿਆ। ਮੇਰਾ ਖਿਆਲ ਹੈ ਕਿ ਇਹ ਬਹੁਤੀ ਇਹਦੇ 'ਚ ਕੋਈ ਇਹਦੇ 'ਚ ਲੁਕੋ ਨਹੀਂ ਹੈ ਕਿ ਅਸੀਂ ਅੱਜ ਦੇਖਦੇ ਹਾਂ ਕਿ ਕੌਣ ਅੱਗੇ ਤੇ ਕੌਣ ਪਿੱਛੇ, ਕਿਉਂਕਿ ਇਹਦਾ ਹੋਰ ਜ਼ਿੰਦਗੀ ਦੇ ਹੋਰ ਪਹਿਲੂਆਂ ਨਾਲ ਵੀ ਤਾਲੁਕ ਹੈ ਕਿ ਅਸੀਂ ਜਦੋਂ ਕਹਿੰਦੇ ਹਾਂ ਕਿ ਕੋਈ ਸੱਭਿਆਚਾਰ, ਕੋਈ ਸਿਵਲਾਈਜੇਸ਼ਨ ਬੜੀ ਅੱਗੇ ਨਿਕਲ ਗਈ, ਤੇ ਇਹਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੇ ਬਹੁਤ ਕੁਝ ਆਪਣਾ ਜਿਹੜਾ ਉਹ ਰਿਜੈਕਟ ਕੀਤਾ ਤਾਂ ਕਿ ਉਹ ਫਿਰ ਨਵੇਂ ਨੂੰ ਪਕੜ ਸਕਦੇ। ਜਿਹੜੀਆਂ 2-3 ਟਰਮਸ ਜਿਹੜੀਆਂ ਖਾਸ ਤੌਰ ਤੇ ਅਸੀਂ ਦੇਖਦੇ ਹਾਂ ਉਹ ਹੈਗਾ ਇੱਕ ਤਾਂ ਕਲਾਸਿਸਿਜ਼ਮ ਤੇ ਮਾਡਰਨਿਜ਼ਮ। ਜਿਹੜਾ ਇਹ ਮਾਡਰਨ, ਹਾਲਾਂਕਿ ਜਿਹੜੀ ਮਾਡਰਨਿਜ਼ਮ ਦੀ ਮੂਵਮੈਂਟ ਆਪਣੇ ਆਪ 'ਚ ਕੋਈ ਇੱਕ ਇਹ ਅਰਲੀ 20th ਸੈਂਚੁਰੀ ਦੇ ਵਿੱਚ ਮੂਵਮੈਂਟ ਸੀ ਜਿਹੜੀ ਖਤਮ ਹੋ ਗਈ ਹੈ, ਲੇਕਿਨ ਉਹਦਾ ਅਸਰ ਇੰਨਾ ਜ਼ਿਆਦਾ ਹੈ ਕਿ ਹੁਣ ਵੀ ਜੇ ਕੋਈ ਟੁੱਟ ਕੇ ਪੁਰਾਣੇ ਰਸਮਾਂ ਰਿਵਾਜ਼ਾਂ ਤੋਂ ਟੁੱਟ ਕੇ ਲੀਹ ਤੋਂ ਹਟ ਕੇ ਕੋਈ ਕੰਮ ਕਰਦਾ ਤਾਂ ਉਹਨੂੰ ਅਕਸਰ ਕਹਿ ਦਿੰਦੇ ਕਿ ਜੀ ਮਾਡਰਨ ਆਰਟ। ਤੇ ਅਸਲ 'ਚ ਮਾਡਰਨ ਆਰਟ ਦੀ ਜਿਹੜੀ ਮੂਵਮੈਂਟ ਆ ਉਹ ਬਹੁਤ ਪਹਿਲਾਂ ਖਤਮ ਹੋ ਚੁੱਕੀ ਹੈ। ਹੁਣ ਜੋ ਵੀ ਅਸੀਂ ਕਰਦੇ ਹਾਂ ਉਹ ਕੰਟੈਂਪਰੇਰੀ ਆਰਟ ਹੈ, ਸਮਕਾਲੀਨ ਸਾਡੇ ਸਮੇਂ ਦਾ ਹੈ। ਇਹਦੇ 'ਚ ਥੋੜਾ ਜਿਹਾ ਸਮਝ ਲੈਣਾ ਚਾਹੀਦਾ ਕਿ ਜਿਹੜੀ ਕਲਾਸੀਕਲ ਟ੍ਰੈਡੀਸ਼ਨ ਸੀਗੀਆਂ ਉਹ ਮੇਨਲੀ ਯੂਰਪ, ਬਰੇ ਸਗੀਰ ਔਰ ਮੁਸਲਿਮ ਵਰਲਡ ਦੇ ਵਿੱਚ ਬਹੁਤ ਪੱਕੀਆਂ ਸੀ ਤੇ ਉਹ ਸਭ ਤੋਂ ਪਹਿਲਾਂ ਯੂਰਪ ਨੇ ਤੋੜੀਆਂ ਤੇ ਉਸ ਤੋਂ ਬਾਅਦ ਬਾਕੀਆਂ ਨੇ। ਤੁਸੀਂ ਦੇਖਦੇ ਹੋ ਕਿ ਸਾਡੇ ਵੀ ਜਿਹੜਾ ਬਰੇ ਸਗੀਰ 'ਚ ਵੈਸੇ ਦੇਖਿਆ ਜਾਵੇ ਤਾਂ ਆਰਟ ਦੀ ਜਿਹੜੀ ਟ੍ਰੈਡੀਸ਼ਨ ਹੈ ਮੇਨਲੀ ਟੈਂਪਲ ਆਰਕੀਟੈਕਚਰ ਦੀ ਸਾਡੀ ਆਪਣੀ ਟ੍ਰੈਡੀਸ਼ਨ ਸੀ। ਸਕਲਪਚਰ ਦੀ ਪੇਂਟਿੰਗ ਜਿਹੜੀ ਆ ਉਹ ਸਾਡੇ ਲਈ ਹਿਸਟੋਰੀਕਲੀ ਬਹੁਤ ਇੰਪੋਰਟੈਂਟ ਨਹੀਂ ਸੀ, ਬਾਅਦ ਦੇ ਵਿੱਚ ਜਾ ਕੇ ਹੋਈ। ਤਾਂ ਉੱਥੇ ਵੀ ਮੰਦਿਰ ਕਿਸ ਤਰ੍ਹਾਂ ਬਣਾਉਣੇ ਨੇ ਉਹਦੇ ਬੜੇ ਪੱਕੇ ਅਸੂਲ ਕਿ ਇਹਨਾਂ ਨੂੰ ਤੁਸੀਂ ਨਹੀਂ ਤੋੜਨਾ। ਉਸੇ ਤਰ੍ਹਾਂ ਹੀ ਯੂਰਪ ਦੇ ਵਿੱਚ ਵੀ ਆਰਕੀਟੈਕਚਰ ਦੇ ਆਪਣੇ ਆਪਣੇ ਰੂਲ ਸੀ ਤੇ ਇਸਲਾਮਿਕ ਵਰਲਡ ਵਿੱਚ ਤਾਂ ਹੁਣ ਵੀ ਉਹ ਬਹੁਤ ਕੁਝ ਤੁਸੀਂ ਨਹੀਂ ਕਰ ਸਕਦੇ, ਇਹ ਪਤਾ ਹੀ ਹੈ ਸਾਨੂੰ। ਤੇ ਇਸ ਲਈ ਉੱਥੇ ਵੀ ਜਿਹੜੀਆਂ ਉਹ ਰਿਵਾਜ ਜਿਹੜੇ ਉਹਨਾਂ ਨੂੰ ਤੋੜਨਾ ਬੜਾ ਔਖਾ ਹੈ। ਸੋ ਇਸ ਕਰਕੇ ਜਿਹੜਾ ਇਹ ਆਜ਼ਾਦੀ ਲਈ ਦੀ ਜਿਹੜੀ ਤਾਂਘ ਹੈ, ਇਹ ਆਜ਼ਾਦੀ ਦੀ ਤਾਂਘ ਜਿਹੜੀ ਹੈ ਨਾ ਇਹ ਸਾਨੂੰ ਮਾਡਰਨ ਪੀਰੀਅਡ ਤੱਕ ਲਿਆਈ ਹੈ। ਤੇ ਇਹ ਆਜ਼ਾਦੀ ਜਿੰਨਾ ਚਿਰ ਸਾਨੂੰ ਨਹੀਂ ਮਿਲਦੀ ਉਨੀ ਦੇਰ ਤੱਕ ਅਸੀਂ ਪੂਰੀ ਤਰੀਕੇ ਨਾਲ ਅਸੀਂ ਐਕਸਪ੍ਰੈਸ ਨਹੀਂ ਕਰ ਸਕਦੇ ਆਪਣੇ ਆਪ ਨੂੰ। ਇਹ ਡਿਪੈਂਡ ਵੀ ਕਰਦਾ ਹੈਗਾ ਕਿ ਤੁਹਾਡੀ ਆਪਣੀ ਆਜ਼ਾਦੀ ਦੀ ਲਿਮਿਟ ਕਿੰਨੀ ਹੈ। ਤੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ 20th ਸੈਂਚੁਰੀ ਦੇ ਵਿੱਚ ਸਾਡਾ ਜਿਹੜਾ ਅਸਰ ਜਿਹੜਾ ਯੂਰਪ ਦਾ ਹੀ ਹੋਇਆ ਜ਼ਿਆਦਾ, ਕਿਉਂਕਿ ਸਾਨੂੰ ਆਮ ਤੌਰ ਤੇ ਯੂਰਪੀਅਨ ਹਿਸਟਰੀ ਨੂੰ ਹੀ ਵਰਲਡ ਹਿਸਟਰੀ ਕਹਿ ਦਿਆ ਜਾਂਦਾ। ਹਾਲਾਂਕਿ ਸਾਨੂੰ ਪਤਾ ਨਹੀਂ ਕਿ ਉਸ ਟਾਈਮ ਚੀਨ, ਜਾਪਾਨ, ਅਫਰੀਕਾ 'ਚ ਕੀ ਹੋ ਰਿਹਾ ਸੀ, ਉੱਥੇ ਵੀ ਤਾਂ ਕੁਝ ਹੋ ਹੀ ਰਿਹਾ ਹੋਵੇਗਾ। ਲੇਕਿਨ ਕਿਉਂਕਿ ਸਾਰੀ ਦੁਨੀਆ ਤੇ ਰਾਜ ਕਰਨ ਵਾਲੇ ਲੋਕ ਯੂਰਪੀਅਨ ਸੀ ਤਾਂ ਯੂਰਪੀਅਨਸ ਦੀ ਹਿਸਟਰੀ ਨੂੰ ਹੀ ਉਹਨਾਂ ਨੇ ਵਰਲਡ ਹਿਸਟਰੀ ਕਹਿ ਦਿੱਤਾ। ਖੈਰ ਜੇ ਉਸ ਤਰ੍ਹਾਂ ਵੀ ਦੇਖਿਆ ਜਾਵੇ ਤਾਂ ਜਿਸ ਟਾਈਮ ਪਿਕਾਸੋ ਤੇ ਹੋਰ ਉਹਦੇ ਕੰਟੈਂਪਰਰੀਜ਼ ਯੂਰਪ 'ਚ ਕੰਮ ਕਰ ਰਹੇ ਸੀ, ਸਾਡੇ ਕੋਲ ਵੀ ਅੰਮ੍ਰਿਤਾ ਸ਼ੇਰਗਿਲ ਸੀ, ਸਾਡੇ ਕੋਲ ਵੀ ਰਵਿੰਦਰਨਾਥ ਟੈਗੋਰ ਸੀ, ਉਹ ਕਰ ਰਹੇ ਸੀ। ਔਰ ਅੱਜ ਅਸੀਂ ਦੇਖਦੇ ਹਾਂ ਕਿ ਅੱਜ ਉਹਨਾਂ ਦਾ ਜਿਹੜਾ ਨਾਮ ਹੈ ਉਹ ਸਾਰੀ ਦੁਨੀਆ ਦੇ ਵਿੱਚ ਹੈ ਕੰਟੈਂਪਰਰੀ ਆਰਟ ਦੇ ਵਿੱਚ, ਜਦੋਂ ਕਿ ਉਹਨਾਂ ਦੇ ਨਾਲ ਦੇ ਹੀ ਸਾਡੇ ਹਿੰਦੁਸਤਾਨੀ ਹੋਰ ਜਿਹੜੇ ਆਰਟਿਸਟ ਸੀ, ਜਿਸ ਤਰ੍ਹਾਂ ਪੰਜਾਬ 'ਚ ਸੋਭਾ ਸਿੰਘ ਵਗੈਰਾ ਜਾਂ ਕੇਰਲਾ ਦੇ ਵਿੱਚ ਜਿਹੜੇ ਆਰਟਿਸਟ ਉਹਦੇ ਕੰਟੈਂਪਰਰੀ ਸੀ ਜਿਹਨੂੰ ਕੈਲੰਡਰ ਆਰਟ ਕਹਿ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਜਿਹੜੀਆਂ ਆਇਲ ਪੇਂਟਿੰਗਸ ਤੇ ਆਇਲ ਮੀਡੀਅਮ ਦਾ ਜਿਹੜਾ ਕਾਪੀ ਦਾ ਬੇਸ਼ੱਕ ਕਰ ਲਈ, ਲੇਕਿਨ ਕੋਈ ਉਹਦੇ ਵਿੱਚ ਉਹ ਕੋਈ ਓਰੀਜਨੈਲਿਟੀ ਨਹੀਂ ਲਿਆ ਸਕੇ। ਸੋ
एक छोटा जिहा एक राजा रवि वर्मा जिस तरह उत्थे सी, तो राजा रवि वर्मा ने बहुत सारे जिहड़े इंडियन थीम्स ਉਹੀ बस नल दमयंती वगैरह, लेकिन ਉਹ जिस तरह ਦੀ ट्रेडिशन ਟੈਕਨੀਕਸ 'ਚ ਕੰਮ ਕਰ ਰਹੇ ਸੀ, ਉਹ 500 ਸਾਲ ਪਹਿਲਾਂ ਯੂਰਪ 'ਚ ਹੋ ਚੁੱਕਿਆ ਸੀ। ਐਸੇ ਕਰਕੇ ਉਹ ਇੰਨੀ ਇੰਪੋਰਟੈਂਸ ਉਹਨਾਂ ਦੀ ਨਹੀਂ ਬਣ ਸਕੀ, ਤੇ ਇਸ ਲਈ ਆਰਟ ਦੇ ਵਿੱਚ, ਕਲਾ ਵਿੱਚ ਕੁਛ ਨਵਾਂ ਕਰਨਾ ਇਹ ਬੜਾ ਜ਼ਰੂਰੀ ਹੈ। ਹਾਲਾਂਕਿ ਬਹੁਤ ਕੁਛ ਕਈ ਲੋਕ ਸਿਰਫ ਨਵਾਂ ਕਰਨ ਦੇ ਮਕਸਦ ਨਾਲ ਹੀ ਕੁਛ ਨਵਾਂ ਕਰ ਦਿੰਦੇ ਨੇ, ਪਰ ਉਹਦੇ ਵਿੱਚ ਕਈ ਵਾਰੀ ਉਹ ਕਲਾ ਦੀ ਕੁਆਲਿਟੀ ਨਹੀਂ ਆਉਂਦੀ ਸੀ। ਇਹ ਤਾਂ ਹੁਣ ਬਾਅਦ ਦੇ ਵਿੱਚ ਹਿਸਟਰੀ ਫਿਰ ਦੱਸਦੀ ਹੈ ਕਿ ਕੌਣ ਅੱਛਾ ਸੀ ਜਾਂ ਕੌਣ ਨਹੀਂ ਸੀ ਅੱਛਾ। ਮੈਂ ਹੁਣ ਆਪਣਾ ਜਿਹੜਾ ਮੇਰੇ ਕਲਾ ਦੀ ਜਿਹੜੀ, ਮੇਰੇ ਆਰਟ ਦੀ ਜਿਹੜੀ ਸਫ਼ਰ ਹੈ, ਉਹ ਕਾਲਜ ਆਫ ਆਰਟ ਨਾਲ ਸ਼ੁਰੂ ਹੁੰਦਾ ਹੈ 80ਵਿਆਂ ਦੇ ਸ਼ੁਰੂ 'ਚ, 70ਵਿਆਂ ਦੇ ਅਖੀਰ 'ਚ। ਤੇ ਸ਼ੁਰੂ 'ਚ ਜਿਸ ਤਰ੍ਹਾਂ ਇਹ ਜਿਹੜੀਆਂ ਅਕੈਡਮੀਜ਼ ਨੇ, ਜਿੰਨੀਆਂ ਵੀ ਅਕੈਡਮੀਜ਼ ਨੇ, ਤੁਹਾਨੂੰ ਟੈਕਨੀਕਸ ਦੱਸ ਸਕਦੀਆਂ ਨੇ। ਟੈਕਨੀਕਸ, ਆਈਡੀਆਜ਼ ਨਹੀਂ ਤੁਹਾਨੂੰ ਸਿਖਾ ਸਕਦੀਆਂ, ਲੇਕਿਨ ਉਹ ਟੈਕਨੀਕਸ ਮੈਂ ਸਮਝਦਾ ਵੀ ਉਹ ਸਿੱਖਣੀਆਂ ਵੀ ਬਹੁਤ ਜ਼ਰੂਰੀ ਹੁੰਦੀਆਂ ਨੇ। ਤੇ ਕਿਉਂਕਿ ਮੈਂ ਦੇਖਿਆ ਕਿ ਬਹੁਤ ਸਾਰੇ ਕਈ ਦੋਸਤ ਨੇ ਵੀ ਮੇਰੇ, ਉਹ ਕਹਿੰਦੇ ਨੇ ਕਿ ਜੀ ਸਾਨੂੰ, ਅਸੀਂ ਆਰਟ ਤੇ ਕੀਤਾ ਹੈ, ਤਸਵੀਰ ਬਣਾਈ ਹੈ, ਪਰ ਅਸੀਂ ਸਾਹਮਣੇ ਬੈਠ ਕੇ ਕੋਈ ਚੀਜ਼ ਜੇ ਉਹੋ ਜਿਹੀ ਬਣਾਉਣੀ ਹੋਵੇ ਸਾਡੇ ਕੋਲ ਨਹੀਂ ਬਣਦੀ, ਕਿਉਂਕਿ ਉਹਨਾਂ ਨੇ ਟ੍ਰੇਨਿੰਗ ਨਹੀਂ ਲਈ। ਲੇਕਿਨ ਤੁਸੀਂ ਅਗਰ ਦੇਖੋ ਪਿਕਾਸੋ ਜਾਂ ਹੋਰ ਉਸ ਦੇ ਕੰਟੈਂਪਰੇਰੀ ਸੀ, ਉਹ ਚੀਜ਼ਾਂ ਨੂੰ ਤੋੜ ਦਿੰਦੇ ਸੀ, ਉਹ ਚੀਜ਼ਾਂ ਨੂੰ ਐਬਸਟਰੈਕਟ ਕਰ ਦਿੰਦੇ ਸੀ। ਲੇਕਿਨ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹਨਾਂ ਨੂੰ ਅਸਲੀ ਚੀਜ਼ ਨਹੀਂ ਬਣਾਉਣੀ ਆਉਂਦੀ। ਉਹ ਬਿਲਕੁਲ ਫੋਟੋਗ੍ਰਾਫ ਦੀ ਤਰ੍ਹਾਂ ਵੀ ਬਣਾ ਸਕਦੇ ਸੀ, ਉਹਨਾਂ ਕੋਲ ਸਕਿੱਲ ਸੀ। ਸੋ ਜਿੰਨਾ ਚਿਰ ਤੁਹਾਡੇ ਕੋਲ ਉਹ ਸਕਿੱਲ ਨਹੀਂ ਹੈ, ਉਹਨਾਂ ਚਿਰ ਤੁਸੀਂ ਉਹ ਚੀਜ਼ਾਂ ਨੂੰ ਤੋੜ ਵੀ ਨਹੀਂ ਸਕਦੇ ਆਪਣੀ ਮਰਜ਼ੀ ਨਾਲ। ਤੁਸੀਂ ਆਪਣੀ ਮਰਜ਼ੀ ਨਾਲ ਲੀਹ ਤੋਂ ਹਟ ਕੇ ਚੀਜ਼ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਉਹਨਾਂ ਨੂੰ ਐਜ਼ ਇਟ ਇਜ਼ ਵੀ ਬਣਾ ਸਕਦੇ ਹੋ। ਤੇ ਇਸ ਕਰਕੇ ਮੈਂ ਸ਼ੁਰੂ 'ਚ ਮੈਂ ਚਾਹੁੰਦਾ ਸੀ ਮੈਂ ਕੁਛ ਆਪਣੇ ਦੋਸਤਾਂ ਨਾਲ ਕੁਛ ਉਹ ਚੀਜ਼ਾਂ ਸਾਂਝੀਆਂ ਕਰਾਂ ਸ਼ੁਰੂ ਦੇ ਵਿੱਚ, ਜਿਹੜੀਆਂ ਅਸੀਂ ਇੱਕ ਟ੍ਰੇਨਿੰਗ ਦੇ ਵਜੋਂ ਹਾਸਿਲ ਕੀਤੀਆਂ। ਤੇ ਫਿਰ ਉਹਨਾਂ ਨੂੰ ਅਸੀਂ ਉਸ ਤੋਂ ਬਾਅਦ 'ਚ ਐਬਸਟਰੈਕਟ ਕਰਨਾ ਜਾਂ ਨਹੀਂ ਕਰਨਾ, ਉਹ ਫਿਰ ਸਾਡੇ ਤੋਂ ਬਾਅਦ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਹੁੰਦਾ ਹੈ। ਤੋਹਿਤ ਜੀ ਤੁਸੀਂ ਕਰੋਗੇ ਜਿਹੜੀ ਸਰ ਤੁਸੀਂ ਸਕਰੀਨ, ਹਾਂਜੀ ਸਰ ਤੁਸੀਂ ਸਕਰੀਨ ਸ਼ੇਅਰ ਕਰ ਦੇਣਾ ਇੱਕ ਦਫਾ ਮੇਰੇ ਨਾਲ, ਫਿਰ ਮੈਂ ਤੁਸੀਂ ਸਲਾਈਡ ਆਪਣੀ ਔਨ ਕਰ ਦੇਣਾ, ਸਕਰੀਨ ਸ਼ੇਅਰ ਕਰਨਾ। ਉਹ ਮੈਂ ਕੀਤੀ ਸੀ ਤੁਹਾਡੇ ਨਾਲ? ਨਹੀਂ ਸਰ, ਮੇਰੇ ਨਾਲ ਹੁਣ ਫਿਲਹਾਲ ਨਹੀਂ ਹੈ। ਅੱਛਾ, ਹਾਂਜੀ ਹਾਂਜੀ ਸਰ, ਮੇਰੇ ਨਾਲ ਹੋ ਗਈ ਸਰ ਸ਼ੇਅਰ ਸਕਰੀਨ। ਤੁਸੀਂ ਆਪਣੀ ਸਲਾਈਡ ਆਨ ਕਰੋ, ਮੈਂ ਫਿਰ ਇਹਨੂੰ ਪਲੇ ਕਰ ਦੇਣਾ। ਹਾਂਜੀ, ਇਹ ਸਲਾਈਡ ਮੇਰੇ ਕੋਲ ਹੈ ਜੀ, ਉਹਦੇ ਤੇ ਡੈਸਕਟਾਪ ਤੇ ਹੈ ਜੀ। ਮੈਂ ਕਰ ਦਿੱਤੀ ਆਨਸਰ। ਹਾਂਜੀ, ਇਹ ਤਸਵੀਰ ਹੁਣ ਆ ਰਹੀ ਹੋਣੀ ਹੈ, ਦੋਸਤ ਦੇਖ ਰਹੇ ਹੋਣੇ ਆ। ਇਹ ਤਸਵੀਰ ਜਿਹੜੀ ਹੈ ਮੇਰੇ ਫਾਦਰ ਦੀ, ਮੈਂ ਉਹਨਾਂ ਦੇ ਸਾਹਮਣੇ ਬੈਠ ਕੇ ਬਣਾਈ ਸੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਹਾਲੇ ਟ੍ਰੇਨਿੰਗ ਲੈ ਰਿਹਾ ਸੀ, ਤੇ ਇਹ ਆਇਲ ਪੇਂਟਿੰਗ ਹੈ। ਤੇ ਤੁਸੀਂ ਦੇਖ ਰਹੇ ਹੋ ਕਿ ਮੈਂ ਇਹਦੇ ਵਿੱਚ ਕੋਈ ਐਬਸਟਰੈਕਸ਼ਨ ਨਹੀਂ ਕੀਤੀ, ਤੇ ਫਿਰ ਵੀ ਅਸੀਂ ਇਸ ਚੀਜ਼ ਦਾ ਵੀ ਖਿਆਲ ਰੱਖਦੇ ਹਾਂ ਕਿ ਉਹ ਫੋਟੋਗ੍ਰਾਫ ਵੀ ਨਾ ਲੱਗੇ, ਉਹ ਲੱਗੇ ਕਿ ਜਿਹੜੇ ਬ੍ਰਸ਼ ਲੱਗੇ ਹੋਏ ਨੇ, ਪੇਂਟ ਲੱਗੇ ਹੋਏ ਨੇ। ਜੇ ਤੁਸੀਂ ਇਹਨੂੰ ਕਲੋਜ਼ ਕਰਕੇ ਵੀ ਦੇਖੋ ਤਾਂ ਇਹ ਤੁਹਾਨੂੰ ਤੁਸੀਂ ਦੇਖ ਸਕਦੇ ਹੋ। ਇਹਨੂੰ ਅਸੀਂ ਕਹਿੰਦੇ ਹਾਂ ਅਕੈਡਮਿਕ ਵਰਕ। ਅਕੈਡਮਿਕ ਦਾ ਮਤਲਬ ਇਹ ਹੈ ਕਿ ਜਿਹੜਾ ਤੁਸੀਂ ਅਕੈਡਮੀਜ਼ ਦੇ ਵਿੱਚ ਸਿੱਖਿਆ। ਤੇ ਇਸ ਕਰਕੇ ਮੈਂ ਕੋਈ ਜਿਹਨੂੰ ਕਹਿੰਦੇ ਅਸੀਂ ਸ਼ਾਰਟਕਟ ਨਹੀਂ ਕੀਤਾ ਕਿ ਤੁਸੀਂ ਰੰਗ ਬ੍ਰਸ਼ ਫੜ ਲਏ, ਅਗਰ ਤੁਸੀਂ ਟ੍ਰੇਨਿੰਗ ਨਹੀਂ ਹੈ ਤੇ ਤੁਸੀਂ ਕੋਈ ਵੀ ਲਾਈਨ ਟੇਢੀ ਬਿੰਗੀ ਖਿੱਚੋ ਤਾਂ ਤੁਸੀਂ ਕਹੋ ਕਿ ਜੀ ਇਹ ਮਾਡਰਨ ਆਰਟ ਹੋ ਗਿਆ। ਇਸ ਤਰ੍ਹਾਂ ਨਹੀਂ ਹੁੰਦਾ, ਔਰ ਸਾਨੂੰ ਪਤਾ ਹੀ ਹੈ ਕਿ ਫਿਰ ਉਹ ਕਿੱਥੇ ਤੱਕ ਜਾਂਦੇ ਨੇ। ਇਸੇ ਤਰ੍ਹਾਂ ਹੀ ਮੈਂ ਇੱਕ ਹੋਰ ਐਗਜ਼ਾਮਪਲ ਜਿਹੜੀ ਹੈ ਇਹਦੇ 'ਚ ਤੁਹਾਨੂੰ ਦੇ ਸਕਦਾ ਹਾਂ। ਇਹ ਤਾਂ ਜਿਸ ਤਰ੍ਹਾਂ ਲਾਈਵ ਅਸੀਂ ਕਹਿੰਦੇ ਲਾਈਵ, ਇਸੇ ਤਰ੍ਹਾਂ ਹੀ ਫਿਰ ਜਿਹੜੀ ਤਸਵੀਰ ਹੈ ਰਵਿੰਦਰਨਾਥ ਟੈਗੋਰ ਦੀ ਹੈ। ਇਹ ਮੈਂ ਇੱਕ ਤਸਵੀਰ ਤੋਂ, ਕੁਦਰਤੀ ਗੱਲ ਹੈ, ਤਸਵੀਰ ਤੋਂ ਬਣਾਈ ਸੀ। ਤੇ ਇਹ ਵੀ ਮੈਂ ਇਸ ਤਰੀਕੇ ਦੇ ਵਿੱਚ ਤਾਂ ਕਿਸੇ ਕਿਸਮ ਦੀ ਕੋਈ ਐਬਸਟਰੈਕਸ਼ਨ ਨਹੀਂ, ਐਜ਼ ਇਟ ਇਜ਼ ਆਇਲ ਪੇਂਟ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ। ਇਸੇ ਤਰ੍ਹਾਂ ਹੀ ਫਿਰ ਇੱਕ ਡਰਾਇੰਗਸ ਨੇ, ਇਹ ਫਿਓਦੋਰ ਦਸਤੋਵਸਕੀ ਦੀ ਡਰਾਇੰਗ ਮੈਂ ਕੀਤੀ ਸੀ। ਇਹ ਸਿਰਫ ਪੈਨਸਿਲ ਔਰ ਪੇਪਰ ਹੈ, ਇਹਦੇ 'ਚ ਡਿਟੇਲਸ ਜਿਹੜੀਆਂ ਇਹਦੇ 'ਚ ਬਿਲਕੁਲ ਸਿੰਪਲ। ਇਹ ਸਿਰਫ ਮੇਰੇ ਜਿਹੜੇ ਅਕੈਡਮਿਕ ਵਰਕਸ ਜਿਹੜੇ ਹੈਗੇ ਆ ਉਹਨਾਂ ਦੀ
ਇੱਕ ਐਗਜ਼ਾਮਪਲ ਸੀ। ਔਰ ਹੋਰ ਵੀ ਬਹੁਤ ਸਾਰੇ ਜਿਸ ਤਰ੍ਹਾਂ ਸਟਿਲ ਲਾਈਫ ਸੀਗੀਆਂ, ਲੈਂਡਸਕੇਪ ਸੀਗੀਆਂ, ਉਹ ਕੁਦਰਤੀ ਮੈਂ ਪਤਾ ਨਹੀਂ ਕਿਉਂ ਮੈਨੂੰ ਇੰਨੀਆਂ ਉਹ ਇੰਪੋਰਟੈਂਟ ਨਹੀਂ ਲੱਗੀਆਂ। ਈਵਨ ਮੈਂ ਉਹਨਾਂ ਦਾ ਰਿਕਾਰਡ ਵੀ ਨਹੀਂ ਰੱਖਿਆ, ਹਾਲਾਂਕਿ ਉਹ ਕੰਮ ਸਾਰੇ ਪਏ ਹੋਏ ਨੇ ਕਿਧਰ। ਲੇਕਿਨ ਕਿਉਂਕਿ ਮੈਨੂੰ ਲੱਗਦਾ ਸੀਗਾ ਕਿ ਬਸ ਉਹ ਇੱਕ ਟ੍ਰੇਨਿੰਗ ਦਾ ਹਿੱਸਾ ਸੀ, ਉਹ ਟ੍ਰੇਨਿੰਗ ਹੋ ਗਈ ਤੇ ਕਿਉਂਕਿ ਉਸ ਤੋਂ ਬਾਅਦ ਫਿਰ ਆਪਣੀ ਗੱਲ ਕਹਿਣੀ ਸੀ ਕੋਈ, ਉਹ ਜਿਹੜੀ ਕਿ ਬੜੀ ਜ਼ਰੂਰੀ ਹੁੰਦੀ ਹੈ, ਜਿਹਦੇ ਕਰਕੇ ਮੈਂ ਸਾਰਾ ਕੁਝ ਕੀਤਾ ਸੀ, ਸਿੱਖਿਆ ਸੀ। ਤਾਂ ਆਪਣੀ ਗੱਲ ਕਹਿਣੀ ਮੈਂ ਅਸਲ 'ਚ ਕਾਲਜ ਦੇ ਵਿੱਚ ਹੀ ਸ਼ੁਰੂ ਕਰ ਦਿੱਤੀ ਸੀ, ਟ੍ਰੇਨਿੰਗ ਪੂਰੀ ਹੋਣ ਤੋਂ ਪਹਿਲਾਂ। ਇੱਕ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਮੇਰਾ ਪਿਛੋਕੜ ਹੈ ਉਹ ਸਾਊਥ ਪੰਜਾਬ ਸੀ। ਜਿਹੜੇ ਦੋਸਤ ਨੂੰ ਪਤਾ ਹੈ ਉਹ ਇਲਾਕਾ ਬਠਿੰਡਾ, ਮਲੋਟ, ਫਾਜ਼ਿਲਕਾ, ਅਬੋਹਰ, ਇਹ ਇਲਾਕਾ ਜਿਹੜਾ ਹੈਗਾ ਰਾਜਸਥਾਨ ਦੇ ਨਾਲ ਲੱਗਦਾ, ਰੇਗਿਸਤਾਨ ਦੇ ਨਾਲ। ਹੁਣ ਤੇ ਕਿਉਂਕਿ ਥੋੜੀ ਹਰਿਆਵਲ ਹੋ ਗਈ ਹੈ ਚੌਲਾਂ ਵਗੈਰਾ ਕਰਕੇ, ਝੋਨੇ ਕਰਕੇ, ਲੇਕਿਨ ਇਹ ਇਲਾਕਾ ਬੜਾ ਹੀ ਰੁੱਖਾ ਸੀ, ਇੱਥੇ ਹਰਿਆਵਲ ਬੜੀ ਘੱਟ ਸੀ ਤੇ ਟਿੱਬੇ ਹੋਇਆ ਕਰਦੇ ਸਨ, ਕਾਫੀ ਮਤਲਬ ਰੇਗਿਸਤਾਨੀ ਇਲਾਕਾ ਸੀ। ਤੇ ਮੈਂ ਉਹਦਾ ਅਸਰ ਜਿਹੜਾ ਹੈਗਾ ਕਾਫੀ ਮੈਂ ਕਬੂਲਿਆ ਤੇ ਮੈਂ ਕੁਛ ਆਪਣੇ ਵੱਲੋਂ ਕੁਝ ਖਾਸ ਕਿਸਮ ਦੀ ਸੋਚਿਆ ਸੀ ਕੋਈ ਲੈਂਡਸਕੇਪ ਕਰਾਂ ਜਿਹੜੀ ਉਸ ਇਲਾਕੇ ਨੂੰ ਕਿਸੇ ਤਰੀਕੇ ਨਾਲ ਰਿਪਰੈਜ਼ੈਂਟ ਕਰਦੀ ਹੋਵੇ। ਤੇ ਉਹਦੇ 'ਚ ਮੈਂ ਚਾਹੁੰਦਾ ਸੀ ਵੀ ਕੁਛ ਲੈਂਡਸਕੇਪਸ ਜਿਹੜੀਆਂ ਤੁਹਾਨੂੰ ਦਿਖਾਵਾਂ, ਜਿਸ ਤਰ੍ਹਾਂ ਇਹ ਤੁਸੀਂ ਦੇਖ ਰਹੇ ਹੋ ਜੀ, ਜੀ ਸਰ। ਇਹ ਲੈਂਡਸਕੇਪ ਹਾਂਜੀ ਆ ਰਹੀ ਹੈ ਸਕਰੀਨ ਦੇ ਉੱਤੇ? ਜੀ ਜੀ ਸਰ ਆ ਰਹੀ। ਹਾਂਜੀ, ਸੋ ਇਹ ਤੁਸੀਂ ਦੇਖ ਰਹੇ ਹੋ ਕਿ ਹਰਿਆਵਲ ਬੜੀ ਘੱਟ ਹੈ ਤੇ ਔਰ ਇਹ ਮੈਂ ਕੋਸ਼ਿਸ਼ ਵੀ ਕੀਤੀ ਸੀ ਕਿ ਮੈਂ ਪੈਚ ਵਰਕ ਕਰਾਂ ਕੁਛ ਇਸ ਤਰੀਕੇ ਨਾਲ ਕਿ ਥੋੜਾ ਜਿਹਾ ਅਲੱਗ ਹੋਵੇ, ਮੇਰੇ ਵੱਲੋਂ ਕੋਈ ਗੱਲ ਕਹੀ ਜਾ ਸਕੇ। ਤੋ ਇਸ ਕਰਕੇ ਜ਼ਰੂਰੀ ਨਹੀਂ ਸੀ ਕਿ ਚੀਜ਼ਾਂ ਜਿਸ ਤਰ੍ਹਾਂ ਨਜ਼ਰ ਆਉਂਦੀਆਂ ਮੈਂ ਉਸ ਤਰ੍ਹਾਂ ਬਣਾਵਾਂ, ਬਲਕਿ ਜਿਸ ਤਰ੍ਹਾਂ ਮੈਨੂੰ ਉਹ ਮਹਿਸੂਸ ਹੁੰਦੀਆਂ ਹਨ ਉਸ ਤਰ੍ਹਾਂ ਬਣਾਵਾਂ। ਮੇਰੇ ਖਿਆਲ ਇਹੀ ਇੱਕ ਫਰਕ ਹੈ ਜਿਹੜੀ ਤੁਹਾਨੂੰ ਉਹ ਜਿਹੜੀ ਆਜ਼ਾਦੀ ਦੀ ਮੈਂ ਗੱਲ ਕੀਤੀ ਹੈ ਕਿ ਤੁਸੀਂ ਆਪਣੀ ਆਜ਼ਾਦੀ ਦੇ ਨਾਲ ਆਪਣੇ ਮਨ ਦੀ ਗੱਲ ਕਰ ਸਕੋ। ਤੇ ਇਹ ਇੱਕ ਪਿੰਡ ਦਾ ਜਿਹੜਾ ਹੈਗਾ ਦ੍ਰਿਸ਼ ਤੁਸੀਂ ਕਹਿ ਲਓ ਜਾਂ ਨਜ਼ਾਰਾ ਮੈਂ ਬਣਾਇਆ ਇਸ ਤਰੀਕੇ ਨਾਲ। ਮੈਂ ਅਗਰ ਇਸ ਤੋਂ ਅੱਗੇ ਚੱਲਾਂ ਤੇ ਇਹ ਜਿਹੜੇ ਅੱਕ ਦੇ ਫੁੱਲ ਜਿਹੜੇ ਨੇ ਇਹ ਵੀ ਇੱਕ ਇਸ ਤਰੀਕੇ ਨਾਲ ਇੱਕ ਲੈਂਡਸਕੇਪ ਹੀ ਹੈ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਮੈਂ ਹਜੇ ਕਾਲਜ ਵਿੱਚ ਸਾਂ ਜਦੋਂ, ਤੇ ਆਪਣੇ ਇਸ ਇਲਾਕੇ ਦੀ ਰਿਪਰੈਜ਼ੈਂਟੇਸ਼ਨ ਦੇ ਵਿੱਚ ਕਰਦੇ ਹੋਏ ਜਿਹੜੇ ਕੁਝ ਸੀਨਸ ਜਿਹੜੇ ਨੇ ਮੈਂ ਪੇਂਟ ਕਰਦਾ ਰਿਹਾ। ਕਿਉਂਕਿ ਮੈਨੂੰ ਇਹ ਵੀ ਸੀਗਾ ਕਿ ਜਿਹੜੀਆਂ ਆਮ ਸਾਨੂੰ ਉਦੋਂ ਸਿਖਾਇਆ ਜਾਂਦਾ ਸੀ ਕਿ ਪਹਾੜ ਹੋਣ, ਦਰਿਆ ਹੋਵੇ ਤੇ ਪਿੱਛੇ ਕੋਈ ਸੂਰਜ ਹੋਵੇ ਤੇ ਉਹ ਸਾਰਾ ਕਿਤੇ ਇੱਕ ਝੌਂਪੜੀ ਹੋਵੇ, ਉਹ ਜਿਹੜਾ ਇੱਕ ਸੈੱਟ ਜਿਹੜਾ ਸੀਗਾ ਉਸ ਤੋਂ ਮੈਂ ਉਹ ਤੋੜਨ ਦੀ ਵੀ ਕੋਸ਼ਿਸ਼ ਹੈ। ਤੇ ਉਹ ਕੋਸ਼ਿਸ਼ ਕੋਈ ਇੰਨੀ ਡੈਲੀਬਰੇਟ ਵੀ ਨਹੀਂ ਸੀ, ਮੈਨੂੰ ਪਤਾ ਸੀਗਾ ਕਿ ਸਾਡੇ ਉਹ ਇਲਾਕੇ 'ਚ ਨਹੀਂ ਹੈ ਉਹ ਚੀਜ਼ਾਂ, ਤੇ ਇਸ ਲਈ ਜੋ ਸਾਡੇ ਕੋਲ ਹੈ ਉਸ ਨੂੰ ਕਿਸ ਤਰ੍ਹਾਂ ਮੈਂ ਬਣਾਉਣਾ ਉਹ ਮੈਂ ਕੋਸ਼ਿਸ਼ ਕੀਤੀ ਹੈ। ਨੈਕਸਟ ਜਿਹੜਾ ਇਹ ਵੀ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਹੀ, ਜਿਸ ਤਰ੍ਹਾਂ ਕਿਸੇ ਦਰਖਤ ਦੇ ਹੇਠਾਂ ਖੜ ਕੇ ਗਰਮੀ ਦੇ ਵਿੱਚ ਕਣਕ ਦੇ ਖੇਤ 'ਚ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ, ਇਹ ਉਸ ਚੀਜ਼ ਦੀ ਇੱਕ ਝਲਕ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਉਸ ਇਲਾਕੇ ਦੀ। ਉਸੇ ਤਰੀਕੇ ਨਾਲ ਇਹ ਸੀਐਸਤਾ ਟਾਈਮ ਇਹ ਵੀ ਮੈਂ ਹਜੇ ਕਾਲਜ ਵਿੱਚ ਸਾਂ ਜਦੋਂ ਇਸ ਤਰ੍ਹਾਂ ਦੀਆਂ ਲੈਂਡਸਕੇਪਸ ਜਿਹੜੀਆਂ ਸਾਡੇ ਇਲਾਕੇ ਨੂੰ ਰਿਪਰੈਜ਼ੈਂਟ ਕਰਦੀਆਂ ਨੇ, ਜਿਨ੍ਹਾਂ ਵਿੱਚ ਪਹਾੜ ਨਹੀਂ ਹੈ, ਬਿਲਕੁਲ ਸਪਾਟ ਕਣਕ ਦੇ ਖੇਤ ਨੇ, ਗਰਮੀ ਹੈ, ਕਿਤੇ ਕਿਤੇ ਕੋਈ ਘੁੱਗੀ ਬੋਲਦੀ ਹੈ, ਕਿਤੇ ਕਿਤੇ ਕੋਈ ਤੋਤਾ ਬੋਲਦਾ, ਇਹ ਚੀਜ਼ਾਂ ਜਿਹੜੀਆਂ ਉਸ ਤੋਂ ਮੈਨੂੰ ਹਾਲੇ ਕਾਲਜ ਦੇ ਦਰਮਿਆਨ ਹੀ ਮੈਂ ਕਰਨੀ ਸ਼ੁਰੂ ਕਰ ਦਿੱਤੀ ਸੀ। ਫਿਰ ਸਾਡੇ ਕੁਝ ਦੋਸਤਾਂ ਨੂੰ ਪਤਾ ਹੋਏਗਾ, ਕੁਝ ਨੂੰ ਨਹੀਂ, ਕਿ ਸਾਡੇ ਇੱਕ ਜਦੋਂ ਕਣਕ ਖੇਤਾਂ ਤੋਂ ਵਿੱਚੋਂ ਮੰਡੀ 'ਚ ਆਉਂਦੀ ਸੀ ਸ਼ਹਿਰ ਦੇ ਵਿੱਚ, ਤਾਂ ਉਦੋਂ ਮੈਨੂਅਲੀ ਉਹਨਾਂ ਨੂੰ ਸਾਫ਼ ਕਰਨ ਲਈ ਇੱਕ ਖਾਸ ਕਮਿਊਨਿਟੀ ਦੇ ਲੋਕ ਉਹਨਾਂ ਨੂੰ ਇੰਪਲੋਏ ਕੀਤਾ ਜਾਂਦਾ ਸੀ। ਤੇ ਆਮ ਤੌਰ ਤੇ ਉਹਨਾਂ ਦੀਆਂ ਔਰਤਾਂ ਜਿਹੜੀਆਂ ਨੇ ਉਹ ਛੱਜ ਦੇ ਨਾਲ ਇਹ ਕਣਕ ਜਿਹੜੀ ਆ ਆਪਣੇ ਇਸ ਤਰੀਕੇ ਨਾਲ ਸਿਰ ਦੇ ਉੱਤੇ ਛੱਜਾਂ ਦੇ ਉੱਪਰ ਚੱਕ ਕੇ ਤੇ ਇਸ ਨੂੰ ਹਵਾ ਦੇ ਵਿੱਚ ਉਡਾ ਕੇ ਤੇ ਉਹ ਕਣਕ ਸਾਫ਼ ਕਰਿਆ ਕਰਦੇ ਸੀ। ਉਹ ਜਿਹੜੀ ਮੰਡੀ ਦਾ ਜਿਹੜਾ ਹੈਗੇ ਸੀਨਸ, ਇਹਨਾਂ ਨੂੰ ਮੈਂ ਐਚਿੰਗ ਦੇ ਵਿੱਚ ਕੀਤਾ। ਐਚਿੰਗ ਇੱਕ ਟੈਕਨੀਕ ਹੈ ਜਿਹਦੇ ਵਿੱਚ ਇਸ ਨੂੰ ਜ਼ਿੰਕ ਪਲੇਟ ਦੇ ਉੱਤੇ ਐਸਿਡ ਦੇ ਨਾਲ ਐਚ ਕਰਵਾ ਕੇ ਤੇ ਇੱਕ ਪ੍ਰਿੰਟਿੰਗ ਟੈਕਨੀਕਸ ਹੈਗੀਆਂ ਜਿਹੜੀਆਂ ਉਹ ਅਗੇਨ ਉਹ ਸਾਡੇ ਕਾਲਜ ਦੇ ਕੋਰਸ ਦਾ ਹੀ ਕੁਝ ਹਿੱਸੇ ਸੀਗੇ।
ਜਿਹਦੇ ਵਿੱਚ ਸਾਨੂੰ ਕਰਨਾ ਜ਼ਰੂਰੀ ਸੀ ਉਹ ਸਭ ਸਿੱਖਣਾ, ਔਰ ਚੰਗਾ ਵੀ ਲੱਗਿਆ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਉਹ ਮਾਧਿਅਮ ਤੇ ਡਿਪੈਂਡ ਕਰਦੀਆਂ ਕਿ ਕਈ ਵਾਰੀ ਕਿਸੇ ਮਾਧਿਅਮ ਦੇ ਵਿੱਚ ਕੋਈ ਚੀਜ਼ ਚੰਗੀ ਨਿਕਲ ਆਉਂਦੀ। ਤੇ ਇਸ ਕਰਕੇ ਇਹ ਵੀ ਹੈਗਾ ਕਿ ਮੈਂ ਜਿਹੜੀ ਚੀਜ਼, ਜਿਹੜਾ ਮੇਰਾ ਕੋਈ ਸਬਜੈਕਟ ਹੈ, ਉਹਦਾ ਉਸ ਮੁਤਾਬਕ ਮੈਂ ਮਾਧਿਅਮ ਚੂਜ਼ ਕਰਦਾ। ਕੋਈ ਮਾਧਿਅਮ ਐਸੇ ਨੇ ਜਿਨ੍ਹਾਂ ਦੇ ਵਿੱਚ ਆਇਲ ਅੱਛਾ ਲੱਗੇਗਾ, ਕੋਈ ਕਿਸੇ ਦੇ ਵਿੱਚ ਪੇਸਟਲ 'ਚ ਅੱਛਾ ਲੱਗੇਗਾ। ਸੋ ਕਿਉਂਕਿ ਮੈਂ ਸਾਰੇ ਮਾਧਿਅਮ ਸਿੱਖੇ ਤਾਂ ਇਹ ਐਚਿੰਗ ਇਸੇ ਤਰ੍ਹਾਂ ਇੱਕ ਮੈਂ ਤੁਹਾਨੂੰ ਐਚਿੰਗ ਹੋਰ ਦਿਖਾ ਦਿੰਦਾ ਹੁਣ। ਇਹ ਸ਼ਾਇਦ ਤੁਸੀਂ ਦੇਖੇ ਹੋਣਗੇ, ਹਰ ਇੱਕ ਇਲਾਕੇ ਦੇ ਵਿੱਚ ਇਹ ਜਿਹੜੀ ਚੀਜ਼ ਬੰਦਾ ਵੇਚ ਰਿਹਾ ਉਹਨੂੰ ਸਾਰੇ ਅਲੱਗ-ਅਲੱਗ ਕਹਿੰਦੇ ਨੇ। ਕੋਈ ਮਾਈ ਬੁੱਢੀ ਦਾ ਝਾਟਾ ਕਹਿੰਦੇ ਨੇ, ਸਾਡੇ ਇੱਥੇ ਵਾਬਰੋਲਾ ਕਹਿੰਦੇ ਸੀ। ਤੇ ਇਹ ਗੁਲਾਬੀ ਜਿਹੇ ਰੰਗ ਦੇ ਮਠਿਆਈਆਂ ਜਿਹੜੀਆਂ ਉਹ ਡੱਬਾ ਭਰ ਕੇ ਵੇਚਣ ਆਉਂਦਾ ਸੀ ਬੰਦਾ। ਤੇ ਤੁਸੀਂ ਦੇਖ ਰਹੇ ਹੋ ਕਿ ਇਹ ਮੇਰੇ ਬਚਪਨ ਦੀਆਂ ਯਾਦਾਂ ਵੀ ਨੇ, ਤੇ ਉਹ ਇੱਕ ਟੈਕਨੀਕ ਸਿੱਖਣ ਦਾ ਇੱਕ ਤਰੀਕਾ ਵੀ ਸੀ, ਤੇ ਉਸ ਨੂੰ ਕੱਢਣ ਦਾ, ਉਹਦਾ ਇੰਪ੍ਰੈਸ਼ਨ ਦੇਣ ਦਾ, ਐਚਿੰਗ ਕਰਨ ਦਾ, ਉਹਦੇ ਮੈਨੂੰ ਅੱਛਾ ਲੱਗਿਆ ਸੀ। ਤੇ ਮੈਂ ਚਾਹੁੰਦਾ ਸੀ ਮੈਂ ਸ਼ੁਰੂ 'ਚ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿ ਜਿਹੜਾ ਮੇਰਾ ਪਿਛੋਕੜ ਹੈ, ਜਿਹੜਾ ਇਲਾਕਾ ਹੈ, ਉਹ ਇਸ ਤੁਹਾਨੂੰ ਨਜ਼ਰ ਆਏਗਾ। ਇਸੇ ਤਰ੍ਹਾਂ ਹੀ ਫਿਰ ਮੈਂ ਇਸ ਤੋਂ ਅੱਗੇ ਵੀ ਜੇ ਚੱਲੀਏ, ਇਹ ਦੇਖੋ ਜਿਸ ਤਰੀਕੇ ਨਾਲ ਆਸ-ਪਾਸ ਦੇ ਘਰ, ਆਂਢ ਗੁਆਂਢ, ਇਹ ਰਾਤ ਦਾ ਇੱਕ ਤਸਵੀਰ ਜਿਹੜੀ ਮੈਂ ਬਣਾਈ ਸੀ, ਜਿਸ ਤਰੀਕੇ ਨਾਲ ਕਿਸ ਤਰ੍ਹਾਂ ਦੇ ਕੱਚੇ ਘਰ ਔਰ ਇਹ ਜਿਸ ਤਰ੍ਹਾਂ ਚਾਂਦਨੀ ਰਾਤ ਔਰ ਹਲਕੀ ਲਾਈਟ। ਇਹ ਸਿਰਫ ਇਸ ਲਈ ਸੀ ਕਿ ਸਾਡੇ ਉਹ ਮੇਰਾ ਜਿਹੜਾ ਪਿਛੋਕੜ ਹੈ, ਮੇਰਾ ਜਿਹੜਾ ਆਸ-ਪਾਸ ਹੈ, ਉਸ ਨੂੰ ਮੈਂ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦਾ ਸੀ। ਇਹ ਵੀ ਹਜੇ ਕਾਲਜ ਦੇ ਦਰਮਿਆਨ ਹੀ, ਟ੍ਰੇਨਿੰਗ ਦੇ ਵਿੱਚ ਹੀ ਇਹ ਸਾਰੀਆਂ ਉਹਦੀਆਂ ਇੱਕ ਲੜੀ ਸੀ, ਖਿੜਕੀ ਦੇ ਨਾਮ ਤੇ ਮੈਂ ਬਣਾਈ ਸੀ। ਇਹ ਵੀ ਫਿਰ ਇੱਥੇ ਤੁਸੀਂ ਦੇਖ ਰਹੇ ਹੋ ਕਿ ਉਹੀ ਜਿਹੜੀ ਹੈ ਇਹ ਲੈਂਡਸਕੇਪ ਹੀ ਜਿਹੜੀ ਹੈ ਸਾਡੀ ਇੱਕ ਖਾਸ ਕਿਸਮ ਦਾ ਜਿਹੜਾ ਮੌਨਸੂਨ ਦਾ ਮੌਸਮ ਹੈਗਾ, ਉਸ ਨੂੰ ਮੇਰਾ ਇੱਛਾ ਇਸ ਤਰੀਕੇ ਨਾਲ ਹੋਈ ਕਿ ਵੀ ਮੈਂ ਉਹਨੂੰ ਵੀ ਰਿਪਰੈਜ਼ੈਂਟ ਕਰਾਂ, ਕਿ ਤੁਸੀਂ ਅੰਦਰੋਂ ਖੜ ਕੇ ਬਾਹਰ ਜਿਹੜਾ ਮੌਨਸੂਨ ਨੂੰ ਕਿਸ ਤਰੀਕੇ ਨਾਲ ਤੁਸੀਂ ਪੇਂਟ ਕਰ ਸਕਦੇ ਹੋ। ਤੇ ਇਹ ਸਾਰੀ ਜਿਹੜੀ ਹੈ ਹੁਣ ਤੱਕ ਦਾ ਇਹ ਜਿਹੜਾ ਮੇਰਾ ਸੀਗਾ, ਇਹ ਕਾਲਜ ਦੇ ਟ੍ਰੇਨਿੰਗ ਦੇ ਦਰਮਿਆਨ ਵੀ ਸੀ, ਲੇਕਿਨ ਇਹਦੇ ਵਿੱਚ ਮੈਂ ਆਪਣੀ ਜਿਹੜੀ ਸਾਨੂੰ ਫਰੀडम ਦੇਣ ਦਾ ਉਹਨਾਂ ਨੇ ਮੌਕੇ ਦਿੱਤੇ ਸੀ, ਉਹ ਵੀ ਮੈਂ ਮੌਕੇ ਲਏ ਸੀ ਉਸ ਟਾਈਮ। ਤੇ ਮੇਰਾ ਮਤਲਬ ਕਹਿੰਦਾ ਕਿ ਜੋ ਮੈਂ ਆਪਣੇ ਆਪ ਨੂੰ ਜਿਸ ਕੰਮ ਲਈ ਸਿਖਾ ਰਿਹਾ ਸੀ, ਜਿਸ ਕੰਮ ਲਈ, ਉਹ ਮੈਂ ਉਸ ਵੇਲੇ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ। ਔਰ ਈਵਨ ਮੈਂ ਐਗਜ਼ੀਬਿਸ਼ਨਸ ਵੀ 1-2 ਕਾਲਜ ਦੇ ਦਰਮਿਆਨ ਡਿਗਰੀ ਲੈਣ ਤੋਂ ਪਹਿਲਾਂ ਹੀ ਕਰ ਚੁੱਕਿਆ ਸੀ ਉਸ ਟਾਈਮ। ਕਾਲਜ ਦੇ ਵਿੱਚ ਬੇਸਿਕ ਟ੍ਰੇਨਿੰਗ ਦੇ ਵਿੱਚ ਸਾਨੂੰ ਸਕਲਪਚਰ ਵੀ ਸਿਖਾਇਆ ਜਾਂਦਾ ਸੀ, ਔਰ ਹਾਲਾਂਕਿ ਇਹ ਮੈਂ ਕੋਈ ਬਹੁਤਾ ਕ੍ਰੀਏਟਿਵ ਕੰਮ ਨਹੀਂ ਸਮਝਦਾ, ਲੇਕਿਨ ਸਾਨੂੰ ਜਿਸ ਤਰੀਕੇ ਦੇ ਉਹ ਟੌਪਿਕ ਦਿੰਦੇ ਸੀ, ਦ ਕਪਲ ਜਿਸ ਤਰ੍ਹਾਂ, ਜਾਂ ਫੈਮਿਲੀ, ਜਾਂ ਲੈਂਡਸਕੇਪ, ਇਹ ਇਸੇ ਤਰੀਕੇ ਨਾਲ ਇਹ ਮੇਰੇ ਜਿਹੜੇ ਕਾਲਜ ਦੇ ਦਿਨਾਂ ਦੇ ਜਿਹੜੇ ਮੇਰੇ ਸ਼ੁਰੂ ਦੇ ਸਕਲਪਚਰ ਸੀ, ਇਹ ਤੁਸੀਂ ਦੇਖ ਸਕਦੇ ਹੋ ਕਿ ਕਲੇ ਦੇ ਵਿੱਚ, ਕਲੇ ਮਾਡਲਿੰਗ ਦੇ ਵਿੱਚ ਮੈਂ ਇਹ ਕੰਮ ਕੀਤੇ ਸੀ। ਫਿਰ ਇਸੇ ਤਰ੍ਹਾਂ ਇੱਕ ਹੋਰ ਟੌਪਿਕ ਸੀ ਦੁਨੀਆ, ਦ ਵਰਲਡ, ਕਿ ਮੇਰੇ ਦਿਮਾਗ 'ਚ ਜਿਸ ਤਰ੍ਹਾਂ ਸੀਗਾ ਕਿ ਜਿਸ ਤਰ੍ਹਾਂ ਜਿਹੜੀ ਧਰਤੀ ਘੁੰਮ ਰਹੀ ਹੈ ਤੇ ਲੋਕ ਵੀ ਉਹਦੇ ਨਾਲ ਘੁੰਮ ਰਹੇ। ਇਹ ਉਦੋਂ ਵਾਲੇ ਮੈਂ ਬੱਚੇ ਸੀ ਕਿ 18-20 ਸਾਲ ਦਾ ਹੋਊਗਾ ਜਿਸ ਤਰ੍ਹਾਂ ਮੈਂ ਸ਼ੁਰੂ ਦੇ ਵਿੱਚ ਇਹ ਉੱਥੇ ਕਾਲਜ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕੀਤੇ। ਤਾਂ ਇਸ ਤਰ੍ਹਾਂ ਸਾਰੇ ਤਰ੍ਹਾਂ ਦੇ ਮਾਧਿਅਮ ਜਿਹੜੇ ਆ ਉਹ ਮੈਂ ਟਰਾਈ ਕੀਤੇ, ਜੇ ਸਕਲਪਚਰ ਵੀ, ਐਚਿੰਗ, ਗ੍ਰਾਫਿਕਸ ਜਿਹਨੂੰ ਕਹਿੰਦੇ, ਔਰ ਪੇਂਟਿੰਗ, ਡਰਾਇੰਗਸ, ਸਾਰਾ ਕੁਝ। ਇਸ ਤੋਂ ਬਾਅਦ 'ਚ ਜੇ ਅਸੀਂ ਚੱਲੀਏ, ਫਿਰ 1984 ਦੇ ਵਿੱਚ ਸਾਡਾ ਕਾਲਜ ਦੀ ਡਿਗਰੀ ਖਤਮ ਹੋਈ ਸੀ, ਔਰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਜੋ ਵੀ ਉਸ ਟਾਈਮ ਪੰਜਾਬ 'ਚ ਹੋਇਆ ਸੀ, 84 ਦਾ ਜਿਹੜਾ ਜ਼ਮਾਨਾ ਸੀਗਾ ਉਹ ਪੰਜਾਬ ਦੇ ਲਈ, ਉਹ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ ਕਿ ਇੱਥੇ ਬੜਾ ਹੀ ਸਟਰਾਈਫ ਸੀਗਾ, ਮੰਦਭਾਗਾ ਸਮਾਂ ਸੀ, ਮਿਲਟਰੀ ਆਪਰੇਸ਼ਨ ਸੀ, ਐਕਸਟ੍ਰੀਮਿਜ਼ਮ ਸੀ। ਤੇ ਉਸ ਤੋਂ ਬਾਅਦ 'ਚ ਮੈਂ ਜਦੋਂ ਘਰ ਆਇਆ ਤੇ ਕੁਛ ਕਰਫਿਊਜ਼ ਵਗੈਰਾ ਵੀ ਜਿਹੜੇ ਬਹੁਤ ਐਕਸਪੀਰੀਅੰਸ ਕੀਤੇ, ਤਾਂ ਉਹਨਾਂ ਦਿਨਾਂ ਦੇ ਵਿੱਚ ਮੈਂ ਬਹੁਤ ਜ਼ਿਆਦਾ ਪੋਲੀਟੀਕਲੀ ਅਵੇਅਰ ਵੀ ਨਹੀਂ ਸੀ, ਔਰ ਨਾ ਹੀ ਮੈਨੂੰ ਬਹੁਤ ਜ਼ਿਆਦਾ ਇਸ ਵੱਲ ਧਿਆਨ ਸੀ, ਕਿਉਂਕਿ ਉਦੋਂ ਪੜ੍ਹਾਈ ਦਾ ਹੀ ਸਮਾਂ ਸੀਗਾ। ਲੇਕਿਨ ਫਿਰ ਵੀ ਮੈਂ ਜਦੋਂ ਅਬਜ਼ਰਵ ਕੀਤਾ ਲੋਕੀ ਕਿਸ ਤਰੀਕੇ ਨਾਲ ਇੱਕ ਦੂਸਰੇ ਨਾਲ
ਗੱਲਬਾਤ ਉਦੋਂ ਕਰਦੇ ਨੇ ਤੇ ਉਹ ਦੋ ਕਮਿਊਨਿਟੀਜ਼ ਦੇ ਵਿੱਚ ਕਿਸ ਕਿਸਮ ਦੀ ਰਿਫਟ ਜਿਹੜੀ ਹੈ ਉਹ ਪੈ ਗਈ ਸੀ। ਉਹਦੇ 'ਚ ਮੈਂ ਕੁਛ ਡਰਾਇੰਗਸ ਉਹਨਾਂ ਦਿਨਾਂ ਵਿੱਚ ਕੀਤੀਆਂ, ਜਦੋਂ ਮੈਂ ਸਿਰਫ ਆਪਣੇ ਵੱਲੋਂ ਮੈਂ ਕੋਈ ਗੱਲ ਮੇਰਾ ਖਿਆਲ ਮੈਂ ਨਹੀਂ ਕਹੀ, ਲੇਕਿਨ ਮੈਂ ਆਬਜ਼ਰਵ ਕੀਤਾ ਕਿ ਉਹ ਲੋਕ ਕਿਸ ਤਰੀਕੇ ਨਾਲ ਬੈਠਦੇ ਨੇ, ਕਿਸ ਤਰੀਕੇ ਨਾਲ ਇੱਕ ਦੂਸਰੇ ਨਾਲ ਉਹ ਇੰਟਰੈਕਟ ਕਰਦੇ ਨੇ। ਉਸ ਇੰਟਰੈਕਸ਼ਨ ਦੇ ਵਿੱਚੋਂ ਮੈਂ ਕਾਫੀ ਕੋਈ 20-25 ਡਰਾਇੰਗਸ ਮੈਂ ਉਦੋਂ ਕੀਤੀਆਂ ਸੀ, ਕਿਉਂਕਿ ਇਹ ਅਸੀਂ ਸਾਡੀ ਲੜੀ ਚੱਲ ਰਹੀ ਉਸ ਵੇਲੇ ਤੋਂ ਲੈ ਕੇ, ਇਸ ਕਰਕੇ ਮੈਂ ਚਾਹੁੰਦਾ ਸੀ ਕਿ ਉਹ ਵਿੱਚ ਥੋੜਾ ਜਿਹਾ ਵਿੱਚ ਮੈਂ ਤੁਹਾਨੂੰ ਉਹਦੀਆਂ ਡਰਾਇੰਗਸ ਜਿਹੜੀਆਂ ਇੱਕ ਦੋ ਮੈਂ ਉਹ ਦਿਖਾਵਾਂ। ਜਿਸ ਤਰੀਕੇ ਨਾਲ ਕਰਫਿਊਸ ਇਹ ਸਕਰੀਨ ਤੇ ਮੈਨੂੰ ਆਏ ਤਾਂ ਮੈਨੂੰ ਦੱਸਣਾ। ਜੀ ਆ ਤੁਸੀਂ ਗਿਆ ਦੇਖ ਰਹੇ ਹੋ ਕਿ ਇਹਦੇ ਵਿੱਚ, ਹਾਂਜੀ, ਇਹਦੇ ਵਿੱਚ ਇਹ ਡਰਾਇੰਗ ਹੈਗੀ ਹੈ ਜਸਟ ਪੈਨ ਐਂਡ ਇੰਕ। ਇਹ ਪੈਨ ਐਂਡ ਇੰਕ ਇੱਕ ਮੈਥਡ ਹੁੰਦਾ ਹੈ ਜਿਹਦੇ 'ਚ ਅਸੀਂ ਬਲੈਕ ਇੰਕ ਤੇ ਵਾਈਟ ਪੇਪਰ ਯੂਜ਼ ਕਰਦੇ ਹਾਂ। ਸੋ ਕੀ ਹੈ ਕਿ ਇਹਦੇ ਵਿੱਚ ਮੇਰਾ ਮੇਨ ਐਲੀਮੈਂਟ ਸੀਗੇ ਰੇਡੀਓ, ਟੈਲੀਵਿਜ਼ਨ, ਜਾਂ ਉਹ ਟੈਲੀਵਿਜ਼ਨ ਵੀ ਉਦੋਂ ਸੀ ਲੇਕਿਨ ਕੋਈ ਇੰਨਾ ਬਹੁਤ ਜ਼ਿਆਦਾ ਹਜੇ ਇੰਨਾ ਪਪੂਲਰ, ਮਤਲਬ ਇੰਨਾ ਜ਼ਿਆਦਾ ਨਹੀਂ ਸੀ ਉਹਦਾ ਫੈਲਾਅ, ਲੇਕਿਨ ਰੇਡੀਓ ਔਰ ਨਿਊਜ਼ਪੇਪਰ ਸੀ ਔਰ ਫੁਲੀ ਕੰਟਰੋਲਡ ਉਹ ਹੁੰਦਾ ਸੀ। ਸਾਡੇ ਕੋਲ ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਉਹ ਬੜੀ, ਜੋ ਸਰਕਾਰ ਚਾਹੁੰਦੀ ਸੀ ਉਹੀ ਸਾਨੂੰ ਸੁਣਨ ਨੂੰ ਮਿਲਦਾ ਸੀ। ਇਸ ਕਰਕੇ ਜਿਹੜਾ ਵਰਲਡ ਰੇਡੀਓ ਹੈਗਾ, ਜਿੱਦਾਂ BBC ਜਾਂ ਹੋਰ ਜਿਹੜੇ ਸਟੇਸ਼ਨ ਸੀਗੇ, ਉਹਨਾਂ ਦੇ ਲੋਕੀ ਬਹੁਤ ਜ਼ਿਆਦਾ ਇਨਟਿਊਨ ਰਹਿੰਦੇ ਸੀ ਕਿ ਉੱਥੋਂ ਕੀ ਪਤਾ ਲੱਗਦਾ। ਸੋ ਇਹਨਾਂ ਸਾਰੀਆਂ ਡਰਾਇੰਗਸ ਦੇ ਵਿੱਚ ਕਮਿਊਨਿਟੀਜ਼ ਜਿਹੜੀਆਂ, ਦੋ ਕਮਿਊਨਿਟੀਜ਼, ਉਹਨਾਂ ਦੇ ਦੋਨਾਂ ਦੇ ਰਿਪਰੈਜ਼ੈਂਟੇਟਿਵਸ ਹੈ, ਔਰ ਰੇਡੀਓ ਦੇ ਨਾਲ ਉਹਨਾਂ ਦਾ ਕਿਸ ਕਿਸਮ ਦਾ ਤਾਲੁਕ ਹੈ। ਇਹ ਮੇਰੀ ਇੱਕ ਆਬਜ਼ਰਵੇਸ਼ਨ ਸੀ ਆਸ-ਪਾਸ ਦੇ ਲੋਕਾਂ ਨੂੰ ਦੇਖ ਕੇ। ਮੈਂ ਚਾਹੁੰਦਾ ਸੀਗਾ ਕਿ ਇਹ ਤੁਹਾਨੂੰ ਮੈਂ ਦਿਖਾਵਾਂ ਕਿ ਉਦੋਂ ਬਹੁਤਾ ਪੋਲੀਟੀਕਲ ਅਫੇਅਰ ਨਾ ਹੋਣ ਦੇ ਬਾਵਜੂਦ ਵੀ ਮੈਂ ਇਹ ਇੰਪ੍ਰੈਸ਼ਨ ਜੋ ਮੇਰੇ ਦਿਮਾਗ 'ਚ ਸੀ, ਇਹ ਮੈਂ ਕੁਛ ਕੀਤੇ ਸੀ। ਇਹ ਦੂਸਰੀ ਡਰਾਇੰਗ 'ਚ ਤੁਸੀਂ ਦੇਖ ਰਹੇ ਹੋ ਕਿ ਕੁਛ ਲੋਕ ਜਿਹੜੇ ਨਾ ਉਹ ਬਹੁਤ ਖੁਸ਼ ਨੇ ਔਰ ਉਹ ਤਾਸ਼ ਖੇਡ ਰਹੇ ਨੇ, ਔਰ ਉਹਨਾਂ ਦੇ ਫੇਸ, ਕੁਦਰਤੀ ਗੱਲ ਹੈ ਕਿ ਇਹ ਜਿਸ ਤਰ੍ਹਾਂ ਪਹਿਲਾਂ ਅਸੀਂ ਕਿਹਾ ਸੀ ਕਿ ਅਸੀਂ ਚੀਜ਼ਾਂ ਨੂੰ ਆਪਣੀ ਮਰਜ਼ੀ ਨਾਲ ਬਣਾ ਸਕਦੇ ਹਾਂ, ਜੇ ਸਾਨੂੰ ਪਤਾ ਹੋਵੇ ਵੀ ਅਸੀਂ ਉਹਨਾਂ ਨੂੰ ਸਿੱਖਿਆ ਕਿ ਉਹਨਾਂ ਨੂੰ ਤੋੜ ਸਕਦੇ ਹਾਂ। ਤੇ ਐਕਸਪ੍ਰੈਸ਼ਨ ਲੈ ਕੇ ਆਉਣ ਦੇ ਬਹੁਤ ਸਾਰੇ ਤਰੀਕੇ ਨੇ। ਕਲਰ ਤੋਂ ਇਲਾਵਾ ਲਾਈਨਾਂ ਦੇ ਵਿੱਚ ਵੀ ਤੁਸੀਂ ਜਿਹੜਾ ਨਾ ਉਹ ਆਪਣੀ ਮਰਜ਼ੀ ਦੀਆਂ ਲਾਈਨਾਂ ਵੀ ਇੱਧਰ ਉੱਧਰ ਕਰੋ ਤੇ ਤੁਸੀਂ ਉਹਦੇ 'ਚ ਐਕਸਪ੍ਰੈਸ਼ਨ ਜੋ ਚਾਹੁੰਦੇ ਹੋ ਉਹ ਲਿਆ ਸਕਦੇ ਹੋ। ਇੱਕ ਤਰੀਕੇ ਦਾ ਨਾਲ ਕੈਰੀਕੇਚਰ ਸੀ, ਤੁਸੀਂ ਕਾਰਟੂਨ ਤਾਂ ਨਹੀਂ ਕਹਿ ਸਕਦੇ ਪਰ ਕੈਰੀਕੇਚਰ ਕਹਿ ਸਕਦੇ ਹੋ। ਤੇ ਇੱਥੇ ਵੀ ਰੇਡੀਓ, ਇਹ ਜਿਹੜੀਆਂ ਸਿਰਫ ਦੋ ਐਗਜ਼ਾਮਪਲਸ ਮੈਂ ਇੱਥੇ ਲਿਆਇਆ ਸੀ। ਉਹਦੇ 'ਚ ਮੈਂ ਕਾਫੀ ਸਾਰੀਆਂ 20-25 ਡਰਾਇੰਗ ਸੀਗੀਆਂ, ਪਰ ਉਹ ਬਹੁਤ ਸਾਰੀਆਂ ਸਿਮਿਲਰ ਹੀ ਹੈ। ਉਹਦੇ ਵਿੱਚ ਰੇਡੀਓ ਔਰ ਨਿਊਜ਼ਪੇਪਰ ਤੇ ਲੋਕਾਂ ਦਾ ਜਿਹੜਾ ਇਕੱਠ ਹੈਗਾ ਉਹ ਨਜ਼ਰ ਆਏਗਾ ਤੁਹਾਨੂੰ। ਇਸ ਤੋਂ ਬਾਅਦ 'ਚ ਜਿਹੜਾ ਅਸੀਂ ਜਦੋਂ ਚੱਲਦੇ ਹਾਂ ਤਾਂ ਇਹ ਫਿਰ ਤੁਸੀਂ ਦੇਖ ਰਹੇ ਹੋ ਕਿ ਇਹ ਫਿਰ ਡਿਉੜੀ ਪੰਜਾਬ ਦੀ। ਹੁਣ ਅਸੀਂ ਇਹ ਜਦੋਂ 84 ਤੋਂ ਬਾਅਦ ਫਿਰ 85, 86 ਔਨਵਰਡਸ ਫਿਰ ਜਿਹੜਾ ਨਾ ਇਹ ਕਾਲਜ ਦੀ ਜਿਹੜੀ ਇੱਕ ਟ੍ਰੇਨਿੰਗ ਵਾਲਾ ਇੱਕ ਸਿਲਸਿਲਾ ਸੀ ਉਹ ਟੁੱਟ ਗਿਆ, ਤੇ ਮੈਂ ਪੂਰੀ ਤਰੀਕੇ ਨਾਲ ਇੰਡੀਪੈਂਡੈਂਟਲੀ ਫਿਰ ਜਿਹੜਾ ਮੈਂ ਵਿਸ਼ਾ ਚੁਣਿਆ ਕਿ ਜਿਹਦੇ 'ਚ ਮੈਂ ਆਪਣੇ ਸੱਭਿਆਚਾਰ ਨੂੰ, ਆਪਣੀ ਪਿਛੋਕੜ ਨੂੰ ਜਾਂ ਆਪਣੇ ਆਸ-ਪਾਸ ਨੂੰ ਆਬਜ਼ਰਵ ਕੀਤਾ, ਉਹ ਸੀ ਪਿੰਡਾਂ ਦੇ ਵਿੱਚ ਡਿਉੜੀ। ਸਾਨੂੰ ਪਤਾ ਹੈ ਕਿ ਡਿਉੜੀ ਜਿਹੜੀ ਹੈਗੀ ਆ ਉਹਦੇ ਵਿੱਚ ਬਹੁਤ ਸਾਰੀ ਸਾਡੀਆਂ ਆਮ ਤੌਰ ਤੇ, ਖਾਸ ਤੌਰ ਤੇ ਔਰਤਾਂ ਦਿਨ ਦੇ ਟਾਈਮ 'ਚ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਜਦੋਂ ਗੱਲਾਂ ਬਾਤਾਂ ਕਰਦੀਆਂ ਸੀ ਤਾਂ ਉਹਨਾਂ ਦੇ ਹਾਵ ਭਾਵ ਜਿਹੜੇ, ਉਹਨਾਂ ਦੇ ਐਕਸਪ੍ਰੈਸ਼ਨ ਉਹ ਬਹੁਤ ਮੈਨੂੰ ਮੁਤਾਸਰ ਕਰਦੇ ਸੀ। ਤੇ ਉਹਨਾਂ ਦੇ ਵਿੱਚ ਅਸਲ 'ਚ ਕਿਉਂਕਿ ਉਹਨਾਂ ਦੀ ਜਿਹੜੀਆਂ ਗੱਲਾਂ ਨੇ ਉਹਦੇ 'ਚ ਸਾਰੀ ਦੁਨੀਆ ਹੈ, ਉਹਨਾਂ ਦੀ ਦੁੱਖ ਸੁੱਖ ਹੈ, ਉਹਨਾਂ ਦੀਆਂ ਖੁਸ਼ੀਆਂ, ਉਹਨਾਂ ਦੇ ਵਿਆਹਾਂ ਦੀਆਂ ਗੱਲਾਂ, ਉਹਨਾਂ ਦੇ ਖੇਤੀਬਾੜੀ ਦੀਆਂ ਗੱਲਾਂ, ਉਹਨਾਂ ਦੀਆਂ ਤਕਲੀਫਾਂ, ਉਹਨਾਂ ਦੀਆਂ ਕਿਸੇ ਦੀ ਮਰਗ ਹੋਈ ਹੈ, ਕਿਸੇ ਦੇ ਕੋਈ ਜੰਮਿਆ, ਉਹ ਸਾਰਾ ਕੁਛ ਜਿਹੜਾ ਨਾ ਉੱਥੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਉਂਦਾ ਸੀ। ਇਹ ਜਿਹੜੀ ਮੇਰੀ ਲੜੀ ਹੈ, ਇਹਦਾ ਨਾਮ ਦ ਵਿਲੇਜ ਸੀ, ਪਿੰਡ। ਉਹਦਾ ਜਿਹੜਾ ਮੇਨ ਐਂਫੈਸਿਸ ਜਿਹੜਾ ਡਿਉੜੀ ਦੇ ਵਿੱਚ ਮੈਂ ਡਿਉੜੀ ਦੇ ਉੱਪਰ ਰੱਖਿਆ ਸੀ, ਔਰ ਬਹੁਤ ਸਾਰੇ ਮਾਧਿਅਮਾਂ ਦੇ ਵਿੱਚ ਮੈਂ ਕੰਮ ਕੀਤਾ। ਇਹਦੇ 'ਚ ਮੈਂ ਪੇਂਟਿੰਗ ਵੀ ਹੈ, ਸਕਲਪਚਰ ਵੀ ਹੈ, ਡਰਾਇੰਗਸ ਵੀ ਹੈ, ਔਰ ਇਹ ਜਿਹੜੀਆਂ ਪੈਨ ਐਂਡ ਇੰਕ ਡਰਾਇੰਗਸ ਜਿਹੜੀਆਂ ਨੇ ਇਹ ਮੈਂ ਸ਼ੁਰੂ ਇੱਥੋਂ ਕੀਤਾ ਸੀ। ਇਹਦੀਆਂ ਮੈਂ ਤੁਹਾਨੂੰ ਕੁਛ ਹੋਰ ਦਿਖਾ ਦੇਣਾ ਡਰਾਇੰਗਸ। ਜਿਸ ਤਰ੍ਹਾਂ ਇਹ ਵੀ ਹੈ, ਇਹ ਵੀ ਉਸੇ ਤਰ੍ਹਾਂ ਹੀ ਇੱਕ ਹਿੱਸਾ ਹੈ। ਐਜ਼ ਇੰਕ ਐਂਡ ਵਾਸ਼,
ਇਹਨੂੰ ਇੰਕ ਐਂਡ ਵਾਸ਼ ਕਹਿੰਦੇ ਨੇ। ਇਹਦੇ 'ਚ ਇੰਕ ਦੇ ਨਾਲ ਪਾਣੀ ਮਿਲਾ ਕੇ ਅਸੀਂ ਕਰਦੇ ਹਾਂ ਕੰਮ ਵਿਲੇਜ। ਫਿਰ ਇਹ ਵੀ ਦੇਖੋ, ਇਹ ਵੀ ਉਸੇ ਦਾ ਹਿੱਸਾ ਹੈ ਡਿਊਟੀ ਦੇ ਵਿੱਚ। ਇਹਦੇ 'ਚ ਜਿਸ ਤਰ੍ਹਾਂ ਹੋਰ ਜਿਹੜੇ ਐਲੀਮੈਂਟ ਇਹਦੇ 'ਚ ਮੈਂ ਲਏ ਸੀ, ਕੁਝ ਕਿਤੇ ਕਿਤੇ ਕੋਈ ਆਰਕੀਟੈਕਚਰਲ ਐਲੀਮੈਂਟਸ ਹੈ, ਆਲਾ ਹੈ ਇੱਕ ਸਾਈਡ ਦੇ ਉੱਤੇ, ਪਿੱਛੇ ਕਿਤੇ ਦੂਰ ਕੱਚੇ ਘਰ ਦਾ ਨਜ਼ਰ ਆਉਣਾ, ਕਿਤੇ ਕੋਈ ਦਰਖਤ। ਇਹ ਵੀ ਇਸੇ ਤਰ੍ਹਾਂ ਇੱਕ ਡਰਾਇੰਗ ਜਿਹੜੀ ਹੈ, ਪਹਿਲੀ ਮੇਰੇ ਕੋਲ ਦੂਸਰੀ ਡਰਾਇੰਗ ਸੀ। ਫਿਰ ਇਸ ਤਰੀਕੇ ਨਾਲ ਮੈਨੂੰ ਇਹ ਸੀਗਾ ਕਿ ਮੈਂ ਇਹ ਜਿਹੜੀ ਸਾਰੀ ਸੀਰੀਜ਼ ਸੀਗੀ, ਇਹਦੇ ਵਿੱਚ ਬਹੁਤ ਜ਼ਿਆਦਾ ਐਮਫੈਸਿਸ ਜਿਹੜਾ ਉਹ ਔਰਤਾਂ ਦੇ ਚਿਹਰਿਆਂ ਤੇ, ਔਰਤਾਂ ਦੇ ਭਾਵ ਸੀ। ਤੇ ਕਿਉਂਕਿ ਅਕਸਰ ਪਿੰਡਾਂ ਦੇ ਵਿੱਚ ਜਦੋਂ ਇਹ ਸਮਾਂ ਜਿਹੜਾ ਹੁੰਦਾ ਦੁਪਹਿਰ ਦਾ, ਅਕਸਰ ਕਿਉਂਕਿ ਲੇਡੀਜ਼ ਜਿਹੜੀਆਂ ਵਿਹਲੀਆਂ ਹੋ ਕੇ ਕੰਮ ਕਰਦੀਆਂ ਨੇ, ਤੇ ਆਦਮੀ ਆਮ ਤੌਰ ਤੇ ਅਕਸਰ ਉੱਥੇ ਗਾਇਬ ਹੁੰਦੇ ਨੇ, ਕਿਉਂਕਿ ਆਦਮੀ ਕੰਮਾਂ ਤੇ ਹੁੰਦੇ ਨੇ, ਖੇਤਾਂ 'ਚ ਹੁੰਦੇ ਨੇ। ਤਾਂ ਔਰ ਇੱਕ ਖਾਸ ਜਗ੍ਹਾ ਫਿਰ ਮੈਨੂੰ ਮਿਲੀ ਜਿੱਥੇ ਆਦਮੀ ਹੀ ਜ਼ਿਆਦਾ ਹੁੰਦੇ ਨੇ, ਉਹ ਹੈ ਸੀ ਕਚਹਿਰੀਆਂ। ਕਚਹਿਰੀਆਂ ਦੇ ਵਿੱਚ ਉਹੀ ਲੋਕ ਜਿਹੜੇ ਪਿੰਡਾਂ ਦੇ ਵਿੱਚ ਉਸ ਟਾਈਮ ਡਿਊਟੀ 'ਚ ਨਹੀਂ ਬੈਠੇ ਹੁੰਦੇ, ਉਹ ਅਕਸਰ ਕਚਹਿਰੀਆਂ 'ਚ ਹੁੰਦੇ। ਉਹ ਕਚਹਿਰੀ ਜਾਣ ਦਾ ਮੈਨੂੰ ਬਹੁਤ ਮੌਕਾ ਮਿਲਿਆ, ਕਿਉਂਕਿ ਮੇਰਾ ਬ੍ਰਦਰ ਕਚਹਿਰੀ ਉਹ ਵਕੀਲ ਸੀ, ਤਾਂ ਉਹਨਾਂ ਦੇ ਉੱਥੇ ਸ਼ੈਡ ਦੇ ਉੱਤੇ ਅਬਜ਼ਰਵ ਕੀਤਾ ਜਿਹੜੇ ਮੈਂ ਫੇਸਿਸ ਜਿਹੜੇ ਉਹਨਾਂ ਦੀ ਫਿਰ ਮੈਂ ਅਲੱਗ ਇੱਕ ਸੀਰੀਜ਼ ਜਿਹੜੀ ਹੈ ਉਹ ਬਣਾਈ ਸੀ। ਪਰ ਹਾਲਾਂਕਿ ਉਹ ਵਿਲੇਜ ਸੀਰੀਜ਼ ਦੇ ਵਿੱਚ ਹੀ ਆਉਂਦੀ, ਲੇਕਿਨ ਉਹਦਾ ਮੈਂ ਕੋਰਟਸ ਆਫ ਲਾ ਇੱਕ ਸੀਰੀਜ਼ ਉਹਦਾ ਮੈਂ ਬਣਾ ਦਿੱਤੀ ਸੀ। ਉਹਦੇ 'ਚ ਮੈਂ ਤੁਹਾਨੂੰ ਨਾਲ ਕੁਝ ਸ਼ੇਅਰ ਕਰਨਾ ਚਾਹਾਂਗਾ। ਇਹਦੇ ਵਿੱਚ ਜਿਹੜੀਆਂ ਅੱਛਾ, ਇਹ ਵਿਲੇਜ ਹਾਲੇ ਵਿਲੇਜ ਦੀ ਇਹ ਕਲਰ ਦੇ ਵਿੱਚ ਵੀ ਹੈ ਸੀ ਤਸਵੀਰ। ਇਹ ਜਿਹੜੀ ਇਹ ਸਪਰੇ ਵਾਟਰ ਕਲਰ ਦੇ ਨਾਲ ਇਹ ਮਿਕਸ ਮੀਡੀਆ ਦੀ ਜਿਹੜੀ ਡਿਊਟੀ ਦੇ ਹੀ ਸੀਨ ਹਜੇ ਹੈਗੇ। ਇਹ ਵੀ ਹੁਣ ਇਹ ਪੈਸਟਲ ਹੈ, ਪੈਸਟਲ ਕਲਰਸ ਦੇ ਵਿੱਚ ਵੀ ਬਹੁਤ ਕੰਮ ਕੀਤਾ ਸੀ। ਇਹ ਸੌਫਟ ਪੈਸਟਲ ਹੈ, ਇਹ ਵੀ ਮੇਰੇ ਵਿਲੇਜ ਸੀਰੀਜ਼ ਦੇ ਵਿੱਚੋਂ ਜਿਹੜੀ ਪੱਤਾ ਲੈ ਕੇ ਜਾਣ ਵਾਲੇ ਜਿਹੜਾ ਸਾਡਾ ਕਨਸੈਪਟ ਹੈ, ਰਿਐਲਿਟੀ ਵੀ ਹੈ। ਉਹਨੂੰ ਮੈਂ ਦੇਖਦਾ ਵੀ ਸੀ ਕਿ ਕਿਸ ਤਰੀਕੇ ਨਾਲ ਲੇਡੀਜ਼ ਜਿਹੜੀਆਂ ਉਹ ਖੇਤ 'ਚ ਪੱਤਾ ਲੈ ਕੇ ਜਾ ਰਹੀਆਂ ਨੇ। ਇਹ ਹਲੇ ਡਿਊਟੀ ਦੇ ਹੀ ਸੀਨ ਜਿਹੜੇ ਨੇ ਉਹ ਮੈਂ ਕਲਰ ਦੇ ਵਿੱਚ, ਜਿਸ ਤਰ੍ਹਾਂ ਪਹਿਲਾਂ ਬਲੈਕ ਐਂਡ ਵਾਈਟ ਮੈਂ ਤੁਹਾਨੂੰ ਦਿਖਾਇਆ, ਉਸ ਤਰੀਕੇ ਨਾਲ ਕਲਰ ਦੇ ਵਿੱਚ। ਹੁਣ ਇਹ ਜਿਹੜੇ ਪੇਸਟਲਸ, ਆਇਲ ਪੇਸਟਲਸ ਜਿਹੜੇ ਮੈਂ ਇਹ ਜਾਣਬੁੱਝ ਕੇ ਮੈਂ ਮੀਡੀਅਮ ਚੁਣਿਆ ਸੀ। ਮੈਨੂੰ ਲੱਗਦਾ ਸੀਗਾ ਕਿ ਇਹਨਾਂ ਦੀ ਜਿਹੜੀ ਚਿਹਰਿਆਂ ਦੀ ਜਿਹੜੀ ਰਗਡਨੈਸ ਹੈ, ਉਹ ਜਿਹੜੀ ਇੱਕ ਹਾਰਸ਼ ਜਿਹੜੇ ਐਕਸਪ੍ਰੈਸ਼ਨ ਹੈ ਜਾਂ ਇੱਕ ਖਾਸ ਕਿਸਮ ਦਾ ਜਿਹੜਾ ਇੱਕ ਮਾਹੌਲ ਹੈ, ਉਹ ਮੈਨੂੰ ਲੱਗਦਾ ਸੀ ਕਿ ਇਸ ਮੀਡੀਅਮ ਦੇ ਵਿੱਚ ਜ਼ਿਆਦਾ ਅੱਛਾ ਆ ਸਕਦਾ ਹੈ। ਤੇ ਉਹ ਮੈਨੂੰ ਲੱਗਦਾ ਕਿ ਵੀ ਮੈਂ ਉਸ ਚੀਜ਼ 'ਚ ਕਾਮਯਾਬ ਰਿਹਾ ਸੀ, ਕਿਉਂਕਿ ਮੈਨੂੰ ਲੱਗਦਾ ਸੀ ਵੀ ਇਹ ਮੀਡੀਅਮ ਜਿਹੜਾ ਨਾ ਉਹ ਸੂਟ ਕਰੇਗਾ ਇਸ ਨੂੰ। ਇਸ ਪੇਸਟਲ ਦੇ ਮੀਡੀਅਮ ਵਿੱਚ ਜਿਸ ਤਰ੍ਹਾਂ ਇਹ ਤੁਸੀਂ ਦੇਖ ਰਹੇ ਹੋ, ਇਹ ਬੋਰਡ ਦੇ ਉੱਪਰ ਹੈ, ਬੋਰਡ ਆਇਲ ਪੇਸਟਲ ਔਨ ਬੋਰਡ। So it's the continuation of the same series ਜਿਹੜੀ ਹੈਗੀ। ਇਹ ਫਿਰ ਇੱਕ ਹੋਰ ਤਸਵੀਰ ਜਿਹੜੀ ਮੈਂ ਉਹਨਾਂ ਦੇ ਕਾਫੀ ਦੇਰ ਬਾਅਦ ਉਸੇ ਸੀਰੀਜ਼ ਦੇ ਵਿੱਚ ਹੀ ਸੀ। ਤੁਸੀਂ ਦੇਖ ਰਹੇ ਹੋ ਕਿ ਘਰ ਦਾ ਇੰਟਰਨਲ ਤੇ ਐਕਸਟਰਨਲ ਪਾਰਟ ਜਿਹੜਾ ਹੈਗਾ, ਜਿਹਦੇ ਵਿੱਚ ਦੀ ਤੁਸੀਂ ਬਾਹਰੋਂ ਤੇ ਅੰਦਰੋਂ ਇਹਨੂੰ ਜਿਸ ਤਰ੍ਹਾਂ ਪੰਜਾਬੀ 'ਚ ਅਸੀਂ ਕਹਿੰਦੇ ਹਾਂ ਕੰਧੋੜੀ, ਤੇ ਕੰਧੋੜੀ ਦਾ ਔਰ ਵਿਹੜੇ ਦਾ ਸੀਨ ਜਿਹੜਾ ਹੈਗਾ ਉਹ ਇਹਦੇ 'ਚ। ਹੁਣ ਇਹਨੂੰ ਤੁਸੀਂ ਰੀਅਲਿਸਟਿਕ 100% ਵੀ ਨਹੀਂ ਕਹਿ ਸਕਦੇ, ਤੇ ਮੈਂ ਇਸ ਨੂੰ ਐਬਸਟਰੈਕਟ ਵੀ ਨਹੀਂ ਕਹਿੰਦਾ। ਇਹ ਮੇਰਾ ਆਪਣੇ ਇੱਕ ਕੋਈ ਗੱਲ ਕਰਨ ਦਾ ਤਰੀਕਾ ਹੈ, ਜਿਹਦੇ 'ਚ ਮੈਂ ਰੰਗ ਜਿਹੜੇ ਹੈਗੇ ਆ ਉਹ ਰੀਅਲਿਸਟਿਕ ਨਹੀਂ ਰੱਖਦਾ, ਬਲਕਿ ਉਸ ਕਿਸਮ ਦੇ ਰੰਗ ਜਿਹੜੇ ਕਿ ਮੈਂ ਚਾਹੁੰਦਾ ਕਿ ਉਸ ਤਰ੍ਹਾਂ ਦਾ ਐਕਸਪ੍ਰੈਸ਼ਨ ਦੇਣ, ਜਿਸ ਤਰ੍ਹਾਂ ਦਾ ਉਹ ਮਾਹੌਲ ਉੱਥੇ ਜਿਹੜਾ ਬਣ ਸਕੇ, ਜਿਸ ਤਰ੍ਹਾਂ ਦਾ ਮੈਂ ਚਾਹੁੰਦਾ ਹਾਂ। ਸੋ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਜਾਂ ਤਕਰੀਬਨ ਸਾਰੇ ਹੀ ਕੰਮਾਂ ਦੇ ਵਿੱਚ ਮੈਂ ਕਿਧਰੇ ਵੀ ਕੋਈ ਐਸਾ ਐਲੀਮੈਂਟ ਨਹੀਂ ਹੈ ਜਿਹੜਾ ਕਿ ਜਿਹਨੂੰ ਤੁਸੀਂ ਰਿਕੋਗਨਾਈਜ਼ ਨਾ ਕਰ ਸਕਦੇ ਹੋ। ਔਰ ਆਮ ਤੌਰ ਤੇ ਜਿਹੜੀ 100% ਜਿਹੜੀ ਐਬਸਟਰੈਕਟ ਵਰਕ ਹੈ ਉਹ ਅਨਰਿਕੋਗਨਾਈਜ਼ੇਬਲ ਆਬਜੈਕਟਸ ਹੁੰਦੇ ਨੇ, ਜਿਨ੍ਹਾਂ ਨੂੰ ਆਰਟਿਸਟ ਜਿਹੜੇ ਆਪਣੇ ਤਰੀਕੇ ਨਾਲ ਮੀਨਿੰਗ ਦੇਣ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਮੇਰੇ ਕੋਲ ਇਸ ਤਰ੍ਹਾਂ ਦਾ ਨਾਨ ਆਬਜੈਕਟਿਵ ਵਰਕ ਨਹੀਂ ਹੈ ਮੇਰਾ। ਫਿਰ ਇਹ ਲਾਸਟ ਦੇ ਵਿੱਚ ਮੈਂ ਇੱਕ ਆਇਲ ਦੇ ਵਿੱਚ ਵੀ ਇਹੀ ਟਰਾਈ ਕੀਤਾ ਸੀ ਸੀਨ, ਜਿਹੜਾ ਕਿ
ਕੁਝ ਦੋਸਤਾਂ ਨੂੰ ਬਹੁਤ ਪਸੰਦ ਆਇਆ। ਹਾਲਾਂਕਿ ਮੈਂ ਸੋਚਦਾ ਕਿ ਮੇਰੇ ਕੋਲੇ ਆਇਲ ਪੇਸਟਲ ਹੀ ਜ਼ਿਆਦਾ ਇਸ ਮੀਡੀਅਮ ਨੂੰ ਸੂਟ ਕਰਦਾ ਸੀ, ਲੇਕਿਨ ਮੈਂ ਕੋਸ਼ਿਸ਼ ਕੀਤੀ ਹੈ ਕਿ ਵੀ ਮੈਂ ਇਹਦੇ 'ਚ ਹੋਰ ਮੀਡੀਅਮ ਦੇ ਵਿੱਚ ਵੀ ਦੇਖਾਂ ਕਿ ਇਹ ਕਿਸ ਤਰ੍ਹਾਂ ਆ ਸਕਦਾ ਹੈ। ਫਿਰ ਜਿਹੜੇ ਮੇਲ ਫੇਸਿਸ ਜਿਹੜੇ ਨੇ ਉਹ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਕਚਹਿਰੀਆਂ ਤੇ ਜਾਣ ਤੋਂ ਪਹਿਲਾਂ ਮੈਂ ਕੁਝ ਇਸ ਤਰੀਕੇ ਦੇ ਮੇਲ ਫੇਸਿਸ ਜਿਹੜੇ ਆ ਉਹ ਕੋਸ਼ਿਸ਼ ਕੀਤੀ ਹੈ, ਜਿਹਦੇ 'ਚ ਅਗੇਨ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਚਿਹਰਾ ਹੈਗਾ ਉਹ ਕਿਸਾਨ ਦਾ ਚਿਹਰਾ ਤੇ ਕਿਸਾਨ ਦੇ ਖੇਤ ਨੇ ਉਹ ਇੱਕੋ ਜਿਹੇ ਨੇ। ਚਿਹਰੇ ਦੇ ਵਿੱਚ ਵੀ ਉਹੀ ਲੈਂਡਸਕੇਪ ਹੈ, ਉਹੀ ਰੰਗ ਨੇ। ਤੇ ਇਹੀ ਇੱਕ ਇੰਟੈਂਸ਼ਨਲ ਇੱਕ ਕੋਸ਼ਿਸ਼ ਹੈ ਮੇਰੀ ਕਿ ਉਹ ਆਜ਼ਾਦੀ ਜਿਹਨੂੰ ਅਸੀਂ ਪ੍ਰਾਪਤ ਕੀਤਾ ਹੈ, ਜਿਹਨੂੰ ਮਾਡਰਨ ਕਨਸੈਪਟ ਨੇ ਸਾਨੂੰ ਉਹ ਆਜ਼ਾਦੀ ਜਿਹੜੀ ਦਿੱਤੀ ਹੈ, ਉਹਦਾ ਅਸੀਂ ਵਧੀਆ ਇਸਤੇਮਾਲ ਕਰ ਸਕੀਏ, ਕਿਉਂਕਿ ਉਹਦਾ ਕਿ ਮੀਨਿੰਗਫੁਲ ਇਸਤੇਮਾਲ ਹੋਵੇ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਉਹਦਾ ਮਿਸਯੂਜ਼ ਵੀ ਕਰਦੇ ਨੇ ਉਸ ਆਜ਼ਾਦੀ ਦਾ, ਲੇਕਿਨ ਮੈਂ ਕੋਸ਼ਿਸ਼ ਕੀਤੀ ਹੈ ਕਿ ਮੀਨਿੰਗਫੁਲ ਇਸਤੇਮਾਲ ਹੋਵੇ। ਇਹ ਸਕਲਪਚਰਸ ਨੇ ਉਸੇ ਸੀਰੀਜ਼ ਦੇ ਵਿੱਚ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਬਹੁਤ ਲੰਬਾ ਸਮਾਂ, ਤਕਰੀਬਨ 10 ਤੋਂ 12 ਸਾਲ ਤੱਕ ਮੈਂ ਇਸ ਸੀਰੀਜ਼ ਦੇ ਉੱਤੇ ਕੰਮ ਕਰਦਾ ਰਿਹਾ, ਕਿਉਂਕਿ ਮੈਨੂੰ ਉਹਦੇ 'ਚ ਬਹੁਤ ਜਿੰਨਾ ਚਿਰ ਮੈਨੂੰ ਲੱਗਿਆ ਨਹੀਂ ਕਿ ਮੈਂ ਬਹੁਤ ਸਭ ਕੁਝ ਕਰ ਲਿਆ ਜੋ ਮੈਂ ਕਰਨਾ ਚਾਹੁੰਦਾ ਸੀ। ਹਰ ਮੀਡੀਅਮ ਟਰਾਈ ਕੀਤਾ ਔਰ ਬਹੁਤ ਸਾਰੀਆਂ ਐਗਜ਼ੀਬਿਸ਼ਨਸ ਇਹਦੀਆਂ ਹੋਈਆਂ, ਦਿੱਲੀ, ਚੰਡੀਗੜ੍ਹ, ਈਵਨ ਮਾਸਕੋ, ਰਸ਼ੀਆ ਦੇ ਵਿੱਚ ਵੀ ਮੈਂ ਇਸੇ ਮੀਡੀਅਮ 'ਚ ਮੈਂ ਇਸੇ ਸਬਜੈਕਟ 'ਤੇ ਐਗਜ਼ੀਬਿਸ਼ਨ ਕੀਤੀ। ਔਰ ਇਹਦੇ ਕੁਝ ਵਰਕ ਜਿਹੜੇ ਉਦੋਂ ਮੈਂ ਹਲੇ ਇੰਡੀਆ 'ਚ ਸੀ, ਉਦੋਂ ਯੂਰਪ ਵਿੱਚ ਵੀ ਇਸੇ ਸੀਰੀਜ਼ ਦੇ ਵਿੱਚੋਂ ਇਹ ਵਰਕ ਵੀ ਜਿਹੜਾ ਉਹ ਯੂਰਪ ਦੇ ਵਿੱਚ ਹੀ ਐਗਜ਼ੀਬਿਟ ਹੋਇਆ ਸੀ। ਸੋ ਇਹ ਸਕਲਪਚਰ ਜਿਹੜੇ ਮੇਰੇ ਤੁਸੀਂ ਦੇਖੋ, ਅਗਰ ਸਕਲਪਚਰ ਦਾ ਤਾਂ ਵੈਸੇ ਮਤਲਬ ਹੀ ਇਹ ਹੁੰਦਾ ਕਿ ਤੁਸੀਂ ਉਹਨੂੰ ਸਾਰੇ ਪਾਸਿਓਂ ਦੇਖ ਸਕੋ, ਨਹੀਂ ਤਾਂ ਜੇ ਤੁਸੀਂ ਸਿਰਫ ਇੱਕ ਪਾਸਿਓਂ ਦੇਖਣਾ ਤਾਂ ਫਿਰ ਪੇਂਟਿੰਗ ਹੀ ਕਰ ਲਓ, ਫਿਰ ਸਕਲਪਚਰ ਦੀ ਲੋੜ ਨਹੀਂ ਹੁੰਦੀ। ਮੈਨੂੰ ਬਹੁਤ ਸਾਰੇ ਦੋਸਤਾਂ ਨੇ ਕਿਹਾ ਕਿ ਜਿਹੜੇ ਮੇਰੀਆਂ ਡਰਾਇੰਗਸ ਨੇ ਉਹਨਾਂ ਦੇ ਵਿੱਚ ਇੱਕ ਸਕਲਪਚਰਲ ਕੁਆਲਿਟੀ ਜਿਹਨੂੰ ਕਹਿੰਦੇ ਨੇ, ਸਕਲਪਚਰਲ 3 ਡਾਇਮੈਂਸ਼ਨਲ ਕੁਆਲਿਟੀ, ਤਾਂ ਉਸ ਚੀਜ਼ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਵੀ ਮੈਂ ਜਿਹੜਾ 3 ਡਾਇਮੈਂਸ਼ਨਲ ਹੀ ਫਿਰ ਕਿਉਂ ਨਾ ਕਰਾਂ। ਔਰ ਉਹ ਵਾਕਈ ਉਹ ਅੱਛਾ ਨਿਕਲਿਆ ਸੀ। ਤਾਂ ਜਿੰਨੇ ਵੀ ਮੇਰੇ ਸਕਲਪਚਰ ਨੇ ਉਹਨਾਂ ਨੂੰ ਤੁਸੀਂ ਦੋ ਜਾਂ ਤਿੰਨ ਪਾਸਿਓਂ ਦੇਖ ਸਕਦੇ ਨੇ। ਮੈਂ ਹੁਣ ਕਿਉਂਕਿ ਇਹ ਤਸਵੀਰ ਹੈ, ਇਹਦਾ ਜਿਹੜਾ ਦੂਸਰਾ ਹਿੱਸਾ ਮੈਂ ਤੁਹਾਨੂੰ ਦਿਖਾ ਸਕਦਾ। ਇਹ ਨੈਕਸਟ ਇਹ ਜਿਹੜਾ ਤੁਸੀਂ ਦੇਖੋ ਕਿ ਜੇ ਤੁਸੀਂ ਦੂਸਰੇ ਪਾਸੇ ਹੋ ਤਾਂ ਇਹ ਦੋ ਸਿਰਫ ਨੇ, ਹਾਲਾਂਕਿ ਇਹਦਾ ਤੀਸਰਾ ਵੀ ਹਿੱਸਾ ਹੈ ਪਰ ਮੇਰੇ ਕੋਲ ਸ਼ਾਇਦ ਨਹੀਂ ਹੋਣ। ਸਹੀ ਮਾਇਨੇ 'ਚ ਤਾਂ ਇਹ ਜਿਹੜੇ ਸਕਲਪਚਰਸ ਨੇ ਅਸਲ ਦੇ ਵਿੱਚ ਤਾਂ ਇਹ ਕੋਈ ਫਿਜ਼ੀਕਲੀ ਅਸਲ 'ਚ ਆਪ ਦੇਖੋ ਤਾਂ ਹੀ ਇਹਦਾ ਪੂਰਾ ਮਜ਼ਾ ਆਏਗਾ ਕਿ ਵੀ ਕਿਸ ਤਰ੍ਹਾਂ ਸੀ, ਜਾਂ ਇਹ ਕਿਸੇ ਰਿਵੋਲਵਿੰਗ ਇਮੇਜਰੀ ਹੋਵੇ, ਸਾਰੇ ਪਾਸਿਓਂ ਘੁੰਮਦੇ ਹੋਣ ਤਾਂ ਤੁਹਾਨੂੰ ਫਿਰ ਪਤਾ ਲੱਗ ਸਕਦਾ। ਇਸੇ ਤਰੀਕੇ ਫਿਰ ਇਹਦੇ ਮੀਡੀਅਮ ਇਹ ਜਿਹੜਾ ਹੈ, ਇਹ ਵੀ ਕਲੇ ਤੋਂ ਬਾਅਦ ਫਿਰ ਮੈਂ ਬ੍ਰੌਂਜ਼ ਕੀਤਾ ਸੀ, ਬਰਾਸ, ਇਹ ਪਿੱਤਲ ਦੇ ਵਿੱਚ। ਇਹਦੇ ਵਿੱਚ ਵੀ ਇਹਦੇ ਦੋ ਚਿਹਰੇ ਨੇ, ਇੱਕ ਬਜ਼ੁਰਗ ਚਿਹਰਾ ਜਿਹੜਾ ਤੁਸੀਂ ਇਧਰੋਂ ਦੇਖ ਰਹੇ ਹੋ, ਤੇ ਇੱਕ ਜਿਹੜਾ ਜਵਾਨ ਚਿਹਰਾ, ਉਹ ਜਿਹੜਾ ਕਿ ਦੂਸਰੇ ਪਾਸੇ ਹੈ ਔਰ ਉਹ ਕੱਜਿਆ ਹੋਇਆ ਹੈ ਇੱਕ ਦੁਪੱਟੇ 'ਚ। ਇਹ ਤੁਸੀਂ ਇਹ ਉਸੇ ਦਾ ਹੀ ਹਿੱਸਾ ਹੈ। ਸੋ ਇਹ ਦੋ ਐਸਪੈਕਟ ਨੇ ਲਾਈਫ ਦੇ ਜਿਹੜੇ ਮੈਂ ਉਦੋਂ ਉਸੇ ਡਿਊਟੀ ਸੀਰੀਜ਼ ਦੇ ਵਿੱਚ ਇਹਨਾਂ ਮੀਡੀਅਮਸ ਦੇ ਵਿੱਚ ਵੀ ਕੀਤੇ ਨੇ। ਤੁਸੀਂ ਦੇਖ ਰਹੇ ਹੋ ਕਿ ਇਹ ਲੱਕੜ ਦੇ ਉੱਤੇ ਵੀ ਮੈਂ ਉਸੇ ਸੀਰੀਜ਼ ਦੇ ਵਿੱਚ ਬਹੁਤ ਸਾਰਾ ਕੰਮ ਕੀਤੇ ਸੀ। ਇਹਦੇ ਵੀ ਇਸੇ ਤਰੀਕੇ ਨਾਲ ਦੋ ਹਿੱਸੇ ਨੇ। ਅੱਗੇ ਇਹ ਫਰੰਟ, ਇਹਦਾ ਟੌਪ ਵੀ ਹੈ ਇੱਕ, ਲੇਕਿਨ ਟੌਪ ਦੀ ਮੇਰੇ ਕੋਲ ਤਸਵੀਰ ਨਹੀਂ ਹੈ। ਟੌਪ ਦੇ ਵਿੱਚ ਇੱਕ ਮੈਂ ਜਿਸ ਤਰ੍ਹਾਂ ਸਾਡਾ ਇੱਟਾਂ ਪੱਕਾ ਖੂਹ ਜਿਹੜਾ ਹੁੰਦਾ ਉਹ ਮੈਂ ਬਣਾਇਆ ਸੀ, ਤੇ ਉੱਪਰੋਂ ਉਹਦੀ ਤਸਵੀਰ ਮੇਰੇ ਕੋਲ ਨਹੀਂ ਹੈ। ਲੇਕਿਨ ਜਿਹੜਾ ਪਿਛਲੇ ਪਾਸੇ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ, ਪਿਛਲੇ ਪਾਸੇ ਇਹਦਾ ਇੱਕ ਕੰਧੋੜੀ ਦਾ ਜਿਹੜਾ ਇੱਕ ਸੀਨ ਜਿਹੜਾ ਮੈਂ ਬਣਾਇਆ ਸੀ ਕਿ ਡੈਕੋਰੇਟਿਡ ਜਿਹੜੀਆਂ ਸਾਡੀਆਂ ਕੰਧੋੜੀਆਂ ਹੁੰਦੀਆਂ ਸੀ, ਜਿਹਨੂੰ ਜਾਂ ਚੌਂਕੇ ਜਿਹਨੂੰ ਤੁਸੀਂ ਕਹਿੰਦੇ ਆ ਪੰਜਾਬੀ 'ਚ, ਚੌਂਕਾ ਜਿਹੜਾ ਬਾਹਰਲੀ ਰਸੋਈ ਜਿਹੜੀ ਹੈ, ਉਹਦੇ ਵਿੱਚ ਅਸੀਂ ਫੋਕ ਆਰਟ ਦੇ ਨਾਲ ਬਿੱਲੀਆਂ ਜਾਂ ਖਰਗੋਸ਼ ਉੱਥੇ ਸਾਡੇ ਆਮ ਔਰਤਾਂ ਬਣਾਉਂਦੀਆਂ ਸੀ, ਤੇ ਆਲੇ ਤੇ ਕੰਧੋੜੀਆਂ ਤੇ ਇਹ ਸਾਰਾ ਕੁਝ ਜਿਹੜਾ ਉਹ, ਤਾਂ ਕਿ ਇਹ ਸਾਰੇ ਐਲੀਮੈਂਟ ਸੀ ਜਿਹੜੇ ਉਸ ਪਿੰਡ ਦੇ ਇੱਕ ਸੀਨ ਨੂੰ ਪੂਰਾ ਕਰਦੇ ਸੀ। ਇਸੇ ਤਰ੍ਹਾਂ ਹੀ ਤੁਸੀਂ ਇਹ ਤੁਸੀਂ ਦੇਖ ਰਹੇ ਹੋ, ਇਹ ਅਸਲ 'ਚ ਕਲੇ, ਪੇਂਟਡ ਕਲੇ ਹੈ। ਇਹ ਇੱਕ ਮੈਂ ਨਵਾਂ ਮੀਡੀਅਮ ਕੋਸ਼ਿਸ਼ ਕੀਤੀ ਸੀ ਕਿ ਮੈਂ ਜਿਹਦੇ ਵਿੱਚ ਪੇਂਟਿੰਗ ਔਰ ਸਕਲਪਚਰ ਦੇ ਐਲੀਮੈਂਟ ਜਿਹੜੇ ਨੇ ਉਹ ਇਕੱਠੇ ਕੀਤੇ, ਕਿਉਂਕਿ ਤੁਸੀਂ ਸਕਲਪਚਰ ਨੂੰ ਮੈਂ ਪੇਂਟ ਵੀ, ਸਕਲਪਚਰ ਜਿਹੜਾ ਹੈ ਉਹ ਵਾਈਟ ਸਕਲਪਚਰ ਬਣਾ ਕੇ
ਤਾਂ ਉਹਦਾ ਜਿਹੜਾ ਵਾਈਟ ਸਰਫੇਸ ਹੈ ਉਹਨੂੰ ਇੱਕ ਕੈਨਵਸ ਦੀ ਤਰ੍ਹਾਂ ਯੂਜ਼ ਕੀਤਾ ਤੇ ਉਹਦੇ 'ਚ ਮੈਂ ਰੰਗ ਭਰੇ। ਤਾਂ ਉਹ ਇਹਦੇ ਵੀ ਮੈਂ ਤੁਹਾਨੂੰ ਦਿਖਾਉਣਾ ਦੂਸਰਾ ਹਿੱਸਾ ਜਿਹੜਾ ਹੈ ਉਹ ਉਸ ਪਾਸੇ ਲੈਂਡਸਕੇਪ ਸੀ। ਤੁਸੀਂ ਦੇਖ ਰਹੇ ਹੋ ਇਹਦੇ ਪਿੱਛੇ ਉਹੀ ਜਿਹੜੀ ਮੈਂ ਸਾਊਥ ਪੰਜਾਬ ਦੀ ਪਹਿਲਾਂ ਜਿਹੜੀ ਗੱਲ ਕੀਤੀ ਹੈ ਰੇਗਿਸਤਾਨ ਦੀ, ਸਾਡੇ ਕੋਲੇ ਉੱਥੇ ਜਿਹੜੇ ਟਿੱਬਿਆਂ ਦਾ ਜਿਹੜਾ ਸੀਗੇ ਲੈਂਡਸਕੇਪ ਹੁਣ ਪਾਉਂਦੇ ਨਹੀਂ ਰਹੇ, ਲੇਕਿਨ ਇਹ ਟਿੱਬੇ ਔਰ ਟਿੱਬਿਆਂ ਦੇ ਵਿੱਚ ਪੰਛੀਆਂ ਨੇ ਆਪਣੇ ਬਣਾਏ ਆਲਣੇ ਔਰ ਦੂਰੋਂ ਨਜ਼ਰ ਆਉਂਦੇ ਇਹ ਜਿਹੜੇ ਹੈਗੇ ਦੂਰ ਦੇ ਦਰਖਤ ਔਰ ਰੋਜ਼ ਦੇ ਇੱਕ ਜਾਨਵਰ ਹੁੰਦਾ ਜਿਹਨੂੰ ਨੀਲ ਗਾਏ ਗਏ ਨੇ, ਉਹ ਸਾਡੇ ਇਲਾਕੇ 'ਚ ਹੁੰਦੇ ਸੀ, ਬਹੁਤ ਦੂਰੋਂ ਕਿਤੇ ਨਜ਼ਰ ਆਉਂਦੇ ਸੀ। ਉਹ ਸਭ ਚੀਜ਼ਾਂ ਜਿਹੜੀਆਂ ਉਹ ਪਿੱਛੇ ਮੈਂ ਪੇਂਟ ਕੀਤੀਆਂ ਸੀ ਇਹਦੇ ਵਿੱਚ। ਸੋ ਇਸ ਕਰਕੇ ਸਕਲਪਚਰ ਤੇ ਪੇਂਟਿੰਗ ਇੱਕ ਇਕੱਠੇ ਇੱਕ ਮੀਡੀਅਮ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸੀ ਦਿਖਾਉਣ ਦੀ। ਇਸੇ ਤਰ੍ਹਾਂ ਹੀ ਫਿਰ ਮੈਂ ਸਟੋਨ ਦੇ ਵਿੱਚ ਵੀ ਇਸੇ ਮੀਡੀਅਮ 'ਚ ਕੰਮ ਕੀਤਾ, ਇਸੇ ਸਬਜੈਕਟ ਦੇ ਉੱਤੇ। ਇਹ ਜਿਹੜਾ ਸਟੋਨ ਹੈ ਇਹ ਮੈਂ ਚੰਬੇ ਰਿਹਾ ਬਹੁਤ ਦੇਰ ਹਿਮਾਚਲ 'ਚ, ਕੋਈ ਲਗਭਗ 6-7 ਸਾਲ। ਔਰ ਮੇਰੀ ਇਹ ਕੋਸ਼ਿਸ਼ ਹੁੰਦੀ ਸੀ ਕਿ ਜਿੱਥੇ ਵੀ ਮੈਂ ਹੋਵਾਂ ਉੱਥੋਂ ਦਾ ਜਿਹੜਾ ਲੋਕਲ ਮਟੀਰੀਅਲ ਹੈਗਾ ਉਸ ਨੂੰ ਮੈਂ ਯੂਜ਼ ਕਰਾਂ, ਉਸ ਮਟੀਰੀਅਲ ਦਾ ਕੋਈ ਫਾਇਦਾ ਉਠਾਵਾਂ। ਤੇ ਜਿਸ ਤਰ੍ਹਾਂ ਮੈਂ ਚੰਬੇ ਗਿਆ ਉਸ ਤੇ ਮੈਂ ਜੌਬ ਕਰਦਾ ਸੀ, ਨੌਕਰੀ ਕਰਦਾ ਸੀ, ਤੇ ਮੈਂ ਦੇਖਿਆ ਬਹੁਤ ਸਾਰੇ ਸਟੋਨ ਜਿਹੜੇ ਨੇ ਉਹ ਇੱਧਰ ਉੱਧਰ ਪਏ ਨੇ ਕਿ ਮੇਰਾ ਬਹੁਤ ਦਿਲ ਕਰਦਾ ਸੀ ਕਿ ਇਹਨਾਂ ਸਟੋਨਸ ਨੂੰ ਕਾਰਵ ਕਰਾਂ। ਤੇ ਉਹ ਫਿਰ ਮੈਂ ਕੋਸ਼ਿਸ਼ ਕੀਤੀ ਤੇ ਉਹ ਮੈਂ ਆਪਣੇ ਟੂਲਸ ਵਗੈਰਾ ਇਹਨਾਂ ਸਾਰੀ ਮੇਰੀ ਸੈਲਫ ਟ੍ਰੇਨਿੰਗ ਹੈ ਕਿ ਮੈਂ ਇਹਦੇ 'ਚ ਮੈਂ ਕਿਸੇ ਨੇ ਮੈਨੂੰ ਸਿਖਾਇਆ ਨਹੀਂ, ਪਰ ਮੈਂ ਬਸ ਟ੍ਰੇਨਿੰਗ ਜਿਹੜੀ ਆਪਣੇ ਆਪ ਹੀ ਜੋ ਮੇਰਾ ਦਿਲ ਕਰਦਾ ਸੀ ਮੈਂ ਉਹ ਕਰਦਾ ਰਿਹਾ। ਤੇ ਜੋ ਮੇਰੀਆਂ ਡਰਾਇੰਗ ਸੀਗੀਆਂ ਉਹਦਾ ਅਸਰ ਵੀ ਸੀ ਕਿ ਜੋ ਮੈਂ ਡਰਾ ਕੀਤਾ ਉਹਨੂੰ ਮੈਂ ਪੱਥਰ ਦੇ ਵਿੱਚ ਵੀ ਜਿਸ ਤਰ੍ਹਾਂ ਕੋਸ਼ਿਸ਼ ਕੀਤੀ ਤਾਂ ਉਹ ਤੁਸੀਂ ਦੇਖ ਸਕਦੇ ਹੋ। ਇਹਦਾ ਵੀ ਦੂਸਰਾ ਹਿੱਸਾ ਹੈ ਪਿਛਲੇ ਪਾਸੇ, ਇਹਦੇ ਵਿੱਚ ਵੀ ਇਹ ਤੁਸੀਂ ਦੇਖੋ ਇਹਦੇ 'ਚ ਵੀ ਉਹੀ ਜਿਹੜਾ ਕੰਧੋਲੀ ਦਾ ਔਰ ਬਿੱਲੀਆਂ ਤੇ ਆਲੇ ਤੇ ਉਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਐਲੀਮੈਂਟ ਇਹਦੇ ਵਿੱਚ ਵੀ ਹੈ। ਇਸ ਤੋਂ ਬਾਅਦ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਹੈ ਮੋਮ, ਜਿਹਨੂੰ ਅਸੀਂ ਬੀਜ਼ ਵੈਕਸ ਕਹਿੰਦੇ ਹਾਂ। ਮਾਖੂ ਦੀ ਮੋਮ ਹੁੰਦੀ ਹੈ। ਜਿਹੜਾ ਮਾਖੂ ਦਾ ਜਿਹੜਾ ਹੁੰਦਾ ਛੱਤਾ ਉਹਦੇ ਵਿੱਚੋਂ ਜਿਹੜੀ ਮੋਮ ਨਿਕਲਦੀ ਹੈ ਉਸ ਨੂੰ ਅਸੀਂ ਸਕਲਪਚਰ ਲਈ ਯੂਜ਼ ਕਰਦੇ ਹਾਂ। ਇਹਦਾ ਮੇਨਲੀ ਇਹ ਹੁੰਦਾ ਹੈਗਾ ਕਿ ਤੁਸੀਂ ਇਸ ਨੂੰ ਇੱਕ ਮੋਲਡ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ, ਕਿਉਂਕਿ ਇਸ ਤੋਂ ਬਾਅਦ ਫਿਰ ਜੇ ਤੁਸੀਂ ਬਰਾਸ ਜਾਂ ਕਿਸੇ ਵੀ ਮੈਟਲ ਦੇ ਵਿੱਚ ਤੁਸੀਂ ਕੰਮ ਕਰਨਾ ਤਾਂ ਪਹਿਲਾਂ ਇਹ ਵੈਕਸ ਦਾ ਜਿਹੜਾ ਉਹ ਬਣਾਉਣਾ ਪੈਂਦਾ। ਲੇਕਿਨ ਤੁਸੀਂ ਦੇਖੋ ਕਿ ਇਹ ਬੜਾ ਇੱਕ ਤਰ੍ਹਾਂ ਦਾ ਰਿਸਕੀ ਕੰਮ ਹੁੰਦਾ ਕਿ ਇਹਨੂੰ ਲੋਸਟ ਵੈਕਸ ਪ੍ਰੋਸੈਸ ਵੀ ਇਸੇ ਕਰਕੇ ਕਹਿੰਦੇ ਨੇ ਕਿ ਜਦੋਂ ਇਹਦਾ ਮੋਲਡ ਬਣਾ ਕੇ ਇਹ ਵੈਕਸ ਕੱਢ ਦਿੱਤੀ ਜਾਂਦੀ ਹੈ ਤਾਂ ਉਹ ਸਾਡਾ ਸਕਲਪਚਰ ਜਿਹੜਾ ਫਿਨਿਸ਼ ਹੋ ਜਾਂਦਾ ਉਸ ਟਾਈਮ। ਉਸ ਤੋਂ ਬਾਅਦ ਡਿਪੈਂਡ ਕਰਦਾ ਕਿ ਤੁਸੀਂ ਮੈਟਲ ਦੇ ਵਿੱਚ ਜੋ ਇਹਦਾ ਮੋਲਡ ਬਣਾ ਕੇ ਇਸ ਨੂੰ ਫਾਈਨਲ ਪ੍ਰੋਡਕਟ ਕੱਢਿਆ ਹੈਗਾ ਉਹ ਨਿਕਲਦਾ ਕਿ ਨਹੀਂ ਨਿਕਲਦਾ, ਉਹ ਇਟ ਡਿਪੈਂਡਸ। ਤੇ ਜਿਸ ਤਰ੍ਹਾਂ ਇਹ ਸਕਲਪਚਰ ਸੀਗਾ ਇਹ ਮੈਂ ਕੀਤਾ ਸੀ, ਲੇਕਿਨ ਇਹਦਾ ਜਿਹੜਾ ਜਦੋਂ ਅਸੀਂ ਬਰਾਸ ਦਾ ਬਣਾਉਣ ਲੱਗੇ ਸੀ ਤਾਂ ਉਹ ਖਰਾਬ ਹੋ ਗਿਆ ਸੀ। ਸੋ ਮੇਰੇ ਕੋਲ ਹੁਣ ਇਹਦੀ ਸਿਰਫ ਫੋਟੋ ਬਚੀ ਇੱਕ, ਤੇ ਸਕਲਪਚਰ ਮੇਰੇ ਕੋਲ ਹੈ ਨਹੀਂ। ਇਹਦਾ ਵੀ ਪਿਛਲਾ ਪਾਸਾ ਮੈਂ ਤੁਹਾਨੂੰ ਦਿਖਾਣਾ। ਸੋ ਇਹਦੇ ਵੀ ਪਿੱਛੇ ਮੈਂ ਉਹ ਵੈਕਸ ਦੇ ਵਿੱਚ ਹੀ ਕੋਸ਼ਿਸ਼ ਕੀਤੀ ਸੀ ਉਹੀ ਇੱਕ ਦਰਖਤ ਔਰ ਪੂਰੀ ਲੈਂਡਸਕੇਪ ਕਰਨ ਦੀ, ਲੇਕਿਨ ਇਹ ਸਕਲਪਚਰ ਜਿਸ ਤਰ੍ਹਾਂ ਮੈਂ ਦੱਸਿਆ ਕਿ ਇਹ ਲੋਸਟ ਵੈਕਸ ਦੇ ਵਿੱਚ ਲੋਸਟ ਹੋ ਗਿਆ ਤੇ ਸਾਡੇ ਕੋਲ ਫਾਈਨਲ ਪ੍ਰੋਡਕਟ ਨਹੀਂ ਆਇਆ। ਤੇ ਇਹ ਜਿੱਥੇ ਮੈਂ ਇਸ ਤੋਂ ਬਾਅਦ ਜਿਹੜੀ ਹੈ ਲਾ ਕੋਟ ਸੀਰੀਜ਼ ਦੇ ਬਾਰੇ 'ਚ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਉਹ ਥੋੜਾ ਜਿਹਾ ਪਹਿਲਾਂ ਗੱਲ ਕਰ ਗਿਆ, ਲੇਕਿਨ ਤੁਸੀਂ ਦੇਖ ਰਹੇ ਹੋ ਕਿ ਵੀ ਇਹਦੇ ਵਿੱਚ ਇੱਕ ਵਕੀਲ ਤੇ ਸੈਲ ਤੇ ਕੁਝ ਲੋਕ ਉਹਨਾਂ ਨੂੰ ਮਿਲਣ ਆਏ। ਇਹ ਸਭ ਚੀਜ਼ਾਂ ਜਿਹੜੀਆਂ ਨੇ ਫਿਰ ਮੈਂ, ਹਾਲਾਂਕਿ ਇਹ ਫੋਟੋਗ੍ਰਾਫਿਕ ਨਹੀਂ ਹੈ ਲੇਕਿਨ ਹੈ ਵੀ, ਤੇ ਇਸ ਕਰਕੇ ਮੇਰੇ ਆਪਣੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਕਲਰਸ ਜਿਹੜੇ ਨੇ ਉਹ ਨਾਨ ਰੀਅਲਿਸਟਿਕ ਨੇ ਔਰ ਉਹਨਾਂ ਦੀ ਇੱਕ ਖਾਸ ਕਿਸਮ ਦਾ ਸਿੰਬਲਿਜ਼ਮ ਹੈ ਮੇਰੇ ਵਰਕ 'ਚ। ਬਹੁਤ ਸਾਰੇ ਮੇਰੇ ਸਿੰਬਲਿਜ਼ਮ ਜਿਹੜਾ ਮੇਨ ਜਿਹੜਾ ਮੇਰਾ ਕੈਰੈਕਟਰ ਦਾ ਕੰਮ ਹੈਗਾ, ਕਈ ਵਾਰੀ ਆਪਣੀ ਗੱਲ ਕਹਿਣ ਲਈ ਮੈਂ ਰੰਗਾਂ ਨੂੰ ਸਿੰਬੋਲਿਕ ਤੌਰ ਤੇ ਯੂਜ਼ ਕਰਦਾ। ਇਸ ਤੋਂ ਬਾਅਦ ਇਹ ਵੀ ਇਹ ਵਾਟਰ ਕਲਰ ਹੈ ਤੇ ਵਾਟਰ ਕਲਰ ਦੇ ਵਿੱਚ ਇਸ ਕਿਸਮ ਦੇ ਕੰਮ ਮੈਂ ਕੁਝ ਕੀਤੇ ਸੀ। ਇਸੇ ਤਰ੍ਹਾਂ ਹੀ ਫਿਰ ਦੇਖੋ ਇਹ ਦਿਸ ਇਜ਼ ਆਇਲ ਪੇਸਟਲ ਔਨ ਕੈਨਵਸ। ਸੋ ਮੈਨੂੰ ਲੱਗਦਾ ਸੀ ਕਿ ਇਹ ਜਿਹੜਾ ਇਹ ਵੀ ਰਗਡ ਫੇਸਿਸ ਜਿਹੜੇ ਆ
ਉਹ ਸ਼ਾਇਦ ਕੈਨਵਸ ਦੇ ਉੱਪਰ ਜ਼ਿਆਦਾ ਪੇਸਟਲ ਦੇ ਵਿੱਚ ਜ਼ਿਆਦਾ ਅੱਛੇ ਨਿਕਲਣਗੇ। ਤਾਂ ਇਹਦੇ ਵਿੱਚ ਜੋ ਚੀਜ਼ਾਂ ਉਦੋਂ ਪਿੰਡ ਦੇ ਵਿੱਚ ਡਿਊਟੀ ਦੇ ਵਿੱਚ ਮਿਸ ਹੋ ਗਈਆਂ ਸੀ, ਉਹ ਮੈਂ ਕੋਸ਼ਿਸ਼ ਕੀਤੀ ਕਿ ਇੱਥੇ ਜਿਹੜੀਆਂ ਇਹਨਾਂ ਦੇ ਵਿੱਚ ਇਸ ਕਚਹਿਰੀ ਦੇ ਜਿਹੜੇ ਸੀਨ ਹੈਗੇ ਆ ਉਹਨਾਂ ਦੇ ਵਿੱਚ ਮੈਂ ਲੈ ਕੇ ਆ ਸਕਾਂ। ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਵੀ ਆਲ ਪੇਸਟਲ ਹੈ, ਇਹ ਬਹੁਤ ਹੱਦ ਤੱਕ ਰੀਅਲਿਸਟਿਕ ਹੈ, ਲੇਕਿਨ ਫਿਰ ਵੀ ਤੁਸੀਂ ਦੇਖ ਸਕਦੇ ਹੋ ਕਿ ਮੈਂ ਕੋਈ ਇਹ ਵੀ ਕੋਸ਼ਿਸ਼ ਨਹੀਂ ਕੀਤੀ ਉਹਨੂੰ ਜ਼ਬਰਦਸਤੀ ਡਿਸਟੋਰਟ ਕਰਨ ਦੀ। ਅਗਰ ਬਹੁਤ ਡਿਟੇਲ ਨਾਲ ਦੇਖਿਆ ਜਾਵੇ ਨਜ਼ਦੀਕੋਂ ਤਾਂ ਇੰਨੇ ਜ਼ਿਆਦਾ ਰੀਅਲਿਸਟਿਕ ਵੀ ਨਹੀਂ ਹੈ, ਦੂਰੋਂ ਦੇਖੇ ਤਾਂ ਲੱਗਦੇ ਨੇ। ਮਤਲਬ ਜਿਹੜਾ ਮਕਸਦ ਇਹ ਸੀਗਾ ਕਿ ਉਹ ਜਿਹੜਾ ਐਟਮੋਸਫੀਅਰ ਹੈ ਜਿੱਥੇ ਉਹ ਲੋਕ ਬੈਠਦੇ ਨੇ ਆਪਸ ਵਿੱਚ ਗੱਲਾਂ ਕਰਦੇ ਨੇ, ਕੋਈ ਛੋਟੀ ਮੋਟੀ ਪੋਲਿਟਿਕਸ ਹੁੰਦੀ ਹੈ ਲੋਕਾਂ ਦੀ, ਕੋਈ ਘਰ ਦੀਆਂ ਸਮੱਸਿਆਵਾਂ ਨੇ, ਉਹ ਸਭ ਚੀਜ਼ਾਂ ਜਿਹੜੀਆਂ ਉਹ ਐਟਮੋਸਫੀਅਰ ਜਿਹੜਾ ਕਿਸੇ ਤਰੀਕੇ ਨਾਲ ਆ ਸਕੇ ਇਹਦੇ ਵਿੱਚ। ਅੱਛਾ, ਇਸ ਤੋਂ ਬਾਅਦ ਇਹ ਤੁਸੀਂ ਦੇਖ ਰਹੇ ਹੋ ਮੇਰਾ ਸੈਲਫ ਪੋਰਟਰੇਟ। ਇਹ ਅਚਾਨਕ ਤੁਹਾਨੂੰ ਲੱਗੇਗਾ ਕਿ ਇੱਕਦਮ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ। ਅਸਲ 'ਚ ਮੈਂ ਖੁਦ ਵੀ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ ਸੀ। ਇਹ ਮੇਰੇ ਯੂਰਪ ਆਉਣ ਤੋਂ ਬਾਅਦ, ਪਰਮਾਨੈਂਟਲੀ ਯੂਰਪ ਆਉਣ ਤੋਂ ਬਾਅਦ ਦਾ ਇੱਕ ਮੇਰਾ ਸੈਲਫ ਪੋਰਟਰੇਟ ਹੈ। ਇਹਦੇ 'ਚ ਮੈਂ ਉਹ ਵਿਲੇਜ ਸੀਨਸ ਜਿਹੜੇ ਮੈਂ ਵਿਲੇਜ ਸੀਨ ਕਰਦਾ ਉਸ ਟਾਈਮ ਪਿਛਲੇ 10-12 ਸਾਲ ਤੋਂ ਕਰ ਰਿਹਾ ਸੀ, ਜਿਹਦੇ 'ਚ ਪਿੰਡਾਂ ਦੀਆਂ ਡਿਓੜੀਆਂ ਸੀ, ਪਿੰਡਾਂ ਦੇ ਲੋਕ ਸੀ, ਖੇਤ ਸੀ, ਕਚਹਿਰੀਆਂ ਸੀ। ਲੇਕਿਨ ਉਹ ਸਾਰੇ ਸੀਨ ਜਿਸ ਤੋਂ ਮੇਰੀ ਜ਼ਿੰਦਗੀ ਦੇ ਵਿੱਚੋਂ ਨਿਕਲ ਗਏ, ਤਾਂ ਉਹਨਾਂ ਨੂੰ ਕਰਦੇ ਰਹਿਣ ਦਾ ਨਾ ਤੇ ਮੈਨੂੰ ਕੋਈ ਲੱਗਦਾ ਸੀਗਾ ਕਿ ਕੋਈ ਮਤਲਬ ਹੈ, ਕਿਉਂਕਿ ਉਹ ਹੁਣ ਮੇਰੇ ਆਸ-ਪਾਸ ਨਹੀਂ ਸੀ। ਦੂਸਰਾ ਇਹ ਵੀ ਸੀ ਕਿ ਮੇਰੇ ਜਿਹੜਾ এনवायरमेंट ਸੀ, ਨਵਾਂ এনवायरमेंट ਸੀ। ਮੈਂ ਚਾਹੁੰਦਾ ਸੀਗਾ ਕਿ ਜੋ ਹੁਣ ਮੇਰੇ ਆਸ-ਪਾਸ ਹੈ ਉਸ ਨੂੰ ਮੈਂ ਕਿਸ ਤਰੀਕੇ ਨਾਲ ਡਿਪਿਕਟ ਕਰਾਂ, ਉਸ ਨੂੰ ਮੈਂ ਕਿਸ ਤਰੀਕੇ ਨਾਲ ਚਿਤਰਾਂ। ਲੇਕਿਨ ਉਹਨਾਂ ਦੋਨਾਂ ਦੇ ਵਿਚਕਾਰ ਇੱਕ ਸਮਾਂ ਸੀ ਜਦੋਂ ਨਾ ਮੈਂ ਉੱਧਰ ਸੀ ਨਾ ਉੱਧਰ ਸੀ। ਸੋ ਤੁਸੀਂ ਦੇਖਦੇ ਹੋ ਇਹਦੇ 'ਚ 3 ਹਿੱਸੇ ਨੇ ਜ਼ਿੰਦਗੀ ਦੇ। ਬਿਲਕੁਲ ਖੱਬੇ ਪਾਸੇ ਜਿਹੜਾ ਉਹ ਪੰਜਾਬ ਦੇ ਖੇਤ ਨੇ, ਵਿਚਕਾਰ ਚੰਬੇ ਦੀ ਰਾਵੀ ਦਰਿਆ ਹੈ, ਜਿੱਥੇ ਮੈਂ ਉਸ ਕਿਨਾਰੇ ਤੇ ਰਹਿੰਦਾ ਸੀ ਜਦੋਂ ਮੈਂ ਸਕਲਪਚਰ ਕਰਦਾ ਸੀ। ਤੇ ਉਸ ਤੋਂ ਬਾਅਦ ਫਿਰ ਮੈਟਰੋਪੋਲੀਟਨ ਸਿਟੀ ਹੈ ਜਿਹੜਾ ਲੰਡਨ ਹੈ, ਉਹਦੀ ਜ਼ਿੰਦਗੀ ਇੱਕ ਜੇਲ੍ਹ ਦੀ ਤਰ੍ਹਾਂ ਲੱਗਦੀ ਸੀ, ਲੇਕਿਨ ਉਹਦੀਆਂ ਜਿਹੜੀਆਂ ਉਸ ਜੇਲ੍ਹ ਦੀਆਂ ਜਿਹੜੀਆਂ ਬਾਰਸ ਨੇ, ਡੰਡੇ ਨੇ, ਉਹ ਸੋਨੇ ਦੇ। ਸੋ ਇਹ ਤੁਸੀਂ ਸਮਝ ਸਕਦੇ ਹੋ ਵੀ ਇਹ ਸਾਰਾ ਕੁਝ ਜਿਹੜਾ ਉਹ ਡਿਪਿਕਟ ਕਰਨਾ ਇੱਕ ਤਸਵੀਰ 'ਚ ਮੇਰਾ ਮਕਸਦ ਸੀ ਕਿ ਇੱਕ ਪਾਸੇ ਤੁਹਾਡੇ ਕੋਲੇ ਜਾਇਦਾਦ ਦਾ ਮਸਲਾ ਹੈ, ਉਧਰ ਖਿੱਚ ਹੈ, ਪੈਸੇ ਟਕੇ ਦੀ ਖਿੱਚ ਹੈ, ਲੇਕਿਨ ਤੁਸੀਂ ਜੋ ਛੱਡ ਆਏ ਹੋ ਉਹਦਾ ਵੀ ਤੁਹਾਨੂੰ ਅਫਸੋਸ ਹੈ, ਤੇ ਇਸ ਕਰਕੇ ਤੁਸੀਂ 2 ਰੰਗਾਂ ਵਿੱਚ ਜਾਂ 2 ਹਿੱਸਿਆਂ 'ਚ ਵੰਡੇ ਗਏ। ਸੋ ਇਹ ਚੀਜ਼ਾਂ ਜਿਹੜੀਆਂ ਉਦੋਂ ਸ਼ੁਰੂ ਦੇ ਵਿੱਚ ਜਦੋਂ ਮੈਂ ਇੱਥੇ ਆਇਆ ਸੀ, ਉਹ ਮੈਂ ਕੋਸ਼ਿਸ਼ ਕੀਤੀ ਸੀ ਡਿਪਿਕਟ ਕਰਨ ਦੀ। ਇਸੇ ਤਰ੍ਹਾਂ ਇੱਕ ਹੋਰ ਤਸਵੀਰ ਹੈ ਜਿਹੜੀ ਇੱਥੇ ਇਨ ਜਨਰਲ ਉਸੇ ਹੀ ਡਾਇਲੇਮਾ ਨੂੰ ਡਿਪਿਕਟ ਕਰਦੀ ਹੈ, ਜਿਹਦੇ 'ਚ ਮੈਟਰੋਪੋਲੀਟਨ ਸਿਟੀਜ਼ ਤੇ ਰੂਰਲ ਲਾਈਫ ਜਿਹੜੀ ਹੈ ਉਹ ਉਹਨਾਂ ਦੇ ਵਿੱਚ ਜਿਹੜੀ ਖਾਸ ਤੌਰ ਤੇ ਜਿਹੜੀ ਇਮੀਗ੍ਰੈਂਟਸ ਦੀ ਦੋਹਰੀ ਜ਼ਿੰਦਗੀ ਕਹਿ ਲਓ ਜਾਂ ਵਿੱਚੋਂ ਟੁੱਟੀ ਹੋਈ, ਜਿਹੜੀ ਵਿੱਚੋਂ ਪਾਟੀ ਹੋਈ ਮਾਨਸਿਕਤਾ ਹੈ ਕਿ ਅਸੀਂ ਪਿਛੋਕੜ ਸਾਡਾ ਕੁਝ ਹੋਰ ਹੈ ਤੇ ਅਸੀਂ ਫਿੱਟ ਹੋ ਕਿਸੇ ਹੋਰ ਪਾਸੇ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਈ ਵਾਰੀ ਉਸ ਕੋਸ਼ਿਸ਼ ਦੇ ਵਿੱਚ ਬੜਾ ਹਾਸੋਹੀਣਾ ਰਿਜ਼ਲਟ ਆਉਂਦਾ ਤੇ ਨਹੀਂ ਫਿੱਟ ਹੋ ਸਕਦੇ। ਕਈ ਲੋਕ ਤਾਂ ਸਾਰੀ ਉਮਰ ਹੀ ਫਿੱਟ ਨਹੀਂ ਹੁੰਦੇ। ਤੇ ਇਸ ਤਰੀਕੇ ਨਾਲ ਇੱਕ ਕੋਸ਼ਿਸ਼ ਸੀਗੀ ਕਿ ਉਹਨਾਂ ਦੋਨਾਂ ਚੀਜ਼ਾਂ ਨੂੰ ਕਿਸੇ ਤਰੀਕੇ ਨਾਲ ਜਿਹੜੀ ਉਹ ਨਹੀਂ ਮਿਲਦੀ ਆਪਸ ਵਿੱਚ ਚੀਜ਼ ਜਿਹੜੀ ਹੈ, ਜਿਹਨਾਂ ਦਾ ਆਪਸ ਸਮਨਵੈ ਨਹੀਂ ਹੁੰਦਾ, ਜਿਹੜੇ ਨਹੀਂ ਇੱਕ ਤਰੀਕੇ ਨਾਲ ਲੈਅਬੱਧ ਹੋ ਸਕਦੇ, ਉਹ ਜਿਹੜਾ ਕੰਡੀਸ਼ਨ ਹੈਗੀ ਆ, ਉਹ ਸਿਚੁਏਸ਼ਨ, ਉਸ ਨੂੰ ਮੈਂ ਕੋਸ਼ਿਸ਼ ਕੀਤੀ ਸੀ ਇਹਦੇ 'ਚ ਇਸ ਤਸਵੀਰ 'ਚ ਕਰਨ ਦੀ। ਔਰ ਇਹ ਸਾਰੇ ਦੇ ਸਾਰੇ ਸਾਡੇ ਇੱਥੇ ਜਿਹੜੇ ਲੋਕ ਸੀ ਉਹਨਾਂ ਨੂੰ ਦੇਖ ਕੇ, ਉਹਨਾਂ ਦੇ ਤਜਰਬਿਆਂ ਨੂੰ ਦੇਖ ਕੇ, ਉਹਨਾਂ ਦੀਆਂ ਗੱਲਾਂ ਸੁਣ ਕੇ ਇਹ ਮੈਂ ਜਿਹੜੀ ਤਸਵੀਰ ਕੀਤੀ ਸੀ। ਫਿਰ ਇਹ ਵੀ ਉਸੇ ਡਾਇਲੇਮਾ ਦਾ ਹੀ ਇੱਕ ਸਕਲਪਚਰ ਹੈ। ਇਹ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ 2 ਇਮੀਗ੍ਰੈਂਟਸ, ਬਜ਼ੁਰਗ, ਇੱਕ ਮੇਲ ਐਂਡ ਫੀਮੇਲ ਫੇਸਿਸ ਨੇ, ਜਿਹੜੇ ਇੱਕ ਪੁਰਾਣੀ ਜਨਰੇਸ਼ਨ ਨੂੰ ਬਿਲੋਂਗ ਕਰਦੇ ਨੇ, ਜਦੋਂ ਕਿ ਇਸ ਦੀ ਜਿਹੜੀ ਬੈਕਗਰਾਉਂਡ ਹੈ
ਜਿਹਦੇ ਵਿੱਚ ਇੱਕ ਪਿੰਡ ਦਾ ਦਰਖਤ ਹੈ, ਲੇਕਿਨ ਉਹ ਦਰਖਤ ਵਿੱਚ ਮੋਹਰਾ ਹੈ। ਉਹ ਇੱਕ ਤਰ੍ਹਾਂ ਦੀ ਇੱਥੇ ਨਜ਼ਰ ਨਹੀਂ ਆ ਰਿਹਾ, ਲੇਕਿਨ ਪਿੱਛੇ ਮੈਂ ਉਹਦੇ 'ਚ ਰੀਅਲ ਗ੍ਰੀਨ ਦਰਖਤ ਬਣਾਇਆ ਹੋਇਆ ਸੀਗਾ, ਉਹ ਨਜ਼ਰ ਆਏਗਾ ਦੂਜੇ ਪਾਸੇ। ਲੇਕਿਨ ਇਹਦੀ ਬੈਕਗਰਾਊਂਡ ਦੇ ਵਿੱਚ ਜਿਹੜੀ ਪਲੇਨ ਬੈਕਗਰਾਊਂਡ ਹੈ, ਇਹਦੇ ਵਿੱਚ ਮੈਂ ਉਹ ਲੰਡਨ ਦਾ ਹੀ ਜਾਂ ਕਿਸੇ ਵੀ ਮੈਟਰੋਪੋਲੀਟਨ ਸਿਟੀ ਦਾ ਜਿਹੜਾ ਸੀਨ ਹੈਗਾ ਉਹ ਕ੍ਰੀਏਟ ਕੀਤਾ ਸੀ, ਤਾਂ ਕਿ ਉਹ ਕੰਟਰਾਸਟ ਜਿਹੜਾ ਬਣ ਸਕੇ ਕਿ ਪੁਰਾਣੀ ਜਨਰੇਸ਼ਨ ਵੀ ਹੈ, ਈਸਟ ਵੀ ਹੈ, ਈਸਟ ਵਰਸਸ ਵੈਸਟ ਦਾ ਜਿਹੜਾ ਕਨਸੈਪਟ ਸੀਗਾ, ਇਹ ਤੁਸੀਂ ਦੂਸਰੇ ਪਾਸੇ ਦਾ ਪਿਛਲੇ ਪਾਸੇ, ਇਹ ਉਸੇ ਦਾ ਹੀ ਪਿਛਲਾ ਪਾਸਾ ਹੈ। ਇਹਦੇ ਵਿੱਚ ਫਿਰ ਪੂਰੇ ਦਾ ਪੂਰਾ ਪਿੰਡ ਜਿਹੜਾ ਉਹ ਤੁਹਾਡਾ ਪਿੰਡ ਦਾ ਖੂਹ ਵੀ ਹੈ, ਦਰਖਤ ਵੀ ਹੈ, ਤੇ ਪਿੰਡਾਂ ਦੇ ਘਰ। ਇਹ ਸਕਲਪਚਰ ਜਿਹੜਾ ਇਹ ਟੈਰਾਕੋਟਾ ਹੈ। ਇੱਥੇ ਆ ਕੇ ਮੈਂ ਜਿਹੜਾ ਟੈਰਾਕੋਟਾ ਕੀਤਾ, ਟੈਰਾਕੋਟਾ ਦਾ ਮਤਲਬ ਹੁੰਦਾ ਪਕਾਈ ਹੋਈ ਮਿੱਟੀ ਦੇ ਨਾਲ ਜੋ ਅਸੀਂ ਕੰਮ ਕਰ ਸਕਦੇ ਸੀ। ਸਕਲਪਚਰ ਦੇ ਵਿੱਚ ਇਸੇ ਤਰ੍ਹਾਂ ਹੀ ਫਿਰ ਡਾਇਲਮਾ ਦੇ ਵਿੱਚ ਹੀ ਤੋਂ ਬਾਅਦ ਫਿਰ ਇਹ ਤਸਵੀਰਾਂ ਜਿਹੜੀਆਂ ਨੇ ਕੁਛ ਮੈਂ ਕਾਫੀ ਫਿਰ ਇੱਕ ਜਦੋਂ ਸੈੱਟ ਹੋ ਗਿਆ ਸਾਰਾ ਕੁਝ, ਪਤਾ ਲੱਗਿਆ ਕਿ ਹੁਣ ਇਹ ਜਿਹੜਾ ਇਹ ਅੱਗੇ ਤੋਂ ਇਹ ਜਿਹੜਾ ਅੱਗੇ ਜਿਹੜਾ ਸਾਡਾ ਹੋਰ ਕੀ ਮਤਲਬ ਅਸੀਂ ਪਿੱਛੇ ਤਾਂ ਹੁਣ ਜਾ ਨਹੀਂ ਸਕਦੇ, ਤਾਂ ਅੱਗੇ ਜਾਣਾ ਹੈਗਾ। ਤਾਂ ਇਹ ਫਿਰ ਉਸ ਇੱਕ ਐਨਾਲਿਸਿਸ ਹੈਗਾ ਇੱਕ ਹੋਰ ਸੀਰੀਜ਼ ਦੇ ਵਿੱਚ, ਜਿਹਨੂੰ ਮੈਂ ਰੂਟਸ ਉਹਦਾ ਨਾਮ ਰੱਖਿਆ ਸੀ। ਉਹਦੇ 'ਚ ਕੁਝ ਤਸਵੀਰਾਂ ਦੇ ਨਾਮ ਰੂਟਲੈਸ ਵੀ ਨੇ, ਤਾਂ ਰੂਟਸ ਤੇ ਰੂਟਲੈਸ ਇੱਕੋ ਹੀ ਸੀਰੀਜ਼ ਹੈ। ਇੱਥੇ ਵੀ ਇਹੋ ਚੀਜ਼ ਜਿਹੜੀ ਹੈ, ਮੈਂ ਇੱਕ ਦਰਖਤ ਜਿਹੜਾ ਉਹ ਦਰਖਤ ਜਿਹੜਾ ਉਹਨੂੰ ਇੱਕ ਜ਼ਿੰਦਗੀ ਦਾ ਸਿੰਬਲ ਮੰਨ ਲਿਆ ਸੀ, ਕਿ ਉਹ ਦਰਖਤ ਅਸਲ 'ਚ ਹੈ ਹੀ ਸਿੰਬਲ ਜ਼ਿੰਦਗੀ ਦਾ, ਕਿਉਂਕਿ ਦਰਖਤ ਦੀਆਂ ਜੜ੍ਹਾਂ ਹੁੰਦੀਆਂ ਨੇ, ਸਾਡੀਆਂ ਵੀ ਜੜ੍ਹਾਂ ਹੁੰਦੀਆਂ ਨੇ। ਸਾਡਾ ਜਿਹੜਾ ਸੱਭਿਆਚਾਰ ਦੀਆਂ ਜੜ੍ਹਾਂ ਨੇ, ਦਰਖਤ ਦੀਆਂ ਜੜ੍ਹਾਂ ਨੇ, ਦਰਖਤਾਂ ਦੇ ਫੁੱਲ ਲੱਗਦੇ ਨੇ ਸਾਡੇ ਵੀ ਗਾਂ, ਜਿਹੜੇ ਅਸੀਂ ਨੈਕਸਟ ਜਨਰੇਸ਼ਨ ਹੈ ਸਾਡੀ, ਉਹ ਦਰਖਤਾਂ ਦੇ ਬੀਜ ਨੇ। ਤੇ ਉਸੇ ਤਰ੍ਹਾਂ ਹੀ ਸਾਰਾ ਕੁਝ ਉਹ ਵੈਰੀ ਮੱਚ ਸਿਮਿਲਰ ਮੈਨੂੰ ਲੱਗਦਾ ਕਿ ਦਰਖਤ ਜਿਹੜਾ ਉਹ ਇੱਕ ਤਰੀਕੇ ਦੀ ਜ਼ਿੰਦਗੀ ਦਾ ਇੱਕ ਬਹੁਤ ਵਧੀਆ ਪ੍ਰਤੀਕ ਹੈ। ਤੇ ਇੱਥੇ ਇਸ ਤਸਵੀਰ ਸਭ ਤੋਂ ਪਹਿਲਾਂ ਮੈਂ ਜਿਹੜੀ ਦਾ ਰੂਟਸ ਜਿਹੜੀ ਹੈ ਤੁਸੀਂ ਦੇਖੋ, ਇਹਦੇ ਵਿੱਚ ਇੱਕ ਦਰਖਤ ਨੂੰ ਇੱਕ ਚਾਂਦੀ ਦੀ ਲਾਈਨ ਨੇ ਕੱਟਿਆ ਹੋਇਆ, ਤਾਂ ਚਾਂਦੀ ਦੀ ਲਾਈਨ ਤੋਂ ਹੇਠਾਂ ਜਿਹੜੀਆਂ ਉਹਦੀਆਂ ਜੜ੍ਹਾਂ ਜਿਹੜੀਆਂ ਉਹ ਲੁਕੀਆਂ ਹੋਈਆਂ ਨੇ ਉਹਦੇ ਸੋਨੇ ਦੇ ਪੱਤਿਆਂ ਦੇ ਵਿੱਚ। ਤਾਂ ਇਹ ਸੋਨਾ ਚਾਂਦੀ ਜਿਹੜਾ ਉਹਨੇ ਸਾਡੀਆਂ ਜੜ੍ਹਾਂ ਜਿਹੜੀਆਂ ਨੇ ਉਹ ਢੱਕ ਲਈਆਂ, ਤੇ ਦਰਖਤ ਜਿਹੜਾ ਉਹ ਬਿਨਾਂ ਜੜ੍ਹਾਂ ਤੋਂ ਹੋ ਗਿਆ। ਇਹ ਤਕਰੀਬਨ ਇੱਕ ਉਸ ਅਵਸਥਾ ਦੀ, ਉਸ ਸਿਚੁਏਸ਼ਨ ਦੀ ਰਿਪਰੈਜ਼ੈਂਟੇਸ਼ਨ ਸੀ ਕਿ ਸਾਡੀ ਜਿਹੜੀਆਂ ਮਾਈਗ੍ਰੈਂਟ ਜਨਰੇਸ਼ਨਸ ਨੇ, ਕਿ ਉਹਨਾਂ ਦੀ ਆਪਣੀਆਂ ਜੜ੍ਹਾਂ ਦੇ ਨਾਲ ਤਾਲੁਕ ਕਿਸ ਤਰ੍ਹਾਂ ਦੇ ਹੈ। ਤੇ ਇਸ ਕਰਕੇ ਇਹ ਮੈਨੂੰ ਲੱਗਦਾ ਸੀ ਕਿ ਵਿਸ਼ਾ ਬੜਾ ਵਧੀਆ ਔਰ ਇੰਪੋਰਟੈਂਟ ਵੀ ਹੈ, ਤੇ ਇਹਦੇ 'ਤੇ ਮੈਂ ਕਾਫੀ ਕੰਮ ਕੀਤਾ, ਸਾਰਾ ਸਿੰਬੋਲਿਕ ਕੰਮ ਹੀ ਸੀ। ਇਹਦੇ 'ਚ ਮੈਂ ਤੁਹਾਨੂੰ ਕੁਝ ਹੋਰ ਤਸਵੀਰਾਂ ਦਿਖਾਉਣਾ ਚਾਹੁੰਦਾ ਸੀ। ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਇਹ ਹੈ, ਦਰਖਤ ਹੈ, ਦਰਖਤ ਬਹੁਤ ਸੋਹਣਾ ਹੈ, ਸੋਨੇ ਚਾਂਦੀ ਹੈ, ਉਹਦੇ ਦਰਖਤ ਦੇ ਥੱਲੇ ਪੱਤੇ ਵੀ ਸੋਨੇ ਚਾਂਦੀ ਸੋਨੇ ਦੇ ਡਿੱਗੇ ਨੇ, ਲੇਕਿਨ ਸੂਰਜ ਜਿਹੜਾ ਬਹੁਤ ਦੂਰ ਹੈ ਔਰ ਦੀਆਂ ਜੜ੍ਹਾਂ ਵੀ ਨਹੀਂ ਹੈਗੀਆਂ। ਸੋ ਇਹ ਵੀ ਆਪਣੇ ਆਪ 'ਚ ਇੱਕ ਸੋਹਣਾ ਦਰਖਤ ਹੈ, ਲੇਕਿਨ ਜੜ੍ਹਾਂ ਤੋਂ ਬਿਨਾਂ ਹੈ। ਸੋ ਇਹ ਆਪਣੇ ਆਪ 'ਚ ਇੱਕ ਸਿੰਬਲਿਜ਼ਮ ਸੀ ਇਸ ਤਰ੍ਹਾਂ ਦਾ। ਫਿਰ ਇਹ ਜਿਹੜੀ ਇਹ ਇੱਕ ਤਰ੍ਹਾਂ ਦਾ ਕੰਪਰੋਮਾਈਜ਼ ਹੈ, ਕੰਪਰੋਮਾਈਜ਼ ਵੀ ਨਹੀਂ ਹੈ ਬਲਕਿ ਇੱਕ ਰੀਅਲਾਈਜ਼ੇਸ਼ਨ ਹੈ ਕਿ ਅਸਲ 'ਚ ਕੋਈ ਚੀਜ਼ ਬਹੁਤ ਦੇਰ ਤੱਕ ਬਿਨਾਂ ਜੜ੍ਹਾਂ ਤੋਂ ਨਹੀਂ ਰਹਿੰਦੀ। ਜਦੋਂ ਤੁਸੀਂ ਕੋਈ ਦਰਖਤ ਕਈ ਵਾਰੀ ਪੱਟ ਵੀ ਦਿਓ ਜਾਂ ਕੋਈ ਬੂਟਾ ਪੱਟ ਵੀ ਦਿਓ, ਕਈ ਵਾਰੀ ਉਹ ਆਪਣੀਆਂ ਜੜ੍ਹਾਂ ਨਵੀਂ ਜਗ੍ਹਾ 'ਤੇ ਲਾਉਣੀਆਂ ਸ਼ੁਰੂ ਕਰ ਦਿੰਦੇ। ਸੋ ਇਸ ਕਰਕੇ ਸਾਡੀਆਂ ਜਿਹੜੀਆਂ ਨਵੀਆਂ ਜਨਰੇਸ਼ਨਸ ਹੁੰਦੀਆਂ ਨੇ, ਮਾਈਗ੍ਰੇਟਰਸ ਦੀਆਂ ਕਿਤੇ ਵੀ ਹੋਣ, ਅੱਜ ਹੋਣ ਜਾਂ ਹਜ਼ਾਰਾਂ ਸਾਲ ਪਹਿਲਾਂ ਹੋਣ, ਤਾਂ ਨਵੀਂ ਥਾਂ 'ਤੇ ਜਾ ਕੇ ਰੀਗਰੋ ਕਰਨਾ ਸ਼ੁਰੂ ਕਰ ਦਿੰਦੇ। ਉਹ ਪੁਰਾਣੇ ਦੇ ਉੱਤੇ ਨਵਾਂ ਪਿੰਡ ਭਜਣਾ ਸ਼ੁਰੂ ਕਰਦੇ ਨੇ। ਇਹ ਤਸਵੀਰ ਜਿਹੜੀ ਆ ਉਸੇ ਦਾ ਹੀ ਇੱਕ ਸਿੰਬੋਲਿਜ਼ਮ ਹੈ, ਜਿਹਦਾ ਲਾਈਫ ਗੋਜ਼ ਔਨ, ਮੈਂ ਇੱਕ ਸੀਰੀਜ਼ ਦਾ ਨਾਮ ਸੀਗਾ ਲਾਈਫ ਗੋਜ਼ ਔਨ। ਇਹ ਕਿਉਂਕਿ ਜ਼ਿੰਦਗੀ ਚੱਲਦੀ ਰਹਿੰਦੀ ਹੈ, ਔਰ ਪੁਰਾਣਾ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਰਿਜੈਕਟ ਕਰਨਾ ਜ਼ਰੂਰੀ ਵੀ ਹੁੰਦਾ, ਲੇਕਿਨ ਰਿਜੈਕਟ ਕਰਨ ਤੋਂ ਬਾਅਦ 'ਚ ਫਿਰ ਨਵਾਂ ਵੀ ਵਧੀਆ ਕਰਨਾ ਜ਼ਰੂਰੀ ਹੈ, ਤਾਂ ਹੀ ਜ਼ਿੰਦਗੀ ਵਧੀਆ ਹੁੰਦੀ ਹੈ। ਤੇ ਇਹ ਇੱਕ ਨੈਚੁਰਲ ਪ੍ਰੋਸੈਸ ਵੀ ਹੈ, ਜਿਹਦੇ ਤੁਸੀਂ ਦੇਖ ਰਹੇ ਹੋ ਕਿ ਇੱਕ ਜਿਹੜਾ ਪੁਰਾਣਾ ਦਰਖਤ ਹੈਗਾ ਉਹ ਉਸ ਨੂੰ ਨਵੇਂ ਨੇ ਢੱਕ ਲਿਆ। ਸੋ ਦਿਸ ਇਜ਼ ਰਿਪਰੈਜ਼ੈਂਟੇਸ਼ਨ ਆਫ ਆਵਰ ਨਿਊ ਜਨਰੇਸ਼ਨਸ। ਇਸੇ ਤਰ੍ਹਾਂ ਹੀ ਇਹ ਵੀ ਇੱਕ ਤਰੀਕੇ ਨਾਲ ਡਾਇਨਾਮਿਕ ਸਿਚੁਏਸ਼ਨ ਹੈਗੀ ਹੈ ਕਿ ਦੋ ਜਨਰੇਸ਼ਨਸ ਦੇ ਵਿਚਕਾਰ ਇੱਕ ਕੰਧ ਦਾ ਜਿਹੜਾ ਇੱਕ ਫਰਕ ਹੈ ਕਿ ਹੇਠਾਂ ਇੱਕ ਦਰਖਤ ਜਿਹੜਾ ਉਹ ਲੁਕ ਗਿਆ, ਲੇਕਿਨ ਜਿਹੜਾ ਨਵਾਂ ਦਰਖਤ ਹੈ ਉਹਦੀਆਂ ਜੜ੍ਹਾਂ ਇੱਕ
ਮਹਦੂਦ ਨੇ ਇੱਕ ਖਾਸ ਐਟਮੋਸਫੀਅਰ ਦੇ ਵਿੱਚ, ਲੇਕਿਨ ਉਹ ਕੋਸ਼ਿਸ਼ ਹੋ ਰਹੀ ਹੈ ਕਿ ਉਹ ਅਪਰੋਚ ਕਰਨ ਪੁਰਾਣੇ ਨੂੰ ਇੱਕ ਡਿੱਗਦੇ ਹੋਏ ਫੁੱਲ ਦੇ ਨਾਲ। ਇਹ ਫਿਰ ਕੁਝ ਡਰਾਇੰਗ ਸੀਗੀਆਂ ਉਸੇ ਸੀਰੀਜ਼ ਦੇ ਵਿੱਚ, ਜਿਹਦੇ 'ਚ ਤੁਸੀਂ ਦੇਖ ਰਹੇ ਹੋ ਕਿ ਜੜ੍ਹਾਂ ਤੋਂ ਕੱਟਿਆ ਹੋਇਆ ਦਰਖਤ ਹੈ, ਲੇਕਿਨ ਉਹ ਆਪਣੇ ਉੱਪਰ ਇੱਕ ਨਵਾਂ ਘਰ ਬਸਾਉਣ ਦੀ ਕੋਸ਼ਿਸ਼, ਨਵੀਂ ਜਗ੍ਹਾ ਦੇ ਉੱਤੇ ਨਵੀਆਂ ਜੜ੍ਹਾਂ ਹੋਣਗੀਆਂ। ਇਹ ਮੈਂ ਤੁਹਾਨੂੰ ਇੱਕ ਅਗਲੀ ਡਰਾਇੰਗ ਵਿੱਚ ਜ਼ਿਆਦਾ, ਇਹ ਜਿਸ ਤਰ੍ਹਾਂ ਇਹ ਡਰਾਇੰਗ ਜਿਹੜੀ ਸੀਗੀ ਕਿ ਦਰਖਤ, ਇਹ ਸਾਰਾ ਕੁਝ ਸਿੰਬੋਲਿਕ ਹੈਗਾ। ਪਿੱਛੇ ਮੈਟਰੋਪੋਲੀਟਨ ਸਿਟੀ ਦੀ ਲਾਈਨ ਵੀ ਹੈ, ਕੱਟੇ ਹੋਏ ਦਰਖਤ ਦੇ ਉੱਪਰ ਘਰ ਹੈ, ਜਿਹਦੇ ਵਿੱਚੋਂ ਜਿਹੜਾ ਆਪਣੀਆਂ ਜੜ੍ਹਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਇਹ ਕੋਈ ਕਹਾਣੀ ਨਹੀਂ, ਕਹਾਣੀ ਅਸਲ 'ਚ ਹੋਣੀ ਵੀ ਨਹੀਂ ਚਾਹੀਦੀ, ਕਿ ਮੇਰਾ ਖਿਆਲ ਵਿਜ਼ੂਅਲ ਜ਼ਿਆਦਾ ਇੰਪੋਰਟੈਂਟ ਹੁੰਦਾ, ਕਿ ਜਦੋਂ ਤੁਸੀਂ ਦੇਖੋ ਤੇ ਤੁਸੀਂ ਆਪਣਾ ਆਪ ਹੀ ਉਹਦੇ ਵਿੱਚ ਤੁਸੀਂ ਆਪਣਾ ਇੱਕ ਆਈਡੀਆ ਤੁਸੀਂ ਬਣਾਓ ਕਿ ਕੀ ਹੈ, ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ, ਰਾਦਰ ਦੈਨ ਕਿ ਕੋਈ ਕਹਾਣੀਆਂ ਦੱਸੇ। ਤੇ ਉਸੇ ਤਰ੍ਹਾਂ ਹੀ ਇਹ ਲਾਈਫ ਗੋਜ਼ ਔਨ ਦਾ ਹੀ ਇਹ ਡਰਾਇੰਗਸ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਇੱਕ ਖੁੰਡ ਜਿਹੜਾ ਹੈਗਾ ਉਹਦੇ ਵਿੱਚੋਂ ਹਲਕਾ ਜਿਹਾ ਗ੍ਰੀਨ ਫੁੱਟ ਰਿਹਾ ਹੈਗਾ। ਸੋ ਇਹ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਹੋਈ ਹੈ, ਪ੍ਰਤੀਕ, ਕਿ ਜਿਹੜੀਆਂ ਪੁਰਾਣੀਆਂ ਦੇ ਵਿੱਚ ਵੀ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ, ਉਹ ਹੋਣੀ ਚਾਹੀਦੀ ਹੈ। ਤੇ ਇਸ ਕਰਕੇ ਇਹ ਡਰਾਇੰਗਸ ਜਿਹੜੀ ਹੈ ਉਸੇ ਨੂੰ ਰਿਪਰੈਜ਼ੈਂਟ ਕਰਦੀ ਹੈ। ਇਸੇ ਤਰ੍ਹਾਂ ਹੀ ਇਹ ਵੀ ਲਾਈਫ ਗੋਜ਼ ਔਨ ਦਾ ਹੀ ਇੱਕ ਹਿੱਸਾ ਹੈਗਾ, ਜਿਹਦੇ 'ਚ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ। ਮੇਰੇ ਖਿਆਲ ਬਹੁਤ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਨਾਲ ਇੱਕ ਡਿੱਗੇ ਹੋਏ ਖੁੰਡ ਦੇ ਵਿੱਚੋਂ ਵੀ ਨਵੇਂ ਜਿਹੜੇ ਪੱਤੇ ਪੁੰਗਰ ਰਹੇ ਨੇ। ਫਿਰ ਕੁਝ ਤਸਵੀਰਾਂ ਕੀਤੀਆਂ ਸੀ ਜਿਹਦੀਆਂ ਲਾਈਫ ਸਾਈਕਲ, ਕਿ ਅਸਲ ਦੇ ਵਿੱਚ ਲਾਈਫ ਸਾਈਕਲ ਹੈ। ਇਹਦੇ ਵਿੱਚ ਸਾਡੇ ਕੋਲ 2 ਔਰਗਨਸ ਨੇ, ਮੇਲ ਐਂਡ ਫੀਮੇਲ ਔਰਗਨਸ, ਜਿਹੜੇ ਅਸਲ ਦੇ ਵਿੱਚ ਲਾਈਫ ਪ੍ਰੋਡਿਊਸ ਕਰਦੇ ਰਹਿੰਦੇ ਨੇ। ਇਸ ਕਰਕੇ ਇਟ ਮੇਕਸ ਨੋ ਡਿਫਰੈਂਸ ਕਿ ਤੁਸੀਂ ਕਿੱਥੇ ਹੋ ਕਿੱਥੇ ਨਹੀਂ, ਇਹ ਪ੍ਰੋਸੈਸ ਜਿਹੜਾ ਉਹ ਨਹੀਂ ਰੁਕਣਾ। ਜਿੰਨਾ ਚਿਰ ਅਸੀਂ ਇੱਥੇ ਹੈਗੇ ਹਾਂ, ਮੇਲ ਐਂਡ ਫੀਮੇਲ ਹੈਗੇ ਆ, ਦੇ ਵਿਲ ਕੀਪ ਔਨ ਪ੍ਰੋਡਿਊਸਿੰਗ। ਸੋ ਇਹ ਇੱਕ ਦੀ ਲਾਈਫ ਸਾਈਕਲ ਦੇ ਵਿੱਚ ਇਹ ਵੀ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਸੀ, ਜਿਸ ਤਰ੍ਹਾਂ ਇਹ ਵੀ ਉਸੇ ਸੀਰੀਜ਼ ਦਾ ਹਿੱਸਾ ਹੈਗਾ। ਅਲਟੀਮੇਟ ਰਿਅਲਾਈਜੇਸ਼ਨ ਹੈ ਕਿ ਜਿਹੜੇ ਸਾਡੀਆਂ ਨਵੀਂ ਜਨਰੇਸ਼ਨਸ ਨੇ, ਇਹ ਨਵੇਂ ਬੀਜ ਨੇ, ਇਹ ਬੀਜ ਪੈਂਦੇ ਰਹਿਣਗੇ ਹੌਲੀ ਹੌਲੀ, ਇਹਨਾਂ ਨੂੰ ਅਸੀਂ ਨਹੀਂ ਰੋਕ ਸਕਦੇ। ਇਸ ਤੋਂ ਬਾਅਦ ਇਹ ਕੰਮ ਕਰਦਿਆਂ ਮੈਂ ਬਹੁਤ ਕੁਝ ਇਤਿਹਾਸਿਕ ਤਸਵੀਰਾਂ ਜਿਹੜੀਆਂ ਨੇ ਕੋਈ ਪਰਸਨੈਲਿਟੀਜ਼ ਤੇ ਕੀਤੀਆਂ ਨੇ। ਮੇਰਾ ਖਿਆਲ ਹੈ ਤੁਸੀਂ ਦੇਖ ਰਹੇ ਹੋਗੇ ਸਾਦਤ ਹਸਨ ਮੰਟੋ ਦਾ ਪੋਰਟਰੇਟ। ਇਹ ਮੇਰੀ ਇੱਕ ਪੋਰਟਰੇਟ ਦੀ ਪੂਰੀ ਸੀਰੀਜ਼ ਸੀ, ਜਿਹਦੇ 'ਚ ਮੈਂ ਐਸੀਆਂ ਸ਼ਖਸੀਅਤਾਂ ਨੂੰ ਚੁਣਿਆ ਜਿਨ੍ਹਾਂ ਨੇ ਮਨੁੱਖਤਾ ਲਈ ਜਾਨ ਵਾਰ ਦਿੱਤੀ ਤੇ ਜਾਂ ਇੰਨਾ ਕੁਝ ਕੀਤਾ ਕਿ ਉਹ ਹਮੇਸ਼ਾ ਲਈ ਅਮਰ ਹੋ ਗਏ ਸਾਡੇ ਕੋਲ। ਮੈਂ ਸਮਝਦਾ ਵੀ ਮੇਰੀ ਇੱਕ ਪਾਰਟੀਸ਼ਨ ਦੀ ਸੀਰੀਜ਼ ਸੀ, ਕਿ ਉਸਦੇ ਵਿੱਚ ਸਮਝ ਲਓ ਕਿ ਪਹਿਲਾ ਕੰਮ ਇਹ ਹੀ ਸੀਗਾ ਕਿ ਮੈਂ ਇਹ ਸਾਦਤ ਹਸਨ ਮੰਟੋ ਦੀ ਤਸਵੀਰ ਕਰਾਂ, ਜਿਹਦੇ 'ਚ ਇਹ ਜਿਹੜੀ ਬਹੁਤ ਸਾਰੇ ਸਿੰਬੋਲਿਜ਼ਮ ਨੇ। ਇਹਦੇ 'ਚ ਇੱਕ ਤੂਫਾਨ ਹੈ, ਜਿਸ ਤਰ੍ਹਾਂ ਉਹ ਤੂਫਾਨ ਜਿਹੜੀ ਆ ਉਹਦੀ ਜ਼ਿੰਦਗੀ ਵੀ ਇੱਕ ਤੂਫਾਨ ਸੀ, ਤੇ ਉਹ ਸਮਾਂ ਜਿਹਦੇ 'ਚ ਉਹ ਜਿਉਇਆ ਤੇ ਮਰਿਆ, ਉਹ ਵੀ ਇੱਕ ਬਹੁਤ ਵੱਡਾ ਤੂਫਾਨ ਸੀ ਬਰੇ ਸਗੀਰ ਲਈ। ਤੇ ਜਿਹੜੀ ਇਹਦੇ 'ਚ ਇਸ ਤੂਫਾਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਬਿਜਲੀ ਦੀ ਲਸ਼ਕ, ਇਹ ਅਸਲ 'ਚ ਲਸ਼ਕ ਵੀ ਹੈ ਤੇ ਸਾਡਾ ਬਾਰਡਰ ਵੀ ਹੈ। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇਹ ਸਾਡਾ ਬਾਰਡਰ ਹੈ, ਤੇ ਇਹਦੇ ਵਿੱਚ ਉਸੇ ਤਰੀਕੇ ਨਾਲ ਹੀ ਮੰਟੋ ਇੱਥੇ ਵੰਡਿਆ ਹੋਇਆ ਜਿਸ ਤਰ੍ਹਾਂ ਉਹਦੀ ਆਪਣੀ ਜ਼ਿੰਦਗੀ ਵੰਡੀ ਗਈ ਸੀ। ਵੱਡਾ ਸਮਾਂ ਉਹ ਈਸਟ ਵਿੱਚ ਸੀ ਤੇ ਆਖਰੀ ਕੁਝ ਸਾਲ ਵੈਸਟ ਵਿੱਚ। ਤੇ ਮੇਰਾ ਖਿਆਲ ਹੈ ਜਿਨ੍ਹਾਂ ਨੇ ਮੰਟੋ ਨੂੰ ਪੜ੍ਹਿਆ ਉਹਨਾਂ ਲਈ ਇਹ ਬਹੁਤ ਜ਼ਿਆਦਾ ਕੋਈ ਨਵੀਂ ਮੈਂ ਗੱਲ ਨਹੀਂ ਦੱਸ ਰਿਹਾ, ਲੇਕਿਨ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਡੀ ਆਪਣੀ ਫਰੀडम ਹੈਗੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਪਣੀ ਉਸ ਫਰੀडम ਨੂੰ ਪੇਂਟਿੰਗ ਦੇ ਵਿੱਚ ਯੂਜ਼ ਕਰੀਏ, ਕਿ ਆਪਣੀ ਅਸੀਂ ਗੱਲ ਕਹਿ ਸਕੀਏ ਜੋ ਕਹਿਣੀ ਚਾਹੁੰਦੇ ਹਾਂ। ਤੇ ਬਣਾਉਣ ਨੂੰ ਤੇ ਸਿਰਫ ਉਹਦਾ ਚਿਹਰਾ ਵੀ ਬਣਾ ਕੇ ਅਸੀਂ ਪੋਰਟਰੇਟ ਕੀਤਾ ਜਾ ਸਕਦਾ ਸੀ, ਲੇਕਿਨ ਇਹ ਚਿਹਰੇ ਦਾ ਪੋਰਟਰੇਟ ਨਹੀਂ ਹੈ, ਇਹ ਉਹਦੀ ਜ਼ਿੰਦਗੀ ਦਾ ਪੋਰਟਰੇਟ ਮੈਂ ਕੀਤਾ ਸੀ। ਦੀ ਥੰਡਰ ਸਟੋਰਮ ਇਹਦਾ ਮੈਂ ਨਾਂ ਰੱਖਿਆ ਸੀ। ਇਹ ਥੰਡਰ ਸਟੋਰਮ ਤੋਂ ਸਮਝ ਆ ਰਿਹਾ ਵੀ ਇਹ
ਕੀ ਰਿਪਰੈਜ਼ੈਂਟ ਕਰਦਾ ਸਾਦਾਤ ਹਸਨ ਮੰਟੋ। ਫਿਰ ਇਹ ਇਸ ਸੀਰੀਜ਼ ਦੇ ਵਿੱਚ ਇਸ ਲੜੀ 'ਚ ਕਾਫੀ 20-25 ਕੰਮ ਕੀਤੇ ਨੇ, ਲੇਕਿਨ ਉਹ 'ਚ ਇੱਕ ਥੋੜੇ ਜਿਹੇ ਮੈਂ ਦਿਖਾਵਾਂਗਾ, ਕਿਉਂਕਿ ਫਿਰ ਕਾਫੀ ਸਮਾਂ ਵੀ ਮੇਰੇ ਖਿਆਲ ਤੋਹੀਦ ਜੀ ਦੇਖ ਰਹੇ ਹੋਣਗੇ, ਟਾਈਮ ਲੱਗ ਰਿਹਾ। ਅੰਮ੍ਰਿਤਾ ਪ੍ਰੀਤਮ ਦੀ ਤਸਵੀਰ, ਅਸਲ 'ਚ ਇਹ ਤਸਵੀਰ ਅੰਮ੍ਰਿਤਾ ਪ੍ਰੀਤਮ ਦੀ ਘੱਟ ਤੇ ਉਹਦੀ ਪੋਇਮ ਦੀ ਜ਼ਿਆਦਾ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਇਹ ਵੀ ਇੱਕ ਪਾਰਟੀਸ਼ਨ ਦਾ ਹਿੱਸਾ ਸੀ ਤਸਵੀਰ, ਲੇਕਿਨ ਇਹ ਦੋਨੇ ਗੱਲਾਂ ਹੋਈਆਂ। ਅੰਮ੍ਰਿਤਾ ਪ੍ਰੀਤਮ ਦੀ ਤਸਵੀਰ ਵੀ ਬਣ ਗਈ ਤੇ ਉਸ ਕਵਿਤਾ ਦੀ ਵੀ, ਔਰ ਇਸ ਨੂੰ ਕਿਸ ਤਰੀਕੇ ਨਾਲ ਮੈਂ ਸ਼ਾਹਮੁਖੀ ਔਰ ਗੁਰਮੁਖੀ ਦੋਨਾਂ ਦੇ ਵਿੱਚ ਲਿਖਿਆ। ਇੱਕ ਪਾਸੇ ਵਾਰਿਸ ਸ਼ਾਹ ਦੀ ਕਬਰ ਤੇ ਦੂਜੇ ਪਾਸੇ ਅੰਮ੍ਰਿਤਾ ਪ੍ਰੀਤਮ। ਬਾਕੀ ਤਾਂ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਸ਼ਖਸੀਅਤਾਂ ਵਿੱਚੋਂ ਫਿਰ ਬਾਦਸ਼ਾਹ ਖਾਨ ਦੀ ਤਸਵੀਰ, ਇਹ ਵੀ ਇਹਦੇ ਵਿੱਚ ਵੀ ਜਿਹੜੀ ਕੰਡਿਆਲੀ ਤਾਰ ਹੈ, ਇਹ ਅਸਲ 'ਚ ਤਾਂ ਬਾਰਡਰ ਹੀ, ਬਾਕੀ ਸਾਨੂੰ ਪਤਾ ਹੈ ਕਿ ਉਹਨਾਂ ਦੀ ਪੋਲੀਟੀਕਲ ਆਈਡੀਓਲੋਜੀ ਕੀ ਸੀ। ਇਹਨਾਂ ਦੀ ਬੈਕਗਰਾਊਂਡ ਦੇ ਵਿੱਚ ਜਿਹੜੇ ਬਘਿਆੜ ਦਿਖਦੇ ਨੇ, ਉਹ ਜਿਹੜੇ ਦੋਸਤਾਂ ਨੂੰ ਪਤਾ ਹੈ ਕਿ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ, ਉਹ ਉਹਨਾਂ ਵਿੱਚ ਬਘਿਆੜਾਂ ਦਾ ਜ਼ਿਕਰ ਸੀ, ਤੇ ਇਸੇ ਕਰਕੇ ਮੈਂ ਉਹ ਇੱਕ ਸਿੰਬੋਲਿਕ ਤਰੀਕੇ ਨਾਲ ਪੇਂਟ ਕੀਤੇ ਨੇ। ਫਿਰ ਇਹ ਤਸਵੀਰ ਦਿਖਾਉਣਾ ਚਾਹੁੰਦਾ, ਇਹਦਾ ਵੀ ਪੰਜਾਬ ਦੇ ਨਾਲ ਇਨਡਾਇਰੈਕਟਲੀ ਬਹੁਤ ਤਾਲੁਕ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ, ਜਿਹੜੀ ਦਲੀਪ ਸਿੰਘ ਦੀ ਬੇਟੀ ਸੀ ਤੀਸਰੀ, ਔਰ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਇਹ ਸਫਰਾਜੈਟ ਸੀ, ਮਤਲਬ ਜਿਨ੍ਹਾਂ ਨੇ ਔਰਤਾਂ ਦੀਆਂ ਵੋਟਾਂ ਦੇ ਅਧਿਕਾਰਾਂ ਲਈ ਇੱਥੇ ਬਹੁਤ ਅੰਦੋਲਨ ਕੀਤੇ। ਉਹਨਾਂ ਦੇ ਵਿੱਚ ਇਹਦਾ ਬਹੁਤ ਪ੍ਰਮੁੱਖ ਨਾਮ ਸੀ, ਲੇਕਿਨ ਕਿਉਂਕਿ ਬ੍ਰਿਟਿਸ਼ ਜਿਹੜੀ ਸਰਕਾਰ ਹੈ, ਇਹਨਾਂ ਨੂੰ ਉਹ ਗੁਮਨਾਮ ਰੱਖਣਾ ਚਾਹੁੰਦੀ ਸੀ ਕਿ ਅਗਰ ਉਹ ਇੰਨੀਆਂ ਖਬਰਾਂ ਆਉਣਗੀਆਂ ਤਾਂ ਫਿਰ ਉਹ ਲੋਕੀ ਪੁੱਛਣਗੇ ਕਿ ਵੀ ਇਹ ਹੈ ਕੌਣ। ਉਹਨਾਂ ਨੂੰ ਫਿਰ ਦੱਸਣਾ ਪਏਗਾ ਕਿ ਉਹਨਾਂ ਨੇ ਦਲੀਪ ਸਿੰਘ ਨਾਲ ਕੀ ਕੀਤਾ, ਉਹਨਾਂ ਨੇ ਰਣਜੀਤ ਸਿੰਘ ਦੇ ਰਾਜ ਨਾਲ ਕੀ ਕੀਤਾ। ਇਸ ਕਰਕੇ ਈਵਨ ਕਿ ਉਹ ਇਹ ਜਿਹੜੀ ਕਾਰ ਮੈਂ ਬਣਾਈ ਹੈ, ਪ੍ਰਾਈਮ ਮਿਨਿਸਟਰ ਦੀ ਕਾਰ ਸੀ, ਕਿਉਂਕਿ ਉਹਨੇ ਆਪਣੇ ਆਪ ਨੂੰ ਪ੍ਰਾਈਮ ਮਿਨਿਸਟਰ ਦੀ ਕਾਰ ਦੇ ਮੂਹਰੇ ਆ ਕੇ ਉਹਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨੇ ਖੁਦਕੁਸ਼ੀ ਕਰਨ ਦੀ, ਉਹਨੇ ਆਪਣੇ ਆਪ ਨੂੰ ਉਹਦੇ ਕਾਰ ਦੇ ਮੂਹਰੇ ਸੁੱਟ ਦਿੱਤਾ ਸੀ, ਲੇਕਿਨ ਉਹ ਵੀ ਖਬਰਾਂ ਸਾਰੀਆਂ ਦਬਾ ਦਿੱਤੀਆਂ ਗਈਆਂ ਸੀ। ਉਹ ਇੱਥੋਂ ਦੀ ਸਰਕਾਰ ਨਹੀਂ ਸੀ ਚਾਹੁੰਦੀ ਕਿ ਉਹਦਾ ਕੋਈ ਨਾਮ ਹੋਵੇ। ਈਵਨ ਕਿ ਉਹਨੇ ਜਿਹੜਾ ਨਾਰਮਲ ਜਿਹੜੇ ਟੈਕਸ ਹੁੰਦੇ ਨਾ, ਉਹ ਦੇਣ ਤੋਂ ਮਨਾ ਕਰ ਦਿੱਤਾ ਸੀ, ਔਰ ਉਹਦੇ ਕੋਰਟ ਨੇ ਉਹਨੂੰ ਕਿਹਾ ਸੀ ਵੀ ਨਹੀਂ ਦੇਂਗੀ ਤਾਂ ਤੈਨੂੰ ਇਹ ਸਜ਼ਾ ਹੋਏਗੀ, ਤਾਂ ਉਹ ਕਹਿੰਦੇ ਸੀ ਮੈਨੂੰ ਸਜ਼ਾ ਦੇ ਦਿਓ, ਕਿਉਂਕਿ ਉਹ ਕਹਿੰਦੇ ਮੈਂ ਨਹੀਂ ਦੇਵਾਂਗੀ। ਲੇਕਿਨ ਉਹਦੇ ਦੋਸਤਾਂ ਨੇ ਇਕੱਠੇ ਕਰਕੇ ਪੈਸੇ ਚੁਕਾ ਦਿੱਤੇ, ਤੇ ਇਸ ਕਰਕੇ ਉਹ ਬੜੀ ਰੈਬੇਲੀਅਨ ਸੀਗੀ, ਬੜੀ ਕ੍ਰਾਂਤੀਕਾਰੀ ਸੀ, ਬਹੁਤ ਹੀ ਐਕਟਿਵ ਸੀ। ਉਸ ਦਾ ਜ਼ਿਕਰ ਬਹੁਤ ਘੱਟ ਹੋਇਆ। ਮੈਂ ਸੋਚਦਾ ਸੀ ਵੀ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਦੱਸੀਏ ਕਿ ਵੀ ਸਾਡਾ ਇਹ ਵੀ ਇੱਕ ਕਰੈਕਟਰ ਸੀ ਜਿਹਦਾ ਬਹੁਤ ਜ਼ਿਆਦਾ ਰੋਲ ਰਿਹਾ ਔਰਤਾਂ ਦੀਆਂ ਵੋਟਾਂ ਦੇ ਅਧਿਕਾਰ ਦੇ ਮਸਲੇ 'ਚ। ਤੁਸੀਂ ਦੇਖ ਰਹੇ ਹੋ ਇਹਦੇ 'ਚ ਪਿੱਛੇ ਜਿਹੜੀ ਬਿਲਡਿੰਗ ਹੈ, ਉਹ ਉਸ ਰਾਣੀ ਦੇ ਮਹਿਲ ਦੀ ਬਿਲਡਿੰਗ ਹੈ ਜਿੱਥੇ ਉਹ ਰਹਿੰਦੀ ਸੀ, ਉਹਦੇ ਸਾਹਮਣੇ। ਔਰ ਇੱਕ ਪਿੱਛੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸੋਨੇ ਦਾ ਸਿੰਘਾਸਨ ਉਹ ਟੇਢਾ ਹੋਇਆ ਪਿਆ, ਉਹ ਵੀ ਇੱਕ ਸਿੰਬੋਲਿਕ ਰਿਪਰੈਜ਼ੈਂਟੇਸ਼ਨ ਮੈਂ ਕੀਤੀ ਸੀ ਵੀ ਉਹ ਇਹ ਕੀ ਸੰਬੰਧ ਹੈ ਇਹਦਾ ਉਹਨਾਂ ਦੇ ਨਾਲ। ਸੋਫੀਆ ਦਲੀਪ ਸਿੰਘ ਦਾ ਪੋਰਟਰੇਟ ਸੀ। ਭਗਤ ਸਿੰਘ ਦੀ ਤਸਵੀਰ ਮੇਰੇ ਬਹੁਤ ਸਾਰੇ ਦੋਸਤਾਂ ਨੇ ਦੇਖੀ ਹੋਣੀ ਹੈ। ਇਹ ਅਸਲ 'ਚ ਮੈਂ ਇਸ ਤਰ੍ਹਾਂ ਬਣਾਇਆ ਕਿ ਭਗਤ ਸਿੰਘ ਮੇਰੇ ਸਮੇਂ ਦਾ ਕੀ ਹੈ, ਹੁਣ ਜੋ ਹੋ ਰਿਹਾ ਹਿੰਦੁਸਤਾਨ 'ਚ, ਖਾਸ ਤੌਰ ਤੇ ਬਰੇ ਸਗੀਰ 'ਚ ਪੂਰੇ 'ਚ ਹੀ, ਕਿ ਜੋ ਵੀ ਅੱਜ ਪਿਛਲੇ ਕਮ ਸੇ ਕਮ 8-10 ਸਾਲ ਤੋਂ ਜੋ ਹੋ ਰਿਹਾ, ਜਿਸ ਕਿਸਮ ਦੇ ਅੰਦੋਲਨ, ਜਿਸ ਕਿਸਮ ਦੇ ਰੈਵੋਲੂਸ਼ਨ, ਜਿਸ ਕਿਸਮ ਦੀਆਂ ਘਟਨਾਵਾਂ, ਜਿਸ ਕਿਸਮ ਦੀਆਂ ਟ੍ਰੈਜਡੀਜ਼ ਹੋ ਰਹੀਆਂ ਨੇ, ਉਹ ਸਾਰੀ ਜਿਸ ਕਿਸਮ ਦੇ ਰੈਵੋਲੂਸ਼ਨਸ ਕਿਸਾਨਾਂ ਦੇ, ਸਟੂਡੈਂਟਸ ਦੇ। ਔਰ ਤੁਸੀਂ ਦੇਖ ਰਹੇ ਹੋ ਕਿ ਇੱਕ ਕੋਨੇ ਦੇ ਵਿੱਚ ਇੱਧਰ ਪਿੱਛੇ ਲਾਹੌਰ ਦੇ ਵਿੱਚ ਜਿਹੜਾ ਇੱਕ ਹੋਇਆ ਸੀ ਕਿ ਭਗਤ ਸਿੰਘ ਦੇ ਚੌਂਕ ਹੈਗਾ ਉਹਦੇ ਨਾਂ ਤੇ ਬਣਾਇਆ ਜਾਵੇ, ਉਹਦਾ ਜਿਹੜਾ ਪ੍ਰੋਟੈਸਟ ਸੀ, ਉਹ ਤੁਸੀਂ ਦੇਖ ਰਹੇ ਹੋ ਕਿ ਉਹ ਵੀ ਉਹਦੇ ਵਿੱਚ ਮੈਂ ਇੱਕ ਜਗ੍ਹਾ ਤੇ ਪੇਂਟ, ਵਨ ਆਫ ਦਾ ਸੀਨਸ ਕੋਸ਼ਿਸ਼ ਕੀਤੀ ਹੈ ਕਰਨ ਦੀ। ਤਾਂ ਇਸ ਕਰਕੇ ਮੈਂ ਇਹ ਮੇਰਾ ਪੋਰਟਰੇਟ ਇਸ ਤਰ੍ਹਾਂ ਦਾ ਸੀਗਾ ਕਿ ਲੱਗੇ ਕਿ ਮੇਰੇ ਸਮੇਂ ਦਾ ਭਗਤ ਸਿੰਘ ਹੈ, ਮੇਰੇ ਸਮੇਂ 'ਚ ਹੋ ਰਿਹਾ। ਔਰ ਇਹਦੇ 'ਚ ਦੋ ਆਸਪੈਕਟ ਨੇ, ਇੱਕ ਪਿੱਛੇ ਲਾਲ ਬੈਕਗਰਾਊਂਡ ਦੇ ਵਿੱਚ ਜਿਹੜਾ ਉਹਦੀ ਮਸ਼ਹੂਰ ਤਸਵੀਰ ਜਿਹੜੀ ਹੈ ਟੋਪੀ ਵਾਲੀ ਹੈ, ਤੇ ਮੂਹਰੇ ਜਿਹੜਾ ਹੈਗਾ ਉਹ ਆਮ ਤੌਰ ਤੇ ਜਿਹੜਾ ਤੁਸੀਂ
ਬੁੱਤ ਲੱਗੇ ਅੱਜ ਕੱਲ੍ਹ ਦੇਖਦੇ ਹੋ ਸਕਲਪਚਰ 'ਚ, ਉਹਨਾਂ ਨੂੰ ਮੈਂ ਉਹਦੇ ਫੋਰਫਰੰਟ ਤੇ ਕੀਤਾ, ਤਾਂ ਕਿ ਉਹ ਦੋਨੇ ਚੀਜ਼ਾਂ ਜਿਹੜੀਆਂ ਉਹ ਆ ਜਾਣ ਉਹਦੇ ਵਿੱਚ। ਫਿਰ ਇਸ ਤੋਂ ਬਾਅਦ 'ਚ ਇੱਕ ਪੋਰਟਰੇਟ ਮੈਂ ਤੁਹਾਨੂੰ ਹਾਂਜੀ, ਪ੍ਰੋਫੈਸਰ ਲਾਲੀ ਦਾ ਪੋਰਟਰੇਟ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਸੀ। ਇਹ ਇੱਕ ਐਸੇ ਸ਼ਖਸ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਕਿ ਜੋ ਵੀ ਸਾਨੂੰ ਸਿਖਾਇਆ ਉਹਨਾਂ ਦੀ ਵਜ੍ਹਾ ਕਰਕੇ ਹੈ। ਇਹ ਇੱਕ ਫਿਲਾਸਫਰ ਸਨ। ਬਹੁਤ ਸਾਰੇ ਦੋਸਤ ਜਿਹੜੇ ਉਹਨਾਂ ਬਾਰੇ ਜਾਣਦੇ ਹੋਣਗੇ। ਮੈਂ ਹੁਣ ਸਾਡੇ ਕੋਲ ਸਮਾਂ ਨਹੀਂ ਕਿ ਮੈਂ ਐਕਸਪਲੇਨ ਕਰ ਸਕਾਂ, ਲੇਕਿਨ ਇਹ ਬਸ ਮੈਂ ਇੱਕ ਮੈਂ ਫਰਜ਼ ਸਮਝਦਾ ਕਿ ਮੈਂ ਦਿਖਾਵਾਂ ਕਿ ਕਿਸ ਸ਼ਖਸ ਨੇ ਮੈਨੂੰ ਇਸ ਕਾਬਿਲ ਕੀਤਾ ਕਿ ਮੈਂ ਅੱਜ ਤੁਹਾਡੇ ਨਾਲ ਰੂਬਰੂ ਹਾਂ। ਔਰ ਇਹ ਜਿਹੜੀਆਂ ਸਾਰੀਆਂ ਕਿਤਾਬਾਂ ਤੇ ਇਹ ਸਾਰਾ ਕੁਝ ਜੋ ਸਾਨੂੰ ਉਹਨਾਂ ਨੇ ਦੱਸਿਆ ਉਹ ਮੈਂ ਇਹਦੇ ਵਿੱਚ ਇਨਕਲੂਡ ਕੀਤਾ ਹੈ ਇਹਦੇ ਵਿੱਚ। ਇਹਦੇ ਤੇ ਤਾਂ ਜੇ ਰੋਹਿਤ ਜੀ ਕਰਨਗੇ ਕਦੇ ਕਿਸੇ ਵੇਲੇ ਸਪੈਸ਼ਲ ਪ੍ਰੋਗਰਾਮ ਹੋਏਗਾ ਪ੍ਰੋਫੈਸਰ ਲਾਲੀ ਹੋਰਾਂ ਬਾਰੇ। ਇਸ ਤੋਂ ਬਾਅਦ ਮੈਂ ਲਾਸਟ ਦੇ ਵਿੱਚ ਗੱਲ ਕਰਨਾ ਚਾਹੁੰਦਾ ਪਾਰਟੀਸ਼ਨ ਦੀ। ਸਿਰਫ ਪੰਜਾਬ ਦੇ ਨਾਲ ਹੀ ਬਲਕਿ ਪੂਰੇ ਇੱਕ ਦੁਨੀਆ ਦੀ ਬਹੁਤ ਵੱਡੀ ਘਟਨਾ ਸੀ, ਜਿਹਦੇ ਤੇ ਇੰਨਾ ਕੰਮ ਇੰਨਾ ਜ਼ਿਕਰ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ। ਅਸੀਂ ਅਗਰ ਕੰਪੇਅਰ ਕਰੀਏ ਉਸ ਟਾਈਮ ਵਰਲਡ ਵਾਰ ਦੇ ਵਿੱਚ ਯੂਰਪ ਵਿੱਚ ਜੋ ਹੋਇਆ, ਯੂਰਪ ਦੇ ਵਿੱਚ ਜਿੰਨੀ ਮਾਰਕਾਟ ਹੋਈ ਉਸ ਤਰ੍ਹਾਂ ਦੀਆਂ ਟ੍ਰੈਜਡੀਜ਼ ਸਾਡੇ ਵੀ ਹੋਈਆਂ, ਲੇਕਿਨ ਉਹਨਾਂ ਨੇ ਕਿੰਨਾ ਕੰਮ ਕੀਤਾ, ਉਹਨਾਂ ਨੇ ਕਿੰਨੀਆਂ ਫਿਲਮਾਂ, ਕਿੰਨੀਆਂ ਪੇਂਟਿੰਗਸ, ਕਿੰਨੀਆਂ ਨਾਵਲਸ, ਸਾਰਾ ਕੁਝ ਅਸੀਂ ਬਹੁਤ ਕੰਮ ਘੱਟ ਕੀਤਾ। ਲੇਕਿਨ ਫਿਰ ਮੈਂ ਕੋਸ਼ਿਸ਼ ਕੀਤੀ ਹੈ ਕਿ ਵੀ ਮੈਂ ਕੁਝ ਆਪਣੇ ਵੱਲੋਂ ਕੁਝ ਕਰਾਂ। ਤੇ ਇਸ ਤਸਵੀਰ ਨਾਲ ਮੈਂ ਸ਼ੁਰੂ ਕੀਤੀ ਸੀ ਇਹ ਸੀਰੀਜ਼। ਇਹ ਇੱਕ ਖਾਸ ਇੰਡੀਵਿਜੂਅਲ ਦੀ ਤਸਵੀਰ ਹੈ ਜਿਹਦੀ ਚਰਚਾ ਨਹੀਂ ਹੁੰਦੀ ਜਾਂ ਸ਼ਾਇਦ ਬਹੁਤ ਹੀ ਘੱਟ ਹੁੰਦੀ ਆ, ਔਰ ਇਹਦੀ ਚਰਚਾ ਜਿੰਨੀ ਹੋਏਗੀ ਉਹਨਾਂ ਜਿਹੜੇ ਸਾਡੇ ਅੱਜ ਕੱਲ੍ਹ ਘੜਮ ਚੌਧਰੀ ਨੇ ਉਹਨਾਂ ਨੂੰ ਉਹ ਤਕਲੀਫ ਵੀ ਹੋਏਗੀ, ਕਿਉਂਕਿ ਇਹ ਇੱਕ ਸਰਦਾਰ ਗੈਲ ਸਿੰਘ ਦੀ ਤਸਵੀਰ ਹੈ ਜਿਨ੍ਹਾਂ ਦੇ ਜਿਹੜਾ ਕਤਲ ਹੈ ਬਹੁਤ ਹੀ ਗਰੂਸਮ ਸਿਰਫ ਇਸ ਲਈ ਕੀਤਾ ਗਿਆ ਸੀ ਕਿ ਉਹ ਮੁਸਲਮਾਨਾਂ ਨੂੰ ਜਿਹੜੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਹਨਾਂ ਦੀ ਕਹਾਣੀ ਬੜੀ ਲੰਬੀ ਚੌੜੀ ਹੈ, ਲੇਕਿਨ ਇਹ ਜੀਪ ਔਰ ਸਾਈਕਲ ਜਿਹੜਾ ਹੈ ਇਹਦੇ ਵਿੱਚ ਇੱਕ ਸਿੰਬੋਲਿਕ ਨਹੀਂ ਹੈ, ਉਹ ਉਸ ਘਟਨਾ ਦਾ ਹਿੱਸਾ ਸੀ, ਕਿਉਂਕਿ ਉਹਨਾਂ ਨੂੰ ਜੀਪ ਦੇ ਉੱਤੇ ਜਦੋਂ ਸਾਈਕਲ ਤੇ ਜਾ ਰਹੇ ਸੀ ਤਾਂ ਜੀਪ ਦੇ ਉੱਤੇ ਜਾ ਕੇ ਉਹ ਜਿਹੜੇ ਉਹਨਾਂ ਦੇ ਕਾਤਲ ਸੀ ਉਹਨਾਂ ਨੇ ਜੀਪ ਦੇ ਉੱਤੇ ਚੜ੍ਹ ਕੇ ਪਿੱਛਾ ਕਰਕੇ ਉਹਨਾਂ ਨੂੰ ਫੜਿਆ ਸੀ ਤੇ ਉਸ ਤੋਂ ਬਾਅਦ 'ਚ ਉਹਨਾਂ ਦਾ ਕਤਲ ਕੀਤਾ ਸੀ। ਇਹ ਬੜੀ ਲੰਮੀ ਚੌੜੀ ਕਹਾਣੀ ਹੈ, ਬਹੁਤ ਟ੍ਰੈਜਿਕ ਹੈ, ਲੇਕਿਨ ਇੱਥੇ ਸਾਡੇ ਕੋਲ ਸਮਾਂ ਨਹੀਂ ਹੈ। ਤੇ ਮੈਂ ਇਹ ਚਾਹੁੰਦਾ ਸੀ ਮੇਰੀ ਇੱਕ ਡਿਊਟੀ ਐਜ਼ ਐਨ ਆਰਟਿਸਟ ਬਣਦੀ ਸੀ ਔਰ ਪੰਜਾਬ ਦੇ ਆਰਟਿਸਟ ਹੋਣ ਦੀ ਕਿ ਸਾਨੂੰ ਜਿਹੜਾ ਇਹ ਪਾਰਟੀਸ਼ਨ ਦੇ ਉੱਤੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਜਿਹੜੀਆਂ ਚੀਜ਼ਾਂ ਨਹੀਂ ਲੋਕਾਂ ਨੂੰ ਪਤਾ ਉਹਦੇ ਬਾਰੇ ਦੱਸਿਆ ਜਾਣਾ ਚਾਹੀਦਾ। ਪਾਰਟੀਸ਼ਨ ਦੇ ਵਿੱਚ ਮੇਰੀ ਇਹ ਜਿਹੜੀ ਫਿਰ ਤਸਵੀਰ ਜਿਹੜੀ ਹੈ ਜ਼ਿਆਦਾ ਮਕਬੂਲ ਵੀ ਹੋਈ ਹੈ, ਔਰ ਇਹਦੇ ਬਾਰੇ ਹੁਣ ਕੁਝ ਦਿਨਾਂ ਬਾਅਦ ਇੱਕ ਸੈਮੀਨਾਰ ਹੈ ਉਹਦੇ ਤੇ ਗੱਲ ਵੀ ਹੋਏਗੀ। ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਇੱਕ ਮਦਰ ਦੇ 2 ਟੁਕੜੇ, ਛਾਤੀ ਉਹਦੀ ਕੱਟੀ ਹੋਈ, ਔਰ ਜਿਹੜਾ ਚਾਕੂ ਹੈ ਉਹਦੇ ਤੇ ਵੱਡਾ ਨਿਸ਼ਾਨ ਹੈ ਬਰਤਾਨੀਆ ਦੇ ਝੰਡੇ ਦਾ, ਲੇਕਿਨ ਉਹਦੇ ਵਿਚਕਾਰ ਹਿੰਦੂ, ਮੁਸਲਮਾਨ ਔਰ ਸਿੱਖਾਂ ਦੇ ਨਿਸ਼ਾਨ ਵੀ ਨੇ, ਕਿਉਂਕਿ ਇਹ ਸਾਰੇ ਦੇ ਸਾਰੇ ਅਸੀਂ ਸਾਰੇ ਜ਼ਿੰਮੇਵਾਰ ਹਾਂ ਇਸ ਟ੍ਰੈਜਡੀ ਦੇ, ਇੱਕ ਜਣਾ ਨਹੀਂ ਹੈ ਸੀ। ਤਾਂ ਇਹ ਤਾਂ ਖੈਰ ਮੈਂ ਹੁਣ ਜਿਸ ਤਰ੍ਹਾਂ ਤੋਹੀਦ ਜੀ ਨੇ ਦੱਸਿਆ ਹੈ ਕਿ ਮੈਂ ਉਹ ਪਾਰਟੀਸ਼ਨ ਵਾਲੀ ਕਿਤਾਬ ਅਨੁਵਾਦ ਕੀਤੀ ਹੈ, ਉਹਦੇ ਤਕਰੀਬਨ 700 ਪੇਜ ਨੇ ਤੇ ਉਹਦੇ 'ਚ ਬਹੁਤ ਕੁਛ ਹੈ, ਇਹਦੇ 'ਚ ਪੜ੍ਹਨ ਲਿਖਣ ਦਾ ਬਹੁਤ ਪਹਿਲੂ ਨੇ, ਬੜੇ ਆਸਪੈਕਟ ਨੇ, ਐਡੀ ਛੇਤੀ ਗੱਲ ਨਹੀਂ ਹੋ ਸਕਦੀ, ਲੇਕਿਨ ਐਜ਼ ਐਨ ਆਰਟਿਸਟ ਇੱਕ ਵਿਜ਼ੂਅਲ ਅਸੀਂ ਕ੍ਰੀਏਟ ਕਰ ਸਕਦੇ ਹਾਂ, ਉਹ ਮੈਂ ਕੋਸ਼ਿਸ਼ ਕੀਤੀ ਹੈ ਕਰਨ ਦੀ। ਇਸੇ ਤਰ੍ਹਾਂ ਇਸੇ ਸੀਰੀਜ਼ ਦੇ ਵਿੱਚ ਫਿਰ ਉਹ ਪੰਜਾਬ ਜਿਹੜਾ ਮਹਾਂ ਪੰਜਾਬ ਜਿਹਨੂੰ ਅਸੀਂ ਕਹਿੰਦੇ ਹਾਂ, ਕਿਸ ਤਰੀਕੇ ਨਾਲ ਉਹਦੇ 'ਚ ਉਹਨੂੰ ਕਿੱਥੋਂ ਕਿਵੇਂ ਵੱਢਿਆ ਗਿਆ, ਔਰ ਕਿਨੇ ਉਹਦੇ ਜਿਹੜੇ ਉਹਦੇ ਵਿਕਟਮ ਨੇ ਉਹੀ ਉਹਦੇ ਪਰਪੇਟਰੇਟਰਸ ਨੇ, ਉਹੀ ਜ਼ੁਲਮ ਕਰਨ ਵਾਲੇ ਵੀ ਹੋਈ ਤੇ ਜ਼ੁਲਮ ਸਹਿਣ ਵਾਲੇ ਵੀ ਹੋਈ ਸੀ, ਸਿਵਾਏ ਰਾਣੀ ਤੋਂ, ਬ੍ਰਿਟਿਸ਼ ਕੁਈਨ ਤੋਂ ਜਾਂ ਬ੍ਰਿਟਿਸ਼ ਰਾਜ ਤੋਂ। ਤੇ ਇਸ ਲਈ ਇਹ ਸਾਰੇ ਆਸਪੈਕਟ ਦੇ ਵਿੱਚ ਹੈ ਨੇ, ਉਹਦੇ 'ਚ ਹਰ ਇੱਕ ਜ਼ਿਲ੍ਹਾ ਦਾ ਮੈਂ ਜ਼ਿਕਰ ਕੀਤਾ ਜਿਹੜੇ ਉਸ ਟਾਈਮ ਸੀ,
ਔਰ ਜਿਸ ਤਰੀਕੇ ਨਾਲ ਉਸ ਟਾਈਮ ਉਹਨਾਂ ਨੂੰ ਲਿਖਿਆ ਜਾਂਦਾ ਸੀ, ਜਿਹੜਾ ਵੀ ਸਪੈਲ ਕੀਤਾ ਜਾਂਦਾ ਸੀ। ਸੋ ਆਪਣੇ ਆਪ 'ਚ ਹੀ ਕਹਾਣੀ ਕਹਿੰਦੀ ਇਹਦੇ 'ਚ ਬਹੁਤਾ ਗੱਲ ਕਰਨ ਨੂੰ ਹੈ ਨਹੀਂ, ਲੇਕਿਨ ਦੇਖਿਆ ਜਾ ਸਕਦਾ ਕਿ ਕੀ ਹੋਇਆ ਸਾਡੇ ਨਾਲ। ਉਸ ਤੋਂ ਬਾਅਦ ਫਿਰ ਇਹ ਥੋੜ੍ਹੀਆਂ ਜਿਹੀਆਂ ਕੁਝ ਤਸਵੀਰਾਂ ਹੋਰ ਸੀ ਪਾਰਟੀਸ਼ਨ ਦੇ ਵਿੱਚ, ਜਿਹਦੇ 'ਚ ਮੈਂ ਖਾਸ ਤੌਰ ਤੇ ਐਮਫੈਸਿਸ ਕੀਤਾ ਸੀ ਕਿ ਚਾਹੇ ਕੋਈ ਵੀ ਕਮਿਊਨਿਟੀ ਨੇ ਕ੍ਰਾਈਮ ਕੀਤਾ, ਅਲਟੀਮੇਟਲੀ ਉਹ ਕ੍ਰਾਈਮ ਜਿਹੜਾ ਉਹ ਔਰਤ ਦੇ ਖਿਲਾਫ ਹੀ ਹੋਇਆ, ਦੋਨੇ ਪਾਸਿਓਂ। ਅਗਰ ਔਰਤ ਨੂੰ ਉਹਨਾਂ ਨੇ ਇੱਕ ਨਿਸ਼ਾਨਾ ਬਣਾਇਆ ਆਪਣੀ ਹਵਸ ਕੱਢਣ ਦਾ, ਗੁੱਸਾ ਕੱਢਣ ਦਾ, ਉਹ ਗੁੱਸਾ ਮਤਲਬ ਕਿਸੇ ਹੋਰ ਤੇ ਸੀ, ਤੇ ਕੱਢ ਕੇ ਜਿਹੜਾ ਤੁਸੀਂ ਮਜ਼ਲੂਮ ਦੇ ਉੱਤੇ ਗੁੱਸਾ ਕੱਢ ਰਹੇ ਹੋ, ਇਸ ਕਰਕੇ ਜਿਸ ਟਾਈਮ ਉਹ ਆਪਣਾ ਜੁਰਮ ਕਰ ਰਹੇ ਸੀ ਤਾਂ ਉਹਨਾਂ ਦੇ ਸਾਹਮਣੇ ਜਿਹੜੀ ਇੱਕ ਜਿਹੜੀ ਸੌਫਟ ਟਾਰਗੇਟ ਜਿਹੜੀ ਹੈ ਉਹ ਔਰਤ ਸੀ। ਤੇ ਔਰਤ ਇਕੱਲੀ ਸਿਰਫ ਇਸ ਲਈ ਨਹੀਂ ਕਿ ਉਹ ਕਿਸੇ ਜ਼ਬਰਦਸਤੀ ਦਾ ਸ਼ਿਕਾਰ ਹੋਈ, ਲੇਕਿਨ ਉਹ ਔਰਤ ਮਾਂ ਵੀ ਸੀ, ਭੈਣ ਵੀ ਸੀ, ਤੇ ਉਹ ਧੀ ਵੀ ਸੀ। ਉਹ ਸਾਰਾ ਕੁਛ ਜਿਹੜਾ ਉਹ ਉਸ ਨੂੰ ਮੱਦੇਨਜ਼ਰ ਰੱਖਦੇ, ਜਿਹਦਾ ਕਿ ਅਕਸਰ ਗੱਲ ਨਹੀਂ ਹੁੰਦੀ। ਮੈਂ ਉਸ ਨੂੰ ਮੱਦੇਨਜ਼ਰ ਰੱਖ ਕੇ ਕੁਝ ਤਸਵੀਰਾਂ ਕੀਤੀਆਂ ਸੀ, ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ। ਫਿਰ ਇਹ ਜਿਹੜੀ ਹੈ ਅਖੀਰ ਦੇ ਉੱਤੇ ਮੈਂ ਤੁਹਾਨੂੰ ਮੇਰੇ ਇਸ ਸਾਲ ਜਿਹੜੇ ਲੇਟੈਸਟ ਜਿਹੜੀਆਂ ਇੱਕ ਤਰੀਕਾ ਸੀ ਕਿ ਮੈਂ ਆਪਣੇ ਪਿੰਡਾਂ ਦਾ ਜਿਹੜਾ ਸੀਨ ਜਿਹੜੇ ਆ ਉਹ ਇਮੈਜਿਨਰੀ ਨਹੀਂ ਬਲਕਿ ਰੀਅਲ ਕੈਰੈਕਟਰਸ ਦੇ ਨਾਲ ਮੈਂ ਕਿਸ ਤਰ੍ਹਾਂ ਉਹਨਾਂ ਨੂੰ ਯੂਜ਼ ਕੀਤਾ, ਜਿਹੜੇ ਮੈਂ ਪਹਿਲਾਂ ਵਿਲੇਜ ਸੀਰੀਜ਼ ਕਰਦਾ ਸੀ। ਇਹਦੇ 'ਚ ਮੇਰੇ ਆਪਣੇ ਭੂਆ ਤੇ ਫੁੱਫੜ ਨੇ, ਜਿਨ੍ਹਾਂ ਨੂੰ ਮੈਂ ਪਿੰਡ ਦੇ ਸੀਨ 'ਚ ਰੱਖਿਆ, ਔਰ ਇਹ ਤਸਵੀਰ ਮੈਨੂੰ ਖੁਦ ਕਾਫੀ ਮੁਤਾਸਰ ਕਰਦੀ ਹੈ ਕਿ ਮੈਂ ਉਹ ਸਾਰੇ ਐਲੀਮੈਂਟ ਜਿਹੜੇ ਮੈਂ ਪਹਿਲਾਂ ਸਿੱਖੇ ਸੀ ਯੂਜ਼ ਕਰਨੇ ਇਮੈਜੀਨੇਸ਼ਨ ਦੇ ਵਿੱਚ, ਉਹਨਾਂ ਸਾਰਿਆਂ ਨੂੰ ਮੈਂ ਇੱਥੇ ਪਾ ਸਕਿਆ। ਤੇ ਮੈਂ ਇਹਦੇ ਨਾਲ ਅੱਜ ਤਸਵੀਰ ਖਤਮ ਕਰਾਂਗਾ, ਤਸਵੀਰ ਸਲਾਈਡਸ, ਤੇ ਮੈਂ ਚਾਹੁੰਦਾ ਕਿ ਚੱਠਾ ਜੀ ਦੱਸਣ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਹਿਸੂਸ ਹੋਇਆ, ਤੇ ਹੋਰ ਸਰੋਤਿਆਂ ਨੂੰ ਜੇ ਕੋਈ ਸਵਾਲ ਹੋਵੇ ਤਾਂ ਉਹ ਅਸੀਂ ਇਨਵਾਈਟ ਕਰ ਸਕਦੇ। ਤੋਹੀਦ ਜੀ। ਜੀ ਸਰ ਬਹੁਤ ਸ਼ੁਕਰੀਆ। ਮੈਂ ਤੇ ਤੁਹਾਡੀ ਪ੍ਰੈਜੈਂਟੇਸ਼ਨ ਦੇ ਦੌਰਾਨ ਤੁਹਾਡੀ ਪੂਰੀ ਲਾਈਫ ਔਰ ਉਹਦੇ ਤੋਂ ਬਾਅਦ ਇੱਕ ਹਿਸਟਰੀ ਦੇ ਤਾਲਿਬ ਇਲਮ ਦੇ ਤੌਰ ਤੇ ਇੱਕ ਬੰਦੇ ਦਾ ਪੋਲੀਟੀਕਲੀ ਕੌਨਸ਼ੀਅਸ ਹੋਣਾ, ਫਿਰ ਉਹ ਅਬਰੋਡ, ਔਰ ਇੱਕ ਪੂਰਾ ਕਮਾਲ ਔਰ ਜ਼ਬਰਦਸਤ, ਬੜਾ ਹੀ ਖੂਬਸੂਰਤ ਮੈਨੂੰ ਤੇ ਸਾਰਾ ਲੱਗਾ, ਔਰ ਬੜੀ ਕਮਾਲ ਦੀ ਗੱਲ ਪੂਰੀ ਅਸੀਂ ਅੱਜ ਇੱਕ ਤਸਵੀਰਾਂ ਦੇ ਰਾਹੀਂ ਸਾਰੀ ਗੱਲਬਾਤ ਸਮਝਣ ਦੀ ਕੋਸ਼ਿਸ਼ ਕੀਤੀ। ਇੱਕ ਸਵਾਲ ਮੇਰੇ ਵੱਲੋਂ ਸਰ ਸੋਲ ਸਾਹਿਬ ਨੇ ਕੀਤਾ, ਪ੍ਰੋਫੈਸਰ ਸੁਖਦੇਵ ਸਿੰਘ ਸੋਲ ਹੋਰਾਂ ਨੇ ਕੀਤਾ ਸਵਾਲ, ਔਰ ਮੇਰਾ ਵੀ ਇਹੀ ਇੱਕ ਗੱਲ ਮੈਂ ਵੀ ਸੋਚ ਰਿਹਾ ਸੀ ਕਿ ਤੁਸੀਂ ਹੁਣ ਤੱਕ ਕਿੰਨੇ ਆਰਟ ਦੇ ਜਿਹੜੇ ਹੈ ਨੇ ਫਾਰਮਸ ਉਹਨਾਂ 'ਚ ਟਰਾਈ ਕਰ ਚੁੱਕੇ ਹੋ, ਔਰ ਕਿੰਨੀਆਂ ਬਾਕੀ ਨੇ? ਆਰਟ ਦੀਆਂ ਫਾਰਮਸ ਮਤਲਬ ਕਿ ਮੀਡੀਅਮ ਤੋਂ ਹੈ ਕੁਐਸਚਨ ਤੁਹਾਡਾ? ਹਾਂਜੀ ਹਾਂਜੀ। ਮੇਰਾ ਖਿਆਲ ਜਿੰਨੀਆਂ ਵੀ ਪੋਸੀਬਲ ਹੈ ਅਵੇਲੇਬਲ ਹੈ ਸਾਰੀਆਂ ਕਰ ਚੁੱਕੇ ਹਾਂ। ਵਾਹ। ਜਿਹੜੀਆਂ, ਹਾਂ, ਕਿਉਂਕਿ ਮੈਂ ਕੋਈ ਛੱਡਿਆ ਨਹੀਂ ਹੈ ਇਹਦੇ 'ਚ ਮਟੀਰੀਅਲ, ਜੋ ਮਟੀਰੀਅਲ ਜਿੰਨੇ ਵੀ ਅਵੇਲੇਬਲ ਨੇ ਆਮ, ਉਹ ਹਰ ਇੱਕ ਮੈਂ ਇਹ ਪਤਾ ਨਹੀਂ, ਸ਼ਾਇਦ ਮੇਰੇ ਕੋਲ ਕੁਦਰਤੀ ਕੋਈ ਸਕਿੱਲ ਹੈਗੀ ਹੈ ਕਿ ਮੈਨੂੰ ਮਟੀਰੀਅਲ ਵਰਤਣ 'ਚ ਕਦੇ ਕੋਈ ਦਿੱਕਤ ਨਹੀਂ ਆਈ, ਔਰ ਨਾ ਹੀ ਕਿਸੇ ਨੂੰ ਮੈਨੂੰ ਲੋੜ ਪਈ ਹੈ ਮੈਂ ਕਿਸੇ ਨੂੰ ਪੁੱਛਾਂ ਵੀ ਮੈਂ ਕਿਵੇਂ ਯੂਜ਼ ਕਰਨਾ। ਤੇ ਇਸ ਕਰਕੇ ਮੀਡੀਅਮ ਜਿਹੜਾ ਉਹ ਸੈਕੰਡਰੀ ਹੈ, ਪਰ ਪਹਿਲਾਂ ਹੈਗਾ ਸਬਜੈਕਟ ਦੇਖ ਕੇ ਫਿਰ ਮੈਨੂੰ ਲੱਗਦਾ ਕਿ ਵੀ ਇਹ ਸਬਜੈਕਟ ਜਿਹੜਾ ਹੈਗਾ ਇਸ ਮੀਡੀਅਮ 'ਚ ਅੱਛਾ ਲੱਗੇਗਾ ਤਾਂ ਮੈਂ ਉਹ ਯੂਜ਼ ਕਰ ਲੈਣਾ। ਸੋ ਮੇਰਾ ਖਿਆਲ ਹੈ ਕਿ ਮੈਂ ਮੈਕਸਿਮਮ ਯੂਜ਼ ਕੀਤੇ ਨੇ, ਮੇਰੇ ਖਿਆਲ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਛ ਨਾ ਕੀਤਾ ਹੋਵੇ ਯੂਜ਼। ਦੂਸਰਾ ਤੁਸੀਂ ਕੀ ਪੁੱਛਿਆ ਸੀ? ਤੇ ਕਿੰਨੇ ਮੈਂ ਕਿਹਾ ਜੇ ਬਾਕੀ ਨੇ ਜਿਨ੍ਹਾਂ ਨੂੰ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ? ਬਾਕੀ ਦੇਖੋ, ਵਿਜ਼ੂਅਲ ਆਰਟ ਦੇ ਵਿੱਚ ਤਾਂ ਮਤਲਬ ਪੇਂਟਿੰਗ ਔਰ ਡਰਾਇੰਗ ਔਰ ਸਕਲਪਚਰ ਦੇ ਵਿੱਚ ਤਾਂ ਮੇਰਾ ਖਿਆਲ ਮੈਂ ਸਾਰੇ ਕੀਤੇ ਨੇ। ਹੁਣ ਜਿੱਦਾਂ ਕੋਈ ਫਿਲਮ ਬਣਾਉਣੀ ਹੋਵੇ ਤਾਂ ਉਹ ਮੈਂ ਨਹੀਂ ਕੀਤੀ ਹਲੇ। ਹਾਂ, ਬਾਕੀ ਰਾਈਟਿੰਗ ਮੈਂ ਕਰ ਰਿਹਾ, ਤੁਹਾਨੂੰ ਪਤਾ ਹੈ ਮੇਰੇ ਲੇਖ ਵੀ ਛਪਦੇ ਨੇ, ਮੈਂ ਐਜ਼ ਅ ਰਾਈਟਰ, ਐਜ਼ ਅ ਟਰਾਂਸਲੇਟਰ, ਔਰ ਰਸ਼ੀਅਨ ਲੈਂਗੁਏਜ ਵਿੱਚ ਮੇਰੀ ਮਾਸਟਰਸ ਹੈਗੀ ਆ। ਉਹ ਅਲੱਗ ਮੇਰਾ ਖਿਆਲ ਤੁਹਾਨੂੰ ਪ੍ਰੋਗਰਾਮ ਕਰਨਾ ਪਏਗਾ ਕਿਸੇ ਵੇਲੇ। ਜੀ ਜ਼ਰੂਰ ਸਰ, ਮੈਂ ਪ੍ਰੋਗਰਾਮ ਅਸੀਂ ਜ਼ਰੂਰ ਕਰਾਂਗੇ। ਮੈਂ ਜਦੋਂ ਤੁਹਾਡੀਆਂ ਤਸਵੀਰਾਂ ਤੁਸੀਂ ਜਿਹੜੀਆਂ ਆਪਣੀਆਂ ਪੇਂਟਿੰਗਸ ਕਰ ਰਹੇ ਸੋ ਸ਼ੇਅਰ, ਤੇ ਮੈਂ ਵੇਖ ਰਿਹਾ ਸੀ ਉਹਨਾਂ ਵਿੱਚ ਜਿਹੜੀ ਪ੍ਰੋਮੀਨੈਂਟ ਮੈਨੂੰ ਚੀਜ਼ ਨਜ਼ਰ ਆਉਂਦੀ ਸੀ, ਉਹ ਦਰਖਤ ਨਜ਼ਰ ਆਉਂਦਾ ਸੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਦਰਖਤ ਜਿਹੜਾ ਹੈ ਉਹ ਮੇਰੇ ਲਈ ਇੱਕ ਜ਼ਿੰਦਗੀ ਦੀ ਇੱਕ ਫਾਰਮ ਹੈ, ਇਨਸਾਨੀ ਫਾਰਮ, ਇਨਸਾਨੀ ਜ਼ਿੰਦਗੀ ਵੀ ਮੈਨੂੰ ਲੱਗਦਾ ਕਿ ਦਰਖਤ ਦੇ ਵਿੱਚੋਂ ਸਾਰਾ ਕੁਝ ਉਹ ਐਲੀਮੈਂਟ ਹੈਗੇ ਨੇ ਜਿਹੜੇ ਸਾਡੇ 'ਚ ਹੁੰਦੇ ਨੇ।
ਤੇ ਦਰਖਤ ਬਣਾਉਣ ਦਾ ਮਤਲਬ ਹੈ ਕਿਸੇ ਬੰਦੇ ਦਾ ਕਿਸੇ ਵੀ ਇਨਸਾਨ ਦਾ ਪੋਰਟਰੇਟ ਕਰਨਾ। जी ਫਿਰ ਉਹ और ਹਾਂਜੀ ਹਾਂਜੀ ਔਰ ਦੂਸਰਾ ਜਿਹੜਾ ਜਿਸ ਤਰ੍ਹਾਂ ਤੁਸੀਂ ਪਾਰਟੀਸ਼ਨ ਦੀ ਜਿਹੜੀ ਪੂਰੀ ਸਟੋਰੀ ਤੁਸੀਂ ਜਿਸ ਤਰ੍ਹਾਂ ਉਹ ਦਿਖਾਈ ਪੇਂਟਿੰਗਸ ਦੇ ਵਿੱਚ ਉਹ ਬਹੁਤ ਹੀ ਲਾਜਵਾਬ ਸੀ ਔਰ ਬਹੁਤ ਹੀ ਖੂਬਸੂਰਤ ਜਿਹੜੀ ਹੈ ਨਾ ਉਹ ਮੈਂ ਵੇਖੀ। ਤੁਸੀਂ ਜਿਹੜੇ ਇੱਕ ਕੁਐਸਚਨ ਵੀ ਹੈ ਕਿ ਪਲੀਜ਼ ਮੈਂਸ਼ਨ ਯੋਰ ਵਿਊਜ਼ ਅਬਾਊਟ ਕਮਰਸ਼ੀਅਲ ਆਰਟ। ਮੇਰੇ ਵਿਊਜ਼ ਕਮਰਸ਼ੀਅਲ ਆਰਟ ਬਾਰੇ, ਕਮਰਸ਼ੀਅਲ ਆਰਟ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਆਪਣੀ ਸਕਿੱਲ ਜਿਹੜੀ ਹੈਗੀ ਆ ਉਸ ਨੂੰ ਕਿਸੇ ਪਾਸੇ ਕਿਸੇ ਆਰਡਰ ਦੇ ਉੱਤੇ ਤੁਸੀਂ ਯੂਜ਼ ਕਰੋ। ਕਮਰਸ਼ੀਅਲ ਆਰਟ ਇਜ਼ ਐਕਚੁਅਲੀ ਆਰਟ ਫॉर ਐਡਵਰਟਾਈਜ਼ਿੰਗ, ਕਿ ਤੁਹਾਡੇ ਕੋਲ ਇੱਕ ਸਕਿੱਲ ਹੈਗੀ ਆ, ਤੁਹਾਡੇ ਕੋਲ ਕੋਈ ਮਤਲਬ ਕਿ ਉਹ ਤੁਹਾਡੀ ਸਕਿੱਲ ਨੂੰ ਉਹ ਖਰੀਦਦਾ ਤੇ ਉਹ ਠੀਕ ਹੈ, ਉਹ ਜਿਨ੍ਹਾਂ ਨੂੰ ਉਹ ਸੂਟ ਕਰਦਾ ਉਹ ਕਰਦੇ ਨੇ। ਲੇਕਿਨ ਮੈਂ ਦੇਖਿਆ ਕਿ ਸਾਡੇ ਬਹੁਤ ਸਾਰੇ ਜਿੱਦਾਂ ਮੇਰੇ ਕਈ ਟੀਚਰ ਵੀ ਸੀ, ਉਹ ਕਮਰਸ਼ੀਅਲ ਆਰਟ ਪੜ੍ਹਾਉਂਦੇ ਸੀ ਪਰ ਉਹ ਪੇਂਟਿੰਗ ਵੀ ਕਰਦੇ ਸੀ ਨਾਲ। ਕਿਉਂਕਿ ਕਮਰਸ਼ੀਅਲ ਆਰਟ ਦਾ ਤੇ ਫਾਈਨ ਆਰਟਸ ਦਾ ਫਰਕ ਸਿਰਫ ਇਹ ਵੀ ਹੈ ਕਿ ਤੁਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਆਜ਼ਾਦੀ ਦੀ, ਐਕਸਪ੍ਰੈਸ਼ਨ ਦੀ ਆਜ਼ਾਦੀ ਹੈ, ਸਾਰਾ ਕੁਛ ਹੈ, ਤੁਸੀਂ ਆਪਣੀ ਮਰਜ਼ੀ ਨਾਲ ਚੀਜ਼ਾਂ ਨੂੰ ਤੋੜੋ, ਭੰਨੋ, ਜੋ ਮਰਜ਼ੀ ਕਰੋ। ਉਹ ਸਾਰਾ ਕੁਝ ਕਮਰਸ਼ੀਅਲ ਆਰਟ 'ਚ ਤੁਸੀਂ ਸ਼ਾਇਦ ਨਹੀਂ ਕਰ ਸਕਦੇ, ਕਿਉਂਕਿ ਕਮਰਸ਼ੀਅਲ ਆਰਟ ਦੇ ਵਿੱਚ ਜਿਹਨੇ ਤੁਹਾਨੂੰ ਪੈਸੇ ਦੇਣੇ ਆ, ਜਿਹਨੇ ਉਹ ਖਰੀਦਣਾ ਹੈ, ਉਹਦੀਆਂ ਆਪਣੀਆਂ ਕੰਡੀਸ਼ਨਸ ਹੋਣਗੀਆਂ ਤੇ ਇਸ ਕਰਕੇ ਉਹ ਕੰਡੀਸ਼ਨਸ ਦੇ ਉੱਤੇ ਜੇ ਤੁਸੀਂ ਬਾਹਰ ਜਾਓਗੇ ਤਾਂ ਫਿਰ ਤੁਸੀਂ ਉਹ ਨਹੀਂ ਕਰ ਸਕਦੇ। ਤਾਂ ਮੇਰਾ ਖਿਆਲ ਹੈ ਬੇਸਿਕ ਫਰਕ ਇਹੀ ਹੈਗਾ ਕਿ ਉਹ ਕਮਰਸ਼ੀਅਲ ਆਰਟ ਦੇ ਵਿੱਚ ਤੁਸੀਂ ਕਿਸੇ ਲਈ ਕੰਮ ਕਰਦੇ ਹੋ ਤੇ ਜੇ ਤੁਹਾਡੇ ਕੋਲੇ ਆਪਣੇ ਆਪ ਨੂੰ ਮੇਨਟੇਨ ਕਰਨ ਲਈ, ਜਿਵੇਂ ਮੇਰੇ ਕੋਲੇ ਵੀ ਹੈ, ਕੋਈ ਨੌਕਰੀ ਹੈ, ਕੋਈ ਤੁਹਾਡਾ ਸਰਪ੍ਰਸਤ ਹੈ, ਜਿਸ ਤਰ੍ਹਾਂ ਸਰਪ੍ਰਸਤੀ ਹੁੰਦੇ ਸੀ ਪਹਿਲਾਂ ਤਾਂ ਬਹੁਤ, ਜਾਂ ਕਿਸੇ ਪਾਸੇ ਤੋਂ ਸੋਰਸ ਚਾਹੀਦਾ ਨਾ ਜ਼ਿੰਦਗੀ ਦਾ, ਇਨਕਮ, ਤੁਹਾਡੇ ਕੋਲ ਕੋਈ ਤਾਂ ਇਨਕਮ ਚਾਹੀਦੀ ਹੈ ਨਾ, ਤਾਂ ਤੁਸੀਂ ਰੋਟੀ ਕਿੱਦਾਂ ਖਾਣੀ। ਤੇ ਜੇ ਤੁਹਾਨੂੰ ਉਸ ਚੀਜ਼ ਦੀ ਨਹੀਂ ਪਰਵਾਹ ਹੈਗੀ ਜਾਂ ਤੁਸੀਂ ਮੁਤਮਈਨ ਹੋ ਕਿ ਠੀਕ ਹੈ ਜਿੰਨੇ ਕੁ ਆ ਰਿਹਾ ਠੀਕ ਹੈ, ਤਾਂ ਫਿਰ ਤੁਸੀਂ ਆਪਣੀ ਆਜ਼ਾਦੀ ਨਾਲ ਕੰਮ ਕਰੋ, ਤਾਂ ਫਿਰ ਉਹ ਤੁਹਾਡਾ ਆਪਣਾ ਆਰਟ ਹੈ, ਉਹ ਫਿਰ ਕਮਰਸ਼ੀਅਲ ਆਰਟ ਨਹੀਂ ਹੈ। ਉਹ ਵੱਖਰੀ ਗੱਲ ਹੈ ਕਿ ਤੁਹਾਡੀ ਪੇਂਟਿੰਗ ਕੋਈ ਖਰੀਦ ਲਵੇ ਤਾਂ ਉਹਦਾ ਤੁਹਾਨੂੰ ਕੁਝ ਮਿਲ ਜਾਏਗਾ, ਲੇਕਿਨ ਉਹਨੂੰ ਅਸੀਂ ਕਮਰਸ਼ੀਅਲ ਆਰਟ ਨਹੀਂ ਕਵਾਂਗੇ। ਉਹ ਤੇ ਆਰਟ ਵਿਕ ਗਿਆ ਠੀਕ ਹੈ, ਔਰ ਨਾ ਵੀ ਵਿਕਦਾ ਤਾਂ ਵੀ ਆਰਟ ਸੀ। ਲੇਕਿਨ ਕਮਰਸ਼ੀਅਲ ਆਰਟ ਇਹ ਹੈ ਕਿ ਜਿਹੜਾ ਉਹ ਕੀਤਾ ਹੀ ਕਿਸੇ ਖਾਸ ਮਕਸਦ ਨਾਲ, ਉਹ ਕਿਸੇ ਦੀ ਖਾਸ ਦੀਆਂ ਕੰਡੀਸ਼ਨਸ ਦੇ ਮੁਤਾਬਕ ਕੀਤਾ ਜਾਵੇ। ਮੇਰਾ ਖਿਆਲ ਹੈ ਮੈਂ ਕੁਝ ਦੱਸ ਸਕਿਆ, ਹਾਲਾਂਕਿ ਮੇਰੀ ਕੋਈ ਸਪੈਸ਼ਲਾਈਜੇਸ਼ਨ ਨਹੀਂ ਆ ਕਮਰਸ਼ੀਅਲ ਆਰਟ ਦੇ ਵਿੱਚ, ਲੇਕਿਨ ਮੈਂ ਜਿੰਨਾ ਕੁ ਜਾਣਦਾ ਹੈ। ਜੀ ਸਰ, ਬਹੁਤ ਜ਼ਬਰਦਸਤ ਅੱਜ ਦਾ ਇੱਕ ਬਹੁਤ ਹੀ ਖੂਬਸੂਰਤ ਸੈਸ਼ਨ ਸਰ ਤੁਹਾਡੇ ਨਾਲ ਹੋਇਆ ਔਰ ਮੈਂ ਬਹੁਤ ਅਸੀਂ ਤੁਹਾਡੇ ਮਸ਼ਕੂਰ ਹਾਂ, ਤੁਹਾਡੇ ਸ਼ੁਕਰਗੁਜ਼ਾਰ ਹਾਂ ਆਪਣੇ ਕਲੱਬ ਦੀ ਤਰਫੋਂ। ਔਰ ਜਿਹੜੇ ਅੱਜ ਦਾ ਜਿਹੜਾ ਪ੍ਰੋਗਰਾਮ ਵੇਖ ਰਹੇ ਨੇ ਉਹਨਾਂ ਦੋਸਤਾਂ ਦੀ ਤਰਫੋਂ ਵੀ ਉਹਨਾਂ ਨੇ ਵੀ ਬਹੁਤ ਕਮੈਂਟ ਵੀ ਕੀਤੇ ਕਿ ਅੱਜ ਦਾ ਤੁਸੀਂ ਇੱਕ ਬਹੁਤ ਹੀ ਖੂਬਸੂਰਤ ਸੈਸ਼ਨ ਜਿਹੜਾ ਨਾ ਉਹ ਸਾਡੇ ਨਾਲ ਕੀਤਾ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਅਸੀਂ ਤੁਹਾਨੂੰ ਦੁਬਾਰਾ ਵੀ ਜਿਹੜਾ ਦਾਵਤ ਦਿਆਂਗੇ ਸਰ, ਤੁਸੀਂ ਜ਼ਰੂਰ ਕਬੂਲ ਕਰਨਾ ਔਰ ਆਣਾ ਸਰ ਸਾਡੇ ਪ੍ਰੋਗਰਾਮ। ਹਾਂਜੀ, ਹੁਣ ਦੂਸਰੇ ਸਬਜੈਕਟ ਤੇ ਆਉਣਾ ਪਏਗਾ ਨਾ ਤੁਹਾਨੂੰ। ਜੀ ਸਰ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪਸੰਦ ਕੀਤਾ, ਔਰ ਖਾਸ ਤੌਰ ਤੇ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਵਾਈਟ ਕੀਤਾ। ਸ਼ੁਕਰੀਆ, ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਸਾਰੇ ਦੋਸਤਾਂ ਦੀ ਜਿਹੜੇ ਸਾਨੂੰ ਵੇਖ ਰਹੇ ਸਨ YouTube ਤੇ। ਸਾਨੂੰ ਦੋਸਤ ਜਿਹੜੇ ਵੇਖ ਰਹੇ ਨੇ, ਯੂਸਫ ਅਲੀ ਸਾਹਿਬ ਨੇ, ਮੁਨੱਜ਼ਮ ਮਲਿਕ ਜੀ ਨੇ, ਸੂਰੀ ਜੀ ਨੇ। ਸੋ ਇਸ ਤਰ੍ਹਾਂ ਸਾਡੇ ਬਹੁਤ ਸਾਰੇ ਹੋਰ ਵੀ ਦੋਸਤ ਜਿਹੜੇ ਸਾਨੂੰ YouTube ਤੇ ਔਰ Facebook ਤੇ ਵੇਖ ਰਹੇ ਸਨ, ਅੱਜ ਦੇ ਇਸ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਉਹਨਾਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਲਾਇਲਪੁਰ ਯੰਗ ਹਿਸਟੋਰੀਅਨ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਪ੍ਰੋਗਰਾਮ ਜਿਹੜੇ ਨੇ ਉਹ ਹੁਣ ਅਸੀਂ ਇੱਕ ਤਰਤੀਬ ਦੇ ਨਾਲ ਸ਼ੁਰੂ ਕਰ ਲਏ ਨੇ ਔਰ ਇਹ ਚੱਲਦੇ ਰਹਿਣਗੇ। ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਮਿਲਨੇ ਅਗਲੇ ਪ੍ਰੋਗਰਾਮ ਦੇ ਨਾਲ। ਰੱਬ ਰੱਖਾ।